ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਸ਼ੁਰੂ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ 19 ਜੂਨ 2025 5 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਹਰਵਿੰਦਰ ਸਿੰਘ ਰੰਧਾਵਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ, ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਵਿੰਦਰ ਸਿੰਘ ਰੰਧਾਵਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ ਭਾਰਤ ਨੇ ਮਿੰਨਤਾਂ ਤਰਲੇ ਕਰਕੇ ਕੈਨੇਡਾ ਵਿੱਚ G7 ਦੇ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਤਾਂ ਹਾਸਲ ਕਰ ਲਿਆ ਪਰ ਕੈਨੇਡਾ ਦੀ ਜਿਹੜੀ ਖੁਫੀਆ ਏਜੰਸੀ ਸੀਸਸ ਨੇ ਭਾਰਤ ਨੂੰ ਇੱਕ ਵੱਡਾ ਝਟਕਾ ਦਿੱਤਾ। ਮੋਦੀ ਦੇ ਕੈਨੇਡਾ ਛੱਡਣ ਤੋਂ ਕੁਝ ਘੰਟਿਆਂ ਬਾਅਦ ਸੀਸਸ ਨੇ ਆਪਣੀ 2024 ਦੀ ਸਾਲਾਨਾ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਭਾਰਤ ਸਰਕਾਰ ਨੂੰ ਕੈਨੇਡਾ ਵਿੱਚ ਦਖਲਅੰਦਾਜ਼ੀ ਕਰਨ ਦਾ ਜਿਹੜਾ ਦੋਸ਼ੀ ਵੀ ਦੱਸਿਆ ਗਿਆ ਅਤੇ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਲਈ ਵੀ ਜ਼ਿੰਮੇਵਾਰ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਵਿੰਦਰ ਸਿੰਘ ਰੰਧਾਵਾ ਡਾਲਸ ਟੈਕਸਸ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਸਮੁੱਚਾ ਪਰਿਵਾਰ ਪੰਥ ਨੂੰ ਸਮਰਪਿਤ ਹੈ ਔਰ ਜਦੋਂ ਉਹ ਨਿਊਯਾਰਕ ਦੇ ਵਿੱਚ ਸਨ ਉਦੋਂ ਵੀ ਪੰਥਕ ਐਕਟੀਵਿਟੀ, ਪ੍ਰੋਟੈਸਟ ਔਰ ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦੇ ਸਨ। ਫਿਰ ਇੱਥੋਂ ਡਾਲਸ ਮੂਵ ਕਰ ਗਏ ਕਈ ਵਾਰੇ ਪਹਿਲਾਂ ਔਰ ਜਦੋਂ ਮੇਰਾ ਡਾਲਸ ਜਾਣਾ ਹੋਇਆ ਕਿਉਂਕਿ ਨਿਊਯਾਰਕ ਵੀ ਮਿਲਦੇ ਰਹਿੰਦੇ ਸੀ ਉੱਥੇ ਮਿਲੇ ਔਰ ਲਗਾਤਾਰਤਾ ਨਾਲ ਗੁਰਦੁਆਰਾ ਸਿੰਘ ਸਭਾ ਡਾਲਸ ਦੇ ਪ੍ਰਬੰਧਕੀ ਨਿਜ਼ਾਮ ਦਾ ਵੀ ਹਿੱਸਾ ਨੇ। ਹਰ ਸਮਾਜਿਕ, ਸਿਆਸੀ, ਧਾਰਮਿਕ ਐਕਟੀਵਿਟੀ ਦਾ ਵੀ ਹਿੱਸਾ ਬਣਦੇ ਨੇ ਔਰ ਟੀਵੀ 84 ਦੇ ਖੈਰ ਖੁਆਹ ਨੇ। ਹਮੇਸ਼ਾ ਹੀ ਜਿਹੜਾ ਉਹ ਲਿਬਰਲੀ ਸਪੋਰਟ ਕਰਦੇ ਨੇ। ਸੋ ਅਸੀਂ ਸਰ ਹਰਵਿੰਦਰ ਸਿੰਘ ਰੰਧਾਵਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਮੁੱਖ ਟੌਪਿਕ ਦੇ ਉੱਤੇ ਗੱਲ ਕਰੀਏ ਕਿ ਕਿਵੇਂ ਮੋਦੀ ਦੇ ਕੈਨੇਡਾ ਛੱਡਣ ਤੋਂ ਕੁਝ ਘੰਟੇ ਦੇ ਵਿੱਚ ਸੀਸਸ ਨੇ ਆਪਣੀ ਸਾਲਾਨਾ ਰਿਪੋਰਟ 2024 ਦੀ ਜਾਰੀ ਕਰਕੇ ਭਾਰਤ ਨੂੰ ਦਖਲਅੰਦਾਜ਼ੀ ਲਈ ਵੀ ਜਿਹੜੀ ਉਹਨਾਂ ਦੇ ਇਲੈਕਸ਼ਨ ਸਿਸਟਮ 'ਚ ਹੈ 2024 ਵਰ੍ਹੇ 'ਚ ਔਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ ਦੇ ਵਿੱਚ ਜਿਹੜਾ ਹੈ ਅਗੇਨ ਜੋ ਉਹਨਾਂ ਦਾ ਰੋਲ ਸੀ ਜਿਹਦੇ ਥੱਲੇ ਫਿਰ ਉਹਨਾਂ ਦੇ 6 ਡਿਪਲੋਮੈਟ ਕੱਢੇ ਗਏ ਉਸ ਨੂੰ ਉਹਨਾਂ ਨੇ ਉਸ ਰਿਪੋਰਟ ਦੇ ਵਿੱਚ ਜਿਹੜਾ ਉਹ ਪ੍ਰੋਮੀਨੈਂਟ ਥਾਂ ਦਿੱਤੀ ਹੈ ਜਿਸ ਦੇ ਉੱਤੇ ਭਾਰਤ ਦੇ ਵਿੱਚ ਕਾਫੀ ਚੀਕਾਂ ਪਈਆਂ ਹੋਈਆਂ ਨੇ। ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਤੇ ਵੌਇਸਿਸ ਫਾਰ ਫਰੀडम ਜਿਹੜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਉਹਨਾਂ ਵੱਲੋਂ ਕੱਲ ਇੱਕ ਸਮਾਗਮ ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ ਔਰ UN ਕੰਪਲੈਕਸ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਕਰਨ ਦੇ ਲਈ ਤੁਹਾਨੂੰ ਕਾਫੀ ਪ੍ਰੋਸੈਸ ਚੋਂ ਲੰਘਣਾ ਪੈਂਦਾ ਸਪੇਸ ਲੈਣ ਲਈ ਔਰ ਯੂਨਾਈਟਿਡ ਨੇਸ਼ਨ ਚਰਚ ਸੈਂਟਰ 777 ਯੂਨਾਈਟਿਡ ਨੇਸ਼ਨਸ ਪਲਾਜ਼ਾ ਨਿਊਯਾਰਕ ਵਿਖੇ ਉਹਨਾਂ ਨੇ
ਜਿਹੜਾ ਟਰੂਥ ਇਨ ਸੋਲੀਡੈਰਿਟੀ ਨਾਂ ਦੇ ਥੱਲੇ, ਕਿਉਂਕਿ ਇੱਕ ਹੈ ਜਿੱਥੇ ਅਸੀਂ ਸਿਰਫ ਆਪਣੀ ਗੱਲ ਕਰਦੇ ਹਾਂ, ਉਹ ਅਸੀਂ ਗੁਰਦੁਆਰਿਆਂ 'ਚ ਵੀ ਕਰਦੇ ਹਾਂ ਸਾਡੇ ਨਾਲ ਕੀ ਹੋਇਆ, ਜਾਂ ਜਦੋਂ ਗੁਰਦੁਆਰਿਆਂ ਵੱਲੋਂ ਜਾਂ ਸਿੱਖ ਸੰਸਥਾਵਾਂ ਵੱਲੋਂ ਕੋਈ ਸੈਮੀਨਾਰ ਆਰਗੇਨਾਈਜ਼ ਕੀਤੇ ਜਾਂਦੇ ਨੇ ਤਾਂ ਉਹਦੇ 'ਚ ਵੀ ਸਾਡੀ ਆਪਣੀ ਗੱਲ ਹੁੰਦੀ ਹੈ। ਪਰ ਇਹ ਜਿਹੜਾ ਉਦਮ ਵਰਲਡ ਸਿੱਖ ਪਾਰਲੀਮੈਂਟ ਔਰ ਵੌਇਸਿਸ ਫਾਰ ਫਰੀडम ਨੇ ਕੀਤਾ ਹੈ, ਉਹਨਾਂ ਨੇ 5 ਹੋਰ ਉਹ ਓਪਰੈਸਡ ਗਰੁੱਪ, ਜਿਨ੍ਹਾਂ 'ਚ 4 ਗਰੁੱਪ ਨੇ, ਜ਼ਾਹਰ ਹੈ ਆਪਣੇ ਮੁਲਕ ਲਈ ਜਾਂ ਆਪਣੇ ਦੁਸ਼ਮਣ ਦੇ ਹੱਥਾਂ 'ਚ ਪਰਸੀਕਿਊਟ ਹੋ ਰਹੇ ਨੇ, ਤੇ ਇੱਕ ਇੰਡੀਪੈਂਡੈਂਟ ਮੁਲਕ ਯੂਕਰੇਨ, ਜਿਸ ਦੇ ਉੱਤੇ ਜਿਹੜਾ ਰਸ਼ੀਆ ਲਗਾਤਾਰ ਹਮਲੇ ਕਰ ਰਿਹਾ। ਸੋ ਇਹ ਜਿਹੜਾ ਇਸ ਇੱਕ ਜੁਆਇੰਟ ਫਰੰਟ ਹੈ ਜਿਸ ਨੂੰ ਟਰੂਥ ਇਨ ਸੋਲੀਡੈਰਿਟੀ, ਕਿ ਇੱਕ ਮੁਠਤਾ ਨਾਲ ਅਸੀਂ ਸੱਚ ਨਾਲ ਖੜੇ ਹਾਂ। ਇਹ ਗਲੋਬਲ ਕਮੈਮੋਰੇਸ਼ਨ ਆਫ ਰੈਜ਼ਿਸਟੈਂਸ ਐਂਡ ਰੈਜ਼ਿਲੀਅੰਸ ਕਾਨਫਰੰਸ, ਕਿ ਅਸੀਂ ਰੈਜ਼ਿਲੀਅੰਸ ਵੀ ਸ਼ੋ ਕਰ ਰਹੇ ਹਾਂ ਔਰ ਇਹ ਗਲੋਬਲੀ ਅਸੀਂ ਆਪਣੀ ਇਕਮੁਠਤਾ ਦਾ ਇਜ਼ਹਾਰ ਕਰਦੇ ਹਾਂ। ਇਹ ਕਾਨਫਰੰਸ ਜਿਹੜੀ ਹੈ ਕੱਲ੍ਹ 1 ਵਜੇ ਤੋਂ 5 ਵਜੇ ਤੱਕ UN ਚਰਚ ਸੈਂਟਰ 777 ਯੂਨਾਈਟਿਡ ਨੇਸ਼ਨਸ ਪਲਾਜ਼ਾ ਨਿਊਯਾਰਕ 'ਚ ਹੋਣ ਜਾ ਰਹੀ ਹੈ। ਔਰ ਇਸ ਦੇ ਵਿੱਚ ਜਿਹੜੀਆਂ ਮੇਨ ਕਮਿਊਨਿਟੀਜ਼ ਨੇ, ਇਹਨਾਂ 'ਚ ਜ਼ਾਹਰ ਹੈ ਕਿ ਸਿੱਖ ਕਮਿਊਨਿਟੀ ਜਿਹੜਾ ਇਹ ਘੱਲੂਘਾਰਾ 41ਵੀਂ ਵਰ੍ਹੇਗੰਢ ਵੀ ਹੈ ਦੁਖਦ, ਔਰ ਸਾਡੇ ਕੌਮੀ ਘਰ ਖਾਲਿਸਤਾਨ ਦੀ ਸਟਰਗਲ ਵੀ ਹੈ। ਸੋ ਸਿੱਖ ਕਮਿਊਨਿਟੀ, ਸਾਡੀ ਸਟਰਗਲ ਦਾ ਹਿਸਟੋਰੀਕਲ ਪਰਸਪੈਕਟਿਵ ਕੀ ਹੈ, ਮਾਡਰਨ ਚੈਲੰਜਸ ਕੀ ਨੇ ਔਰ ਸੋਲੂਸ਼ਨ ਕੀ ਹੈ, ਇਸ ਦੇ ਉੱਤੇ ਗੱਲਬਾਤ ਹੋਏਗੀ। ਫਿਰ ਰੋਹਿੰਗਿਆ ਮੁਸਲਮਾਨ ਜਿਨ੍ਹਾਂ ਦੀ ਐਥਨਿਕ ਕਲੀਨਜ਼ਿੰਗ ਹੋ ਰਹੀ ਹੈ, ਰਿਫਿਊਜੀ ਕ੍ਰਾਈਸਿਸ ਹੈ, ਕਿਉਂਕਿ ਰੋਹਿੰਗਿਆ ਨੂੰ ਈਵਨ ਯੂਨਾਈਟਿਡ ਨੇਸ਼ਨਸ ਨੇ ਵੀ ਉਹਨਾਂ ਦੇ ਜੈਨੋਸਾਈਡ ਨੂੰ ਮਾਨਤਾ ਦਿੱਤੀ ਹੈ। ਇਹੀ ਕਾਰਨ ਹੈ ਕਿ ਮਿਆਂਮਾਰ, ਜਿੱਥੋਂ ਦੇ ਫੌਜੀ ਜੰਟਾ ਵੱਲੋਂ ਰੋਹਿੰਗਿਆ ਨੂੰ ਪਰਸੀਕਿਊਟ ਕੀਤਾ ਜਾ ਰਿਹਾ ਹੈ, ਕੱਢਿਆ ਜਾ ਰਿਹਾ, ਕਿਉਂਕਿ ਰੋਹਿੰਗਿਆ ਮੁਸਲਮਾਨ ਮੂਲ ਰੂਪ ਦੇ ਵਿੱਚ ਬੰਗਾਲੀ ਓਰੀਜਨ ਦੇ ਨੇ ਔਰ ਉਹਨਾਂ ਦੇ ਨਾਲ ਬਹੁਤ, ਔਰ ਮਿਆਂਮਾਰ ਮੁੱਖ ਤੌਰ 'ਤੇ ਬੁੱਧ ਧਰਮ ਨੂੰ ਮੰਨਣ ਵਾਲਿਆਂ ਦਾ ਰੇਸ ਵੀ ਉਹਨਾਂ ਦੀ ਵੱਖਰੀ ਹੈ, ਲੇਕਿਨ ਇਹ ਜਿਹੜੇ ਨੇ ਇਹਨਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ। ਫਿਰ ਅਰਮੀਨੀਅਨ ਲੋਕ, ਬੇਸ਼ੱਕ ਅਰਮੀਨੀਆ ਦਾ ਹੁਣ ਆਪਣਾ ਮੁਲਕ ਹੈ, ਲੇਕਿਨ ਅਰਮੀਨੀਅਨ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਇਸ ਮੁਲਕ ਦੇ ਅੰਦਰ ਲਗਾਤਾਰਤਾ ਨਾਲ ਇਸ ਗੱਲ ਦੇ ਉੱਤੇ ਕੰਮ ਕਰਦੀਆਂ ਰਹੀਆਂ ਨੇ, ਹੁਣ ਵੀ ਕਰਦੀਆਂ ਨੇ, ਕਿ 1914 1918 ਫਸਟ ਵਰਲਡ ਵਾਰ ਦੇ ਦੌਰਾਨ, ਉਸ ਤੋਂ ਪਹਿਲਾਂ ਵੀ ਔਰ ਉਸ ਤੋਂ ਬਾਅਦ ਪਿੱਛੋਂ ਵੀ ਉਹਨਾਂ ਦਾ ਇਹ ਦੋਸ਼ ਹੈ ਕਿ ਤੁਰਕ ਜਿਹੜੇ ਉਸ ਵੇਲੇ ਓਟੋਮਨ ਅੰਪਾਇਰ ਸੀ, ਸਲਤਨਤ ਜਿਹੜਾ ਉਸਮਾਨੀਆ ਉਹਨੂੰ ਕਹਿੰਦੇ ਸੀ, ਵੀ ਉਹਨਾਂ ਨੇ ਉਹਨਾਂ ਦੀ ਨਸਲਕੁਸ਼ੀ ਕੀਤੀ। ਇਸ ਨੂੰ ਵੈਸੇ ਤੁਰਕੀ ਨੇ ਲੰਬਾ ਵਕਤ ਨਹੀਂ ਮੰਨਿਆ, ਲੇਕਿਨ ਪ੍ਰੈਜ਼ੀਡੈਂਟ ਓਬਾਮਾ ਦੇ ਪੀਰੀਅਡ 'ਚ ਫਿਰ ਅੰਡਰਸਟੈਂਡਿੰਗ ਵੀ ਹੋਈ ਔਰ ਦੂਸਰਾ ਸੋ ਅਰਮੀਨੀਅਨ ਵੀ ਆਪਣੇ ਲਗਭਗ 100 ਸਾਲ ਬਾਅਦ ਉਹ ਕਾਮਯਾਬ ਹੋਏ ਆਪਣੀ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰਵਾਉਣ 'ਚ। US ਕਾਂਗਰਸ ਸੈਨੇਟ ਦੇ ਵਿੱਚ ਵੀ ਅਰਮੀਨੀਅਨ ਜੈਨੋਸਾਈਡ ਨੂੰ ਮੰਨਿਆ ਗਿਆ। ਸੋ ਉਸ ਦੇ ਉੱਤੇ ਗੱਲ ਹੋਏਗੀ। ਯੂਕਰੇਨੀਅਨ ਨੇਸ਼ਨ, ਯੂਕਰੇਨ ਤਾਂ ਉਹਨਾਂ ਨੂੰ ਇਹ ਹੈ ਕਿ ਵੀ ਜੇ UN ਚਾਰਟਰ ਜਾਂ ਇੰਟਰਨੈਸ਼ਨਲ ਲਾਅ ਸੋਵਰਨਿਟੀ ਦੀ ਗੱਲ ਕਰਦਾ ਹੈ ਤੇ ਇਹ ਕਿਹੋ ਜਿਹਾ ਚਾਰਟਰ ਤੇ ਕਿਹੋ ਜਿਹਾ ਇੰਟਰਨੈਸ਼ਨਲ ਲਾਅ ਹੈ ਕਿ ਯੂਕਰੇਨ ਮੁਲਕ ਦਾ 20% ਤੋਂ ਜ਼ਿਆਦਾ ਏਰੀਆ ਜਿਹੜਾ ਉਹ ਮੱਲ ਲਿਆ ਉਹਨਾਂ ਨੇ, ਰਸ਼ੀਆ ਨੇ, ਔਰ ਉਸ ਦੇ ਉੱਤੇ ਕੋਈ ਜਿਹੜਾ ਉਹ ਲਗਾਤਾਰ ਕਿਲਿੰਗਸ ਵੀ ਹੋ ਰਹੀਆਂ ਨੇ। ਸੋ ਉਹਨਾਂ ਦੀ ਨੁਮਾਇੰਦਗੀ ਵੀ। ਫਿਰ ਪੀਪਲ ਆਫ ਕਸ਼ਮੀਰ, ਇੰਡੀਅਨ ਆਕੂਪਾਈਡ ਕਸ਼ਮੀਰ, ਕਿ ਭਾਈ ਉੱਥੇ ਕਿਵੇਂ ਇੰਡੀਅਨ ਆਕੂਪੇਸ਼ਨ 70 ਸਾਲਾਂ ਤੋਂ ਹੈ, ਉੱਥੇ ਕਿਵੇਂ ਜ਼ੁਲਮ ਹੋ ਰਹੇ ਨੇ ਕਸ਼ਮੀਰੀਆਂ ਦੇ ਉੱਤੇ, ਔਰ ਇਹ ਸਾਰੇ ਦੇ ਨਾਲ ਦੇ ਵਿੱਚ ਜਿਹੜਾ ਮੁੱਖ ਤੌਰ ਦੇ ਉੱਤੇ ਇਹ 5 ਜਿਹੜੀਆਂ ਪਰਸੀਕਿਊਟਡ ਕਮਿਊਨਿਟੀਜ਼ ਨੇ ਇਹਨਾਂ ਦੀ ਗੱਲ ਹੋਏਗੀ। ਔਰ ਇਸ ਦੇ ਉੱਤੇ ਜਿਹੜਾ ਪ੍ਰੋਮੀਨੈਂਟ ਸਪੀਕਰਸ ਜਿਹੜੇ ਇਨਫੈਕਟ ਜਿਹੜੇ ਓਪਨਿੰਗ ਸਪੀਕਰ ਹੈ ਉਹ ਜਿਨ੍ਹਾਂ ਨੇ ਇਸ ਨੂੰ ਇਹ ਬਾਰ ਐਸੋਸੀਏਸ਼ਨ ਦੀ ਵੀ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਉਹਨਾਂ ਦਾ ਰੋਲ ਹੈ। ਪ੍ਰੋਫੈਸਰ ਸੋਫੀਆ ਮੁਸਟਵਾਲਕਾ ਰੋਮਾ, ਇਹ ਨਿਊਯਾਰਕ ਸਟੇਟ ਬਾਰ ਐਸੋਸੀਏਸ਼ਨ ਦੀ ਕੋ-ਚੇਅਰ ਹੈ ਤੇ ਯੂਨਾਈਟਿਡ ਨੇਸ਼ਨਸ ਕਮੇਟੀ ਦੇ ਵਿੱਚ, ਔਰ ਇਹ ਮੈਂਬਰ ਹੈ ਯੂਰਪੀਅਨ ਅਫੇਅਰਸ ਕਮੇਟੀ ਐਂਡ ਫਾਰਮਰ ਮੈਂਬਰ ਇੰਟਰਨੈਸ਼ਨਲ ਹਿਊਮਨ ਰਾਈਟਸ ਕਮੇਟੀ ਐਟ ਦਾ ਨਿਊਯਾਰਕ ਸਿਟੀ, ਔਰ ਕੌਂਸਲ ਫਾਰ ਇੰਟਰਨੈਸ਼ਨਲ ਅਫੇਅਰਸ ਦੇ ਵਿੱਚ ਵੀ ਉਹਦਾ ਥਾਂ ਹੈ। ਇਸੇ ਤਰ੍ਹਾਂ ਇਰਿਆਮਾ ਗੁਡਿਆਮਾ ਇਹ ਪ੍ਰੋਗਰਾਮ ਡਿਵੈਲਪਰ ਹੈ ਰੈਜ਼ਮ 'ਚ, ਪਰਸਿਸਟੈਂਟ ਹਿਊਮੈਨੀਟੇਰੀਅਨ ਚਾਈਲਡ ਰਾਈਟਸ ਐਡਵੋਕੇਟ ਹੈ। ਸੋ ਇਹ ਜਿਹੜੇ ਨੇ, ਔਰ ਇਸੇ ਤਰ੍ਹਾਂ ਅਰਮੀਨੀਅਨ ਵੱਲੋਂ ਮਿਸਟਰ ਹੈਰੀ ਮਿਲਾਨ, ਇਹ ਵਾਈਸ ਚੇਅਰ ਨੇ ਅਰਮੀਨੀਅਨ ਅਮਰੀਕਨ ਸੁਸਾਇਟੀ ਦੇ, ਉਹ ਕਰਨਗੇ। ਇਸੇ ਤਰ੍ਹਾਂ ਰੋਹਿੰਗਿਆ ਮੁਸਲਮਾਨਾਂ ਵੱਲੋਂ ਉਹਨਾਂ ਦੀ ਐਥਨਿਕ ਕਲੀਨਜ਼ਿੰਗ, ਰਿਫਿਊਜੀ ਕ੍ਰਾਈਸਿਸ, ਡਾਕਟਰ ਆਗਾ ਸਲੇ
ਇਹ ਜਿਹੜੇ ਨੇ ਕੁਈਨਜ਼ ਕਮਿਊਨਿਟੀ ਬੋਰਡ ਦੇ ਜਿਹੜੇ ਨੇ ਇਹ ਵੀ ਮੈਂਬਰ ਰਹੇ ਨੇ ਔਰ ਸੋਸ਼ਲ ਅਪਲਿਫਟ ਨੌਲੇਜ ਹੋਪ ਇਨੀਸ਼ੀਏਟਿਵ ਵੀ ਇਹਨਾਂ ਨੇ ਫਾਊਂਡ ਕੀਤਾ ਹੈ ਜੀ ਸਿੱਖ ਕਮਿਊਨਿਟੀ ਦਾ ਸਾਰਾ ਕੇਸ ਉਸ ਦੇ ਲਈ ਮੇਰੀ ਪ੍ਰੈਜੈਂਟੇਸ਼ਨ ਵੀ ਹੈ ਔਰ ਇਸੇ ਤਰ੍ਹਾਂ ਜਿਹੜੀ ਜਨਰਲ ਸੈਕਟਰੀ ਨੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਹਰਜਿੰਦਰ ਸਿੰਘ ਉਹ ਵੀ ਸਪੀਕਰ ਹੋਣਗੇ ਤੇ ਸਵਰਨਜੀਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਯੂਨਾਈਟਿਡ ਨੇਸ਼ਨਸ ਐਂਡ NGO ਕਾਉਂਸਲ ਦੇ ਔਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਹੋਏਗੀ ਜੀ ਕਸ਼ਮੀਰੀਆਂ ਦੇ ਬਿਹਾਫ ਤੇ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਮਿਸਟਰ ਰਾਜਾ ਰਜ਼ਾਕ ਉਹ ਜਿਹੜਾ ਕਸ਼ਮੀਰੀਆਂ ਦਾ ਪਰਸਪੈਕਟਿਵ ਪੇਸ਼ ਕਰਨਗੇ ਔਰ ਇਹਨਾਂ ਨੂੰ ਪੈਨਲ ਡਿਸਕਸ਼ਨ ਦੇ ਮੋਡਰੇਟਰ ਜਿਹੜੇ ਨੇ ਜਸਪ੍ਰੀਤ ਕੌਰ ਵਕੀਲ ਉਹ ਹੋਣਗੇ ਔਰ ਪੈਨਲ ਡਿਸਕਸ਼ਨ ਦੇ ਵਿੱਚ ਵਾਂਡਾ ਸੈਂਚਟ ਲੀਗਲ ਡਾਇਰੈਕਟਰ ਯੂਨਾਈਟਿਡ ਸਿੱਖਸ ਦੀ ਹੈਰੀ ਮਿਲਾਨ ਸੋਫੀਆ ਪ੍ਰੋਫੈਸਰ ਸੋਫੀਆ ਔਰ ਡਾਕਟਰ ਹੈਨਕ ਗੈਬਲਸਾ PhD ਇਹ ਹੋਣਗੇ ਔਰ ਦੂਸਰੇ ਸੈਸ਼ਨ ਦੀ ਪੈਨਲ ਡਿਸਕਸ਼ਨ ਨੂੰ ਜਿਹੜਾ ਉਹ ਅਮਨਜੋਤ ਕੌਰ ਜਿਹੜਾ ਉਹ ਮੋਡਰੇਟ ਕਰਨਗੇ ਸੋ ਅਸੀਂ ਇਹ ਰਿਕਮੈਂਡ ਵੀ ਕਰਾਂਗੇ ਹਾਲਾਂ ਲਿਮਿਟਡ ਸਪੇਸ ਹੁੰਦਾ ਇਹਨਾਂ ਸਪੇਸਿਸ ਤੇ ਔਨ ਇਨਵੀਟੇਸ਼ਨ ਵਾਲਾ ਕੰਮ ਹੀ ਹੁੰਦਾ ਪਰ ਫਿਰ ਵੀ ਮੈਂ ਅਗੇਨ ਅਨਾਉਂਸ ਕਰਦੇ ਹਾਂ ਕਿ ਜਿਹੜੇ ਐਟਲੀਸਟ ਲੋਕਲ ਕਿਉਂਕਿ ਬਹੁਤ ਸ਼ਾਰਟ ਟਾਈਮ ਦੇ ਉੱਤੇ ਸਾਰਾ ਫੰਕਸ਼ਨ ਵਰਲਡ ਸਿੱਖ ਪਾਰਲੀਮੈਂਟ ਔਰ ਵਾਇਸਿਸ ਫਾਰ ਫਰੀडम ਨੇ ਆਰਗੇਨਾਈਜ਼ ਕੀਤਾ ਜੀ ਸੋ ਉਹਦੇ ਵਿੱਚ ਜਿਹੜੇ ਸੱਜਣ ਖਾਸ ਤੌਰ ਤੇ ਯੰਗਸਟਰਸ ਜਿਨ੍ਹਾਂ ਦੇ ਫਾਇਦੇ 'ਚ ਵੀ ਹੁੰਦਾ ਹੈ ਕਿ ਭਾਈ ਅਸੀਂ ਕਿਵੇਂ ਆਊਟਰੀਚ ਕਰ ਰਹੇ ਹਾਂ ਬਾਕੀ ਕਮਿਊਨਿਟੀਜ਼ ਦੇ ਨਾਲ ਵੀ ਸੋ ਉਹ ਇਸ UN ਚਰਚ ਸੈਂਟਰ 777 ਯੂਨਾਈਟਿਡ ਨੇਸ਼ਨਸ ਪਲਾਜ਼ਾ ਨਿਊਯਾਰਕ ਉੱਥੇ ਆਪਣੀ ਹਾਜ਼ਰੀ ਜ਼ਰੂਰ ਲਵਾਉਣ ਔਰ ਇਹ ਸ਼ਾਰਪ 12:45 ਦੇ ਉੱਤੇ ਉਸ ਦਾ ਦਰਵਾਜ਼ਾ ਖੁੱਲੇਗਾ ਔਰ 1 ਵਜੇ ਸ਼ਾਰਪ ਜਿਹੜੀ ਹੈ ਉਹ ਕਾਰਵਾਈ ਸ਼ੁਰੂ ਹੋ ਜਾਏਗੀ ਦੇਖੋ ਡਿਵੈਲਪਮੈਂਟਸ ਤਾਂ ਬੜੀ ਤੇਜ਼ੀ ਨਾਲ ਹੋ ਰਹੀਆਂ ਨੇ ਔਰ ਜੇ ਅਸੀਂ ਨੈਰੇਟਿਵ ਦੀ ਗੱਲ ਦੇਖਣੀ ਹੋਏ ਇੱਕ ਪਾਸੇ ਤਾਂ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ ਉਹ ਆਪਣੇ ਥਾਂ ਤੇ ਆਪਣਾ ਕੰਮ ਕਰਦਾ ਹੀ ਹੈ ਪਰ ਮੈਂ ਇਹ ਦੇਖਦਾ ਕਿ ਵੀ ਕਿਵੇਂ ਜੋ ਘਟਨਾਕ੍ਰਮ ਇਹ ਸਾਰੇ ਦੌਰ 'ਚ ਸਾਹਮਣੇ ਆਇਆ ਸੀ ਕੱਲ੍ਹ ਜਿਹੜਾ ਪ੍ਰੋਗਰਾਮ ਕੀਤਾ ਸਾਡੇ ਸਾਰੇ ਹੀ ਸੈਗਮੈਂਟਸ ਨੂੰ ਪਸੰਦ ਕੀਤਾ ਗਿਆ ਖਾਸ ਤੌਰ 'ਤੇ ਕੱਲ੍ਹ ਵੀ ਅਸੀਂ ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਦੇ 2 ਸਾਲ ਪੂਰੇ ਹੋਣ ਦੇ ਉੱਤੇ ਸਾਡਾ ਲੀਡ ਸੈਗਮੈਂਟ ਸੀ ਕਿ ਵੀ ਕਿਵੇਂ ਉਹਨਾਂ ਦੀ ਸ਼ਹਾਦਤ ਨੇ ਇਸ ਕੇਸ ਨੂੰ ਹਾਈਲਾਈਟ ਕੀਤਾ ਫਿਰ G7 ਮੀਟ ਜਿਹੜੀ ਆਲਮੋਸਟ ਉਹਨਾਂ ਡੇਟਾਂ ਦੇ ਵਿੱਚ ਹੀ ਸੀ ਹਾਲਾਂ ਉਹ ਤਾਂ ਡੇਟ ਪਹਿਲਾਂ ਫਿਕਸ ਕੀਤੀ ਹੁੰਦੀ ਹੈ 50 ਸਾਲਾ G7 ਦਾ ਜਿਹੜਾ ਉਹ ਸਮਿਟ ਮੌਕਾ ਸੀ ਲੇਕਿਨ ਕਿਉਂਕਿ ਉਹੀ ਦਿਨ ਜਿਹੜੇ ਉਹਨਾਂ ਨੇ ਕੈਨੇਡਾ 'ਚ ਸੈੱਟ ਕੀਤੇ ਸੈੱਟ ਤਾਂ ਸ਼ਾਇਦ 2 ਸਾਲ ਪਹਿਲਾਂ ਹੋਏ ਹੋਣਗੇ ਜਾਂ ਉਸ ਤੋਂ ਵੀ ਪਹਿਲਾਂ ਕਿਉਂਕਿ ਰੋਟੇਸ਼ਨ ਵਾਈਜ਼ ਇਹਦੀ ਪ੍ਰੈਜ਼ੀਡੈਂਸੀ ਹੁੰਦੀ ਹੈ ਪਰ 2 ਸਾਲ ਪਹਿਲਾਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ ਸੋ ਜ਼ਾਹਰ ਹੈ ਵੀ ਇਹ ਸਾਰਾ ਉਸ ਦੇ ਨਾਲ ਡੇਟਾ ਕਲੈਸ਼ ਹੋਈਆਂ ਇਸ ਦਾ ਕੈਨੇਡਾ ਨੂੰ ਨੁਕਸਾਨ ਵੀ ਹੋਇਆ ਸਾਨੂੰ ਇਸ ਦਾ ਫਾਇਦਾ ਇਸ ਢੰਗ ਨਾਲ ਹੋਇਆ ਕਿ ਕਿਉਂਕਿ ਆਲਰੇਡੀ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਨਾਲ ਸੰਬੰਧਿਤ ਜਿਹੜਾ ਹੈ ਉਹ ਇੱਕ ਟੈਂਪੋ ਬਣਿਆ ਹੀ ਹੋਇਆ ਇਹ ਸਾਰੇ ਪੀਰੀਅਡ 'ਚ ਮੀਡੀਆ 'ਚ ਵੀ ਇਸ ਗੱਲ ਨੂੰ ਉਭਾਰਿਆ ਜਾਂਦਾ ਰਿਹਾ ਲੇਕਿਨ ਕਿਉਂਕਿ ਐਨ 2 ਹਫ਼ਤੇ ਪਹਿਲਾਂ ਨਰਿੰਦਰ ਮੋਦੀ ਨੂੰ ਇਨਵੀਟੇਸ਼ਨ ਦਿੱਤਾ ਗਿਆ ਹਾਲਾਂ ਜਿਵੇਂ ਮੈਂ ਕਿਹਾ ਸੀ ਕਿ ਵੀ ਮੋਦੀ ਜਾਂ ਇੰਡੀਆ ਕੋਈ G7 ਦਾ ਮੈਂਬਰ ਨਹੀਂ ਹੈ ਪਰ G7 ਆਪਣੇ 7 ਮੁਲਕ ਜਿਹੜੇ ਆਲਮੋਸਟ ਦੁਨੀਆ ਦੀ 30% ਇਕਨੋਮੀ ਕੰਟਰੋਲ ਕਰਦੇ ਨੇ ਉਹਨਾਂ ਨੇ ਐਕਸਟੈਂਡਡ ਇਨਵੀਟੇਸ਼ਨ ਐਜ਼ ਏ ਗੈਸਟ ਆਨਰ ਕਰਨ ਦੇ ਲਈ ਤਾਂ ਕਿ ਦੂਸਰੇ ਵੀ ਇਨਵੋਲਵ ਹੋਣ ਜਿਨ੍ਹਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਵੀ ਨੁਮਾਇੰਦਾ ਸੱਦਦੇ ਨੇ ਯੂਰਪੀਅਨ ਯੂਨੀਅਨ ਦਾ ਵੀ ਸੱਦਦੇ ਨੇ ਯੂਕਰੇਨ ਵਾਲੇ ਨੂੰ ਵੀ ਸੱਦਿਆ ਇੰਡੀਆ ਵਾਲੇ ਨੂੰ ਵੀ ਸੱਦਿਆ ਇਹ ਪਿਛਲੇ 6 ਸਾਲ ਤੋਂ ਇੰਡੀਆ ਨੂੰ ਸੱਦਣਾ ਸ਼ੁਰੂ ਕੀਤਾ ਸੀ ਸੋ ਲਾਸਟ ਮਿੰਟ ਦੇ ਉੱਤੇ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਜਿਸ ਦਾ ਭਾਰੀ ਵਿਰੋਧ ਹੋਇਆ ਔਰ ਇਹ ਚੰਗੀ ਗੱਲ ਹੈ ਵੀ ਇਕੱਲਾ ਇੱਕ ਪੀਰੀਅਡ ਸੀ ਅਸੀਂ 40 ਸਾਲ ਤਾਂ ਅਸੀਂ ਆਪਣੀ ਆਵਾਜ਼ ਆਪ ਹੀ ਸੁਣਦੇ ਰਹੇ ਕਿਉਂਕਿ ਕਿਸੇ ਦੇ ਕੰਨਾਂ ਤੱਕ ਪਹੁੰਚਦੇ ਨਹੀਂ ਸੀ ਲੇਕਿਨ ਇੱਕ ਪਰਸਿਸਟੈਂਸ ਸੀ ਇਹ ਗੱਲ ਜਾਰੀ ਰਹੀ ਪਰ ਇਸ ਵਾਰ ਮੇਨ ਸਟ੍ਰੀਮ ਕੈਨੇਡੀਅਨ ਮੀਡੀਆ ਨੇ ਵੀ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਨੂੰ ਟਿਕ ਕੇ ਬਹਿਣ ਨਹੀਂ ਦਿੱਤਾ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਵੀ ਜਿਵੇਂ ਮੈਂ ਕਿਹਾ ਸੀ ਵੀ ਲਿਬਰਲ ਪਾਰਟੀ ਜਿਹੜੀ ਗਵਰਨਮੈਂਟ ਹੈ ਉਹਨਾਂ ਦੇ ਵੀ 2 ਸਿੱਖ ਪਾਰਲੀਮੈਂਟੇਰੀਅਨਸ ਨੇ ਪ੍ਰੋਮੀਨੈਂਟਲੀ ਪਲੱਸ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੇ ਪਲੱਸ NDP ਪਾਰਟੀ ਦੀ ਕੈਲਗਰੀ ਤੋਂ ਨੁਮਾਇੰਦਾ ਔਰ ਜਦੋਂ ਅਸੀਂ ਉਹਨਾਂ ਬੀਬੀਆਂ ਦੀ
ਸਪੀਚ ਸੁਣਦੇ ਹੋ ਪਾਰਲੀਮੈਂਟ ਦੇ ਵਿੱਚ ਔਰ ਤੁਸੀਂ ਅਨੀਤਾ ਆਨੰਦ ਫੋਰਨ ਮਿਨਿਸਟਰ ਔਰ ਮਾਰਕ ਕਾਰਨੀ ਉਹਨਾਂ ਦੀਆਂ ਸ਼ਕਲਾਂ ਦੇਖੋ, ਸਾਫ਼ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਇਹ ਗਿਲਟੀ ਮਹਿਸੂਸ ਕਰ ਰਹੇ ਨੇ। ਲੇਕਿਨ ਦਬਾਅ ਕਈ ਪਾਸਿਓਂ ਬਣਦਾ ਹੈ ਔਰ ਖ਼ਾਸ ਤੌਰ 'ਤੇ ਟੈਰਿਫ ਦੇ ਮਾਮਲੇ, ਜਿਵੇਂ ਅਮਰੀਕਾ ਨੇ ਕੈਨੇਡਾ ਨੂੰ ਇੱਕ ਪਾਸੇ ਪੁਸ਼ ਕੀਤਾ ਹੋਇਆ, ਇਕਨੋਮਿਕਲ ਰੀਜ਼ਨ, ਫਾਈਨੈਂਸ਼ੀਅਲ, ਬਹੁਤ ਸਾਰੇ ਦਬਾਅ ਥੱਲੇ। ਅਦਰਵਾਈਜ਼ ਤਾਂ 3 ਮਹੀਨੇ ਪਹਿਲਾਂ ਵੀ ਇਨਵਾਈਟ ਕੀਤਾ ਜਾ ਸਕਦਾ ਸੀ, ਅਖੀਰਲੇ 2 ਹਫ਼ਤੇ 'ਚ ਮਿੰਨਤਾਂ ਤਰਲੇ ਕਰਕੇ ਜਿਵੇਂ ਤੁਸੀਂ ਕਿਹਾ ਕਿ ਵੀ ਇਨਵੀਟੇਸ਼ਨ ਲਿਆ। ਲੇਕਿਨ ਇਸ 'ਚ ਜਿਵੇਂ ਅਸੀਂ ਕੱਲ੍ਹ ਇਸ ਨੂੰ ਐਨਾਲਾਈਜ਼ ਕੀਤਾ ਸੀ ਕਿ ਈਵਨ ਜਿਹੜੇ ਨਿਰਪੱਖ ਤੌਰ ਦੇ ਉੱਤੇ ਇਸ ਸਾਰੇ ਨੂੰ ਦੇਖਣ ਵਾਲੇ ਨੇ, ਉਹਨਾਂ ਦਾ ਵੀ ਕਹਿਣਾ ਸੀ ਕਿ ਵੀ ਟੋਟਲ ਕਲੈਪਸ ਹੋ ਗਿਆ, G7 ਦਾ ਕਾਨਸੈਪਟ ਹੀ ਖਤਮ ਹੋ ਗਿਆ। ਹਾਲਾਂਕਿ ਇਸ 50 ਸਾਲਾਂ ਦੇ ਮੌਕੇ ਜਿਹੜਾ ਕੋਈ ਯੂਨੀਕ, ਜਦੋਂ ਟੈਰਿਫ ਵਾਰ ਚੱਲ ਰਹੀ ਹੈ G7 'ਚ ਅਮਰੀਕਾ ਤੋਂ ਇਲਾਵਾ ਬਾਕੀ ਸਾਰੇ ਮੁਲਕ ਤਾਂ ਵਿਕਟਮ ਹੀ ਨੇ ਇਸ ਟੈਰਿਫ ਵਾਰ ਦੇ। ਲੇਕਿਨ ਟਰੰਪ ਆ ਜਾਏ, ਪਹਿਲਾਂ ਤਾਂ ਮਾਰਕ ਕਾਰਨੀ ਨੂੰ ਇਹੀ ਸੀ ਕਿ ਵੀ ਪਤਾ ਨਹੀਂ ਟਰੰਪ ਹੀ ਨਾ ਆਏ ਤਾਂ ਫਿਰ ਬਿਲਕੁਲ ਹੀ ਫੂਕ ਨਿਕਲ ਜਾਏਗੀ। ਟਰੰਪ ਆਇਆ ਵੀ, ਪਰ ਆਇਆ ਵੀ ਨਖਰੇ ਨਾਲ ਤੇ ਗਿਆ ਠੁੱਡ ਮਾਰ ਕੇ, ਵਿੱਚੋਂ ਹੀ ਛੱਡ ਕੇ ਕਿ ਜਿਵੇਂ ਮੈਂ ਵਾਸ਼ਿੰਗਟਨ ਚੱਲਿਆ। ਇਸ ਲਈ ਜਿਹੜਾ ਮੋਦੀ ਦੀ ਇੱਕ ਡਿਜ਼ਾਇਰ ਸੀ ਕਿ ਜੀ ਟਰੰਪ ਨੇ ਹੋਣਾ ਔਰ ਸਾਈਡ ਲਾਈਨ ਤੇ ਮੁਲਾਕਾਤ ਹੋਏਗੀ, ਪਰ ਟਰੰਪ ਨੇ ਮੋਦੀ ਨੂੰ ਵੀ ਮੂੰਹ ਨਹੀਂ ਲਾਇਆ, ਉਹ ਤਾਂ ਬਾਕੀਆਂ ਸਭ ਨੂੰ ਵੀ। ਔਰ ਇਸ ਸਾਰੀ ਫੇਲਿਅਰਸ ਦਾ ਇੱਕ ਪਾਰਟ ਇਹ ਵੀ ਸੀ ਕਿ ਕੋਈ ਹੁਣ ਈਰਾਨ ਦੇ ਉੱਤੇ ਜਿਉਂ ਹੀ, ਕਿਉਂਕਿ ਜਦੋਂ ਕਈ ਘਟਨਾਵਾਂ ਇੱਕੋ ਵੇਲੇ ਰਲ ਜਾਂਦੀਆਂ ਨੇ ਤਾਂ ਇੱਕ ਇਸ ਕਿਸਮ ਦੀ ਖੇਡ ਬਣ ਜਾਂਦੀ ਹੈ ਜਿਹਦੇ 'ਚੋਂ ਕੌਣ ਕਿਵੇਂ ਨਿਕਲੇ ਔਰ ਕਿੱਥੇ ਕਿਹੜਾ ਇਸ਼ੂ ਪ੍ਰੋਮੀਨੈਂਸ ਲੈਂਦਾ ਹੈ। ਕਿਉਂਕਿ ਬਾਕੀ ਇਸ਼ੂ ਤਾਂ ਚੱਲ ਹੀ ਰਹੇ ਸੀ, ਪਰ ਜਿਵੇਂ ਇਜ਼ਰਾਈਲ ਨੇ ਈਰਾਨ ਦੇ ਉੱਤੇ ਧਾਵਾ ਬੋਲਿਆ, ਉਹਨਾਂ ਦੇ ਸਾਇੰਟਿਸਟ ਔਰ ਮਿਲਟਰੀ ਜਨਰਲ ਔਰ ਦੂਸਰੇ ਲੋਕ ਮਾਰ ਮੁਕਾਏ ਔਰ ਈਰਾਨ ਨੇ ਜਵਾਬੀ ਕਾਰਵਾਈ ਵੀ ਕੀਤੀ। ਅੱਜ ਅਸੀਂ 8 ਦਿਨ ਬਾਅਦ ਵੀ ਦੇਖ ਰਹੇ ਹਾਂ ਕਿ ਵੀ ਉਹ ਪਾਰਟ ਅੱਜ ਰਾਤ ਕਿਵੇਂ ਉੱਥੇ ਹੁੰਦੀ ਹੋਏਗੀ, ਵੱਖਰੀ ਲਾਈਨ। ਇਸ ਸਾਰੇ ਦੇ ਚਲਦਿਆਂ ਇਹ ਵੀ ਸੀ ਕਿ ਵੀ ਡੀ ਐਸਕੇਲੇਸ਼ਨ ਦੇ ਲਈ ਜਿਹੜਾ ਉਹ ਕਿਹਾ ਜਾਏ ਦੋਨੋਂ ਧਿਰਾਂ ਨੂੰ, ਲੇਕਿਨ ਟਰੰਪ ਇਸ ਲਈ ਵੀ ਰਾਜੀ ਨਹੀਂ ਸੀ। ਟਰੰਪ ਤਾਂ ਸਟੇਟ ਵੇ ਜਿਹੜੀ ਆ ਕੰਡੈਮਨੇਸ਼ਨ ਔਰ ਐਨਮੀ ਡਿਕਲੇਅਰ ਕਰਨ ਵਾਲੀ ਲਾਈਨ ਹੀ ਸੀ। ਔਰ ਸ਼ਾਇਦ ਇਹ ਵੀ ਇੱਕ ਰੀਜ਼ਨ ਹੋਏਗਾ ਕਿ ਟਰੰਪ ਨੂੰ ਲੱਗਾ ਵੀ ਜਿਹੜੀ ਫਾਈਨਲ ਸਟੇਟਮੈਂਟ ਹੈ ਉਹਦੇ 'ਚ ਉਹ ਨਹੀਂ ਹੋਣਾ ਜੋ ਹੈ, ਤਾਂ ਉਹਨੇ ਵਿੱਚੇ ਛੱਡਿਆ। ਹਾਲਾਂਕਿ ਜਰਮਨ ਨੇ ਤਾਂ ਬਹੁਤ ਪ੍ਰੋ ਜਿਹੜਾ ਇਜ਼ਰਾਈਲ ਲਾਈਨ ਲਈ, ਉਹਨੇ ਤਾਂ ਕਿਹਾ ਕਿ ਜੀ ਇਹ ਇਜ਼ਰਾਈਲ ਇਜ਼ ਡੂਇੰਗ ਆਵਰ ਡਰਟੀ ਵਰਕ, ਨਹੀਂ ਕਿ ਵੀ ਸਾਡਾ ਭੈੜਾ ਕੰਮ ਜਿਹੜਾ ਹੈ ਉਹ ਅਸੀਂ ਜਿਵੇਂ ਹੁੰਦਾ ਵੀ ਅਸੀਂ ਠੇਕੇ ਤੇ ਦੇ ਦਿੱਤਾ ਉਹਨੂੰ ਕਰਨ ਦੇ ਲਈ। ਸੋ ਉਸ ਸਾਰੇ ਟਰੰਪ ਦੇ ਆ ਜਾਣ ਨੇ ਵੀ ਜਿਹੜਾ ਮੋਦੀ ਦੀ ਸਾਈਡ ਲਾਈਨ ਮੀਟ ਤੱਕ ਹੀ ਹੋਣੀ ਸੀ ਉਹ ਤਾਂ ਗਈ ਗੱਲ। ਫਿਰ ਵੀ ਇੰਡੀਆ ਨੇ ਕੋਈ ਨਾ ਕੋਈ ਕੰਪਨਸੇਟ ਕਰਨਾ ਸੀ ਔਰ ਉਹਦੇ 'ਚ ਉਹਨਾਂ ਨੇ ਉਹਨਾਂ ਦੇ ਫੋਰਨ ਸੈਕਟਰੀ ਵਿਕਰਮ ਮਿਸ਼ਰੀ ਨੇ ਦਾਅਵਾ ਕੀਤਾ ਕਿ ਜੀ ਮੋਦੀ ਨੇ ਟਰੰਪ ਦੇ ਨਾਲ 35 ਮਿੰਟ ਗੱਲਬਾਤ ਕੀਤੀ ਔਰ ਟਰੰਪ ਨੂੰ ਕਿਹਾ ਕਿ ਜੀ ਅਸੀਂ ਆਪ ਹੀ ਦੋਨੋਂ ਮੁਲਕਾਂ ਦੇ ਫੌਜੀ ਮੁਖੀਆਂ ਨੇ ਸੀਜ਼ ਫਾਇਰ ਕੀਤਾ ਔਰ ਇਹ ਵੀ ਕਿਹਾ ਜੀ ਅਸੀਂ ਨਾ ਕਿਸੇ ਦੀ ਵਿਚੋਲਗੀ ਕਸ਼ਮੀਰ ਦੇ ਮੁੱਦੇ ਤੇ ਕਬੂਲੀ ਸੀ, ਨਾ ਅਸੀਂ ਕਬੂਲਦੇ ਹਾਂ, ਨਾ ਅਸੀਂ ਕਬੂਲਾਂਗੇ। ਔਰ ਭਾਰਤੀ ਮੀਡੀਆ ਨੇ ਵੀ ਜਿਹੜਾ, ਕਿਉਂਕਿ ਇਹਦੇ ਤੇ ਮੋਦੀ ਨੇ ਆਪਣੇ ਟਵਿੱਟਰ ਤੇ ਤਾਂ ਕੁਛ ਨਹੀਂ ਕਿਹਾ, ਵਿਕਰਮ ਮਿਸ਼ਰੀ ਨੇ ਫੋਰਨ ਅਫੇਅਰਸ ਵੱਲੋਂ ਕਿਹਾ ਜੀ ਇਵੇਂ ਕਿਹਾ। फिर जो गोदी मीडिया, मोदी ने लाल एक आंख दिखा दी, मोदी ने ट्रंप की आंखों में आंखें डाल के कहा कि भाड़ में जाओ तुम, हम कोई परवाह नहीं करते। इदां दी हैडलाइनस उन्होंने NDTV, आज तक, दूजे तीजे जिन्ने उत्थे कोई अर्नाब गोस्वामी तो कोई गोबर आरिया तो दूजे जड़े ने उन्होंने इस सारी लाइन नूं लिया। हालांकि ਇਹ ਕਹੋ ਵੀ ਮਾੜੇ ਦਿਨਾਂ ਦੀ ਗੱਲ ਹੈ, 67 ਆਈ ਹੋਈ ਹੈ ਇਹਦੇ ਤੇ ਮੋਦੀ ਤੇ ਵੀ ਔਰ ਭਾਰਤ ਤੇ ਵੀ। ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਟਰੰਪ ਨੇ ਜਿਹੜਾ ਜਿੱਥੇ ਪਾਕਿਸਤਾਨੀ ਫੌਜੀ ਮੁਖੀ ਨੂੰ ਲੰਚ ਦੇ ਲਈ ਸੱਦਿਆ ਔਰ ਉਸੇ ਦੌਰਾਨ ਉਹਨੇ ਫਿਰ ਅਗੇਨ ਕੁਝ ਘੰਟਿਆਂ ਬਾਅਦ ਹੀ ਉਹਨਾਂ ਨੇ ਕਿਹਾ ਕਿ ਜੀ ਦੋਨੋਂ ਨਿਊਕਲੀਅਰ ਪਾਵਰ ਸੀ, ਉਹਨਾਂ ਦੀ ਸੀਜ਼ ਫਾਇਰ ਕਰਵਾਤਾ ਮੈਂ ਔਰ ਇਹਦੇ ਕਰਕੇ ਜਿਹੜਾ ਲੱਖਾਂ ਜਾਨਾਂ ਬਚ ਗਈਆਂ, ਨਹੀਂ ਤਾਂ ਇਹ ਨਿਊਕਲੀਅਰ ਹੋ ਜਾਣਾ ਸੀ। ਅੱਛਾ। ਸੋ ਇਹ ਵੀ ਇੱਕ ਵੱਡੀ ਫੇਲਰ। ਉਹਦੇ ਤੋਂ ਬਾਅਦ ਹੁਣ ਅਜੇ ਤੱਕ ਭਾਰਤ ਦੀ ਫੋਰਨ ਮਿਨਿਸਟਰੀ ਦਾ ਕੋਈ ਨਹੀਂ ਆਇਆ ਕਿ ਭਾਈ ਇਹ ਅਮਰੀਕਾ ਨੇ ਤਾਂ ਇਹ ਈਵਨ ਜਿਹੜੀ ਫੋਨ ਕਨਵਰਸੇਸ਼ਨ ਦੇ ਦਾਅਵੇ ਸੀ ਉਹਨੂੰ ਵੀ ਝੁਠਲਾ ਦਿੱਤਾ। ਫਿਰ ਮੋਦੀ ਦਾ ਜਿਹਨੂੰ ਬੈਕਡੋਰ ਚੈਨਲ ਰਾਹੀਂ ਇਹ ਸੀ
ਕਿ ਜਿਹੜੀ ਫਾਈਨਲ ਸਟੇਟਮੈਂਟ ਹੈ 7 ਮੁਲਕਾਂ ਦੀ, ਉਹਦੇ 'ਚ ਟੈਰਰਿਜ਼ਮ ਦਾ ਲਫ਼ਜ਼ ਆ ਜਾਏ, ਇੰਟਰਨੈਸ਼ਨਲ ਟੈਰਰਿਜ਼ਮ ਜਾਂ ਟੈਰਰਿਜ਼ਮ ਜੋ ਉਹਨਾਂ ਦਾ ਫੇਵਰੇਟ ਪਾਕਿਸਤਾਨ ਨੂੰ ਵੀ ਬਦਨਾਮ ਕਰਨ ਲਈ ਔਰ ਅਦਰਵਾਈਜ਼ ਹੈ, ਉਹ ਤਾਂ ਕੀ ਆਉਣਾ ਸੀ ਉਹਦੇ 'ਚ ਫਾਈਨਲ ਸਟੇਟਮੈਂਟ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਹੋਇਆ। ਸੋ ਜ਼ਾਹਰ ਹੈ ਕਿ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਉਸ ਦੇ ਵਿੱਚ ਇਸ ਵੇਲੇ ਭਾਰਤ ਮੁੱਖ ਤੌਰ 'ਤੇ ਫਿਗਰ ਕਰਦਾ ਔਰ ਇਹ ਸਾਰੇ ਦੇ ਚੱਲਦੇ ਆ। ਈਵਨ ਜਿਹੜੀ ਹਾਂ ਜਿਵੇਂ ਮੈਂ ਕੱਲ੍ਹ ਕਿਹਾ ਸੀ ਵੀ ਇੱਕੋ ਆਪਣੀ ਪ੍ਰਾਪਤੀ ਜ਼ਰੂਰ ਗਿਣਾ ਸਕਦੇ ਨੇ ਕਿ ਜੀ ਅਸੀਂ ਜਿਹੜਾ ਹਾਈ ਕਮਿਸ਼ਨਰ ਲੈਵਲ ਦੀ ਜਿਹੜੀ ਹੈ ਆਪਸੀ ਸਾਂਝ ਉਸ ਨੂੰ ਰੀਸਟੋਰ ਕਰ ਰਹੇ ਹੈ। ਲੇਕਿਨ ਜਿਉਂ ਹੀ ਮੋਦੀ ਨੇ ਕੈਨੇਡਾ ਛੱਡਿਆ ਔਰ ਉਸ ਤੋਂ ਫੌਰਨ ਬਾਅਦ ਸੀਸਸ ਨੇ ਆਪਣੀ ਰਿਪੋਰਟ ਜਿਹੜੀ ਬਾਅਦ 'ਚ ਪਾਰਲੀਮੈਂਟ 'ਚ ਵੀ ਰੱਖੀ ਔਰ ਆਪਣੇ ਵੈਬਸਾਈਟ 'ਤੇ ਵੀ ਅਪਲੋਡ ਕੀਤੀ 2024 ਦੀ, ਔਰ ਇਹ ਜਿਹੜਾ ਹੈਡਿੰਗ ਵੀ ਇਸ ਸਬਜੈਕਟ ਦਾ ਹੈ ਕਿ ਭਾਈ ਇਹ ਜਿਹੜਾ ਮੋਦੀ ਨੂੰ ਕੁਛ ਘੰਟਿਆਂ ਦੇ ਵਿੱਚ ਹੀ ਜਿਹੜਾ ਉਹਦੇ ਜਾਣ ਦੇ ਉਸ ਦਾ ਜਿਹੜਾ ਉਹ ਕਵਾੜ ਕੀਤਾ ਗਿਆ ਚੰਗੀ ਤਰ੍ਹਾਂ। ਔਰ ਇਹ ਸਾਰੇ ਦੇ ਉੱਤੇ ਇਹਨਾਂ ਦੇ ਆਪਣੇ ਮੀਡੀਆ ਨੇ ਹੀ ਇਹ ਕਿਹਾ ਕਿ ਇਹ ਡੇ ਆਫਟਰ ਮੋਦੀ ਕਾਰਨੀ ਰੀਸੈਟਾਈਜ਼ official Canadian government report doubles down on Niger killing allegation ਕਿ ਵੀ ਅੱਗੇ ਜੋ ਸੀ ਡਬਲ ਡਾਊਨ ਦਾ ਮਤਲਬ ਹੁੰਦਾ ਵੀ ਦੂਣੀ ਸਟਰੈਂਥ ਦੇ ਨਾਲ ਉਹਨਾਂ ਨੇ ਭਾਰਤ ਨੂੰ ਜਿਹੜਾ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਕਿ ਉਹਨਾਂ ਨੇ ਨਿਜਰ ਦੀ ਕਿਲਿੰਗ ਕੀਤੀ ਹੈ। ਔਰ ਇਹ ਵੀ ਕਿਹਾ ਕਿ 2024 ਦੇ ਵਿੱਚ ਵੀ, ਕਿਉਂਕਿ ਰਿਪੋਰਟ 2024 ਨਾਲ ਸੰਬੰਧਿਤ ਹੈ, ਹੁਣ ਅਸੀਂ ਜਿਹੜਾ ਜੂਨ ਮਹੀਨੇ 'ਚ ਗੱਲ ਕਰ ਰਹੇ ਸਾਲਾਨਾ ਰਿਪੋਰਟ ਸੀਸਸ ਉਹਨਾਂ ਦੀ ਜਿਹੜੀ ਹੈ ਮੇਨ ਕੈਨੇਡੀਅਨ ਸਰਵਿਸ ਕੈਨੇਡੀਅਨ ਸਿਕਿਉਰਿਟੀ ਐਂਡ ਇੰਟੈਲੀਜੈਂਸ ਸਰਵਿਸ ਇਹਦੀ ਐਬਰੀਵੇਸ਼ਨ ਹੁੰਦੀ। ਔਰ ਇਸ ਦੇ ਵਿੱਚ ਮੈਂ ਕਿਉਂਕਿ ਰਿਪੋਰਟ ਆਲਰੇਡੀ ਅਵੇਲੇਬਲ ਵੀ ਹੈ ਉਹਨਾਂ ਦੇ ਵੈਬਸਾਈਟ 'ਤੇ, ਪਰ ਮੈਂ ਉਹਦੇ 'ਚੋਂ ਕੁਛ ਜਿਹੜੇ ਮੁੱਖ ਨੇ ਜਿਹੜੀ ਸੀਸਸ ਦੀ ਰਿਪੋਰਟ ਹੈ ਵਿਚ ਨੇਮਡ ਇੰਡੀਆ ਪ੍ਰੋਮੀਨੈਂਟਲੀ, ਉਹਨਾਂ ਕਿਹਾ ਕਿ ਮੇਨ ਪਰਪੀਟਰੇਟਰ ਆਫ ਫੋਰਨ ਇੰਟਰਫੇਰੈਂਸ ਐਂਡ ਐਸਪਾਇਨੇਜ ਅਗੇਂਸਟ ਕੈਨੇਡਾ, ਕਿ ਇਹ ਵੱਡਾ ਐਕਟਰ ਹੈ ਇੰਡੀਆ ਜਿਹੜਾ ਕੈਨੇਡਾ ਦੇ ਮਾਮਲਿਆਂ 'ਚ ਇੰਟਰਫੇਅਰ ਵੀ ਕਰ ਰਿਹਾ ਹੈ ਔਰ ਐਸਪਾਇਨੇਜ ਵੀ, ਐਸਪਾਇਨੇਜ ਜਸੂਸੀ ਨੂੰ ਕਹਿੰਦੇ ਨੇ। ਔਰ ਇਹ 18 ਜੂਨ ਨੂੰ ਹੀ ਰਿਲੀਜ਼ ਹੋਈ ਵੈਨਸਡੇ ਰਿਪੋਰਟ। ਔਰ ਇਹ ਕਿਉਂਕਿ G7 ਸਮਿਟ ਤੋਂ ਬਾਅਦ ਕਾਰਨੀ ਔਰ ਮੋਦੀ ਦੀ ਮੀਟਿੰਗ ਸੀ, ਉਸ ਤੋਂ ਫੌਰਨ ਬਾਅਦ ਇਹ ਹੋਇਆ। ਔਰ ਇਸ ਦੇ ਚੱਲਦਿਆਂ ਜਿਹੜਾ ਅਜੇ ਤੱਕ ਭਾਰਤ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਇਸ ਦੇ ਉੱਤੇ ਕੋਈ ਰਿਐਕਸ਼ਨ ਨਹੀਂ ਦਿੱਤਾ, ਆਉਣ ਵਾਲੇ ਦਿਨਾਂ 'ਚ ਦੇਣਗੇ। ਲੇਕਿਨ ਹੁਣ ਜਿਹੜਾ ਇਸ ਰਿਪੋਰਟ ਦਾ ਮੈਂ ਕੁਛ ਹਿੱਸਾ ਸਾਂਝਾ ਕਰਨਾ ਚਾਹੁੰਦਾ, ਇਹ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਲਿੰਕਸ ਬਿਟਵੀਨ ਦਾ ਗਵਰਨਮੈਂਟ ਆਫ ਇੰਡੀਆ ਐਂਡ ਦਾ ਨਿਜਰ ਮਰਡਰ signal a significant escalation in India's repression efforts against the Khalistan movement and a clear intent to target individuals in North America. ਇਹ ਬੜੀ strong statement ਹੈ ਕਿ ਗਵਰਨਮੈਂਟ ਆਫ ਇੰਡੀਆ ਤੇ ਨਿਜਰ ਦਾ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਦੇ ਕਲੋਜ਼ ਰਿਲੇਸ਼ਨ, ਮਤਲਬ ਉਹਨਾਂ ਦੇ ਹਾਇਰ ਕੀਤੇ ਹੋਏ ਬੰਦੇ ਨੇ। ਇਹ ਜਿਹੜਾ ਗੱਲ ਦੱਸਦੀ ਹੈ ਕਿ ਕਿਵੇਂ ਇੰਡੀਅਨ ਗਵਰਨਮੈਂਟ ਨੇ ਖਾਲਿਸਤਾਨੀ ਐਕਟਿਵਿਸਟ ਦੇ ਖਿਲਾਫ ਜਿਹੜਾ ਹੈ ਉਹ ਨਾਰਥ ਅਮਰੀਕਾ 'ਚ, ਇਕੱਲਾ ਇਹ ਨਹੀਂ ਹੈ ਨਾਰਥ ਅਮਰੀਕਾ ਦੇ ਹਵਾਲੇ ਨਾਲ ਅਸੀਂ ਅਮਰੀਕਾ, ਕੈਨੇਡਾ, ਮੈਕਸੀਕੋ ਵੀ ਕਹਿ ਸਕਦੇ ਕਿ ਉਹਨਾਂ ਦੇ ਯਤਨ ਬਹੁਤ ਤੇਜ਼ ਹੋਏ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ 40 years ਆਫ ਨੈਸ਼ਨਲ ਸਿਕਿਉਰਿਟੀ ਦੀ ਜਿਹੜੀ ਹੈ, ਕਿਉਂਕਿ ਸੀਸਸ ਨੂੰ ਵੀ 40 ਸਾਲ ਹੋਏ ਨੇ, ਇਹ ਵੀ ਉਹਨਾਂ ਨੇ ਨਾਲ ਮਾਰਕ ਕੀਤੀ। ਰੈਫਰਿੰਗ ਟੂ ਦਾ ਕੰਟੀਨਿਊਇੰਗ ਇਨਵੈਸਟੀਗੇਸ਼ਨ ਇਨਟੂ ਦਾ ਮਰਡਰ ਆਫ ਖਾਲਿਸਤਾਨੀ ਐਕਟਿਵਿਸਟ Hardeep Singh Nijjar, who was gunned down at a Gurdwara in June 2023. The CSIS said 4 individuals were arrested in May 2024 and charged with first-degree murder and conspiracy to commit murder, and criminal proceedings were underway. It said investigations, ਉਹਨਾਂ ਨੇ ਕਿਹਾ ਕਿ ਜੀ 4 ਕ੍ਰਿਮੀਨਲ ਫੜੇ ਜਿਨ੍ਹਾਂ ਨੇ ਨਿਜਰ ਦਾ ਮਰਡਰ ਕੀਤਾ, ਉਹਨਾਂ ਦੇ ਉੱਤੇ ਕੇਸ ਚੱਲ ਰਿਹਾ ਔਰ ਅਜੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਪਰ ਜਿਹੜੀ ਗੱਲ ਹੁਣ ਇਟ ਸੈਡ ਇਨਵੈਸਟੀਗੇਸ਼ਨਸ ਪੁਆਇੰਟ ਟੂ ਏ ਲਿੰਕ ਬਿਟਵੀਨ ਏਜੰਟਸ ਆਫ ਦਾ ਗਵਰਨਮੈਂਟ ਆਫ ਇੰਡੀਆ ਐਂਡ ਕ੍ਰਿਮੀਨਲ ਨੈਟਵਰਕਸ ਟੂ ਸੋ ਵਾਇਲੈਂਟ ਐਕਟੀਵਿਟੀ ਇਨ ਸਾਊਥ ਏਸ਼ੀਅਨ ਕਮਿਊਨਿਟੀਜ਼ ਇਨ ਕੈਨੇਡਾ, ਕਿ ਜਿਹੜੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ, ਉਹਦੇ 'ਚ ਸਾਨੂੰ ਸਿੱਧਾ ਲਿੰਕ ਮਿਲਿਆ ਗਵਰਨਮੈਂਟ ਆਫ ਇੰਡੀਆ ਦੇ ਏਜੰਟ ਔਰ ਜਿਹੜਾ ਕ੍ਰਿਮੀਨਲ ਨੈਟਵਰਕ ਉਹਨਾਂ ਨੇ ਖੜਾ ਕੀਤਾ ਹੋਇਆ ਕੈਨੇਡਾ ਦੇ ਵਿੱਚ, ਇਹ ਸਿੱਧੇ ਤੌਰ 'ਤੇ ਇਨਵੋਲਵ ਨੇ। ਔਰ ਇਹ
ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜਿਹੜਾ ਹੈ ਉਹ ਹਿੰਸਾ ਫੈਲਾ ਰਹੇ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ ਨਾਲ ਉਹਨਾਂ ਨੇ ਐਡ ਕੀਤਾ that 6 Indian diplomats were expelled to disrupt this network ਕਿ ਇਹ ਜਿਹੜਾ ਕ੍ਰਿਮੀਨਲ ਨੈਟਵਰਕ ਇਹਨਾਂ ਨੇ ਖੜਾ ਕੀਤਾ ਹੈ 6 ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ ਚੋਂ ਇਸ ਲਈ ਕੱਢਿਆ ਗਿਆ ਤਾਂ ਕਿ ਇਹ ਜਿਹੜਾ ਕ੍ਰਿਮੀਨਲ ਨੈਕਸਸ ਹੈ ਇਹਨਾਂ ਨੇ ਬਣਾਇਆ ਹੋਇਆ ਇਸ ਨੂੰ ਖਤਮ ਕੀਤਾ ਜਾਏ। ਫਿਰ ਉਹਨਾਂ ਨੇ ਕਿਹਾ ਕਿ in October 2024 the Canadian government expelled India's High Commissioner Sanjay Kumar Verma and 5 other embassy officials on charges linked to the case which India roundly denied expelling 6 Canadian diplomats ਕਿ ਉਹਨਾਂ ਨੇ 6 ਕੱਢੇ ਫਿਰ ਇੰਡੀਆ ਨੇ ਵੀ ਕੱਢਤੇ ਔਰ ਇੰਡੀਆ ਨੇ ਡਿਨਾਈ ਕੀਤਾ ਕਿ ਵੀ ਇਹ ਨਹੀਂ ਹੈ। ਹਾਂ ਇਸ ਰਿਪੋਰਟ 'ਚ ਜਿਹੜਾ ਇੰਡੀਅਨ ਮੀਡੀਆ ਜਿਹਨੂੰ ਉਛਾਲ ਰਿਹਾ ਹੈ ਕਿ ਜੀ ਇਹ ਪਹਿਲੀ ਵਾਰ ਹੈ ਕਿ ਉਹਨਾਂ ਨੇ ਆਰਸੀਐਸ ਨੇ ਮੰਨਿਆ ਕਿ ਖਾਲਿਸਤਾਨੀ ਐਕਸਟ੍ਰੀਮਿਸਟ ਗਰੁੱਪ ਵੀ ਨੇ ਜਿਹੜੇ ਪੋਲੀਟੀਕਲੀ ਮੋਟੀਵੇਟਡ ਵਾਇਲੈਂਟ ਐਕਸਟ੍ਰੀਮਿਜ਼ਮ ਪੈਦਾ ਕਰ ਰਹੇ ਨੇ। ਹਾਲਾਂਕਿ ਜਦੋਂ ਮੈਂ ਰਿਪੋਰਟ ਨੂੰ ਡੀਟੇਲ ਨਾਲ ਦੇਖਿਆ ਇਹਦੇ 'ਚ ਉਹਨਾਂ ਨੇ ਕਿਹਾ ਹਾਊਐਵਰ ਇਟ ਸੈਡ ਵਾਈਲ ਸਮ ਆਫ ਖਾਲਿਸਤਾਨੀ ਸੈਪਰੇਟ ਸਪੋਰਟਰਸ ਟੁੱਕ ਪਾਰਟ ਇਨ ਲੈਜੀਟੀਮੇਟ ਪ੍ਰੋਟੈਸਟ ਐਂਡ ਅਦਰ ਐਕਟੀਵਿਟੀਜ਼ ਕਿ ਬਈ ਜਿਹੜਾ ਇੱਕ ਵੱਡਾ ਤਬਕਾ ਹੈ ਉਹ ਲੈਜੀਟੀਮੇਟ ਜਿਹੜਾ ਤੁਸੀਂ ਪੀਸਫੁਲ ਪ੍ਰੋਟੈਸਟ ਜਾਂ ਦੂਸਰਾ ਕਰਦੇ ਹੋ ਓਨਲੀ ਏ ਸਮਾਲ ਗਰੁੱਪ ਆਫ ਇੰਡੀਵਿਜੂਅਲਸ ਉਹ ਵੀ ਅਜੇ ਕੋਈ ਫੜਿਆ ਨਹੀਂ ਹੈ ਕੈਨੇਡਾ ਨੇ ਜਾਂ ਆਇਡੈਂਟੀਫਾਈ ਨਹੀਂ ਕੀਤਾ ਪਰ ਲੇਕਿਨ ਉਹਨਾਂ ਨੇ ਜ਼ਰੂਰ ਕਿਹਾ ਕਿ ਓਨਲੀ ਏ ਸਮਾਲ ਗਰੁੱਪ ਆਫ ਇੰਡੀਵਿਜੂਅਲਸ ਆਰ ਕੰਸੀਡਰਡ ਖਾਲਿਸਤਾਨੀ ਐਕਸਟ੍ਰੀਮਿਸਟ ਬਿਕੋਜ਼ they continue to use Canada as a base for promotion, fundraising और planning of violence primarily in India। ਹਾਲਾਂ ਇਹ ਨਹੀਂ ਹੈ ਵੀ ਕਿਸੇ ਖਾਲਿਸਤਾਨੀ ਨੇ ਕੈਨੇਡਾ ਦੀ ਧਰਤੀ ਤੇ ਵਾਇਲੈਂਸ ਕੀਤੀ ਹੈ ਉਹਨੂੰ ਵੀ ਇਹ ਵੀ ਕਿਉਂਕਿ ਇੰਡੀਅਨ ਚਾਰਜ ਹੈ ਉਹਨਾਂ ਨੇ ਕਰ ਲਿਆ ਕਿ ਜੀ ਫੰਡ ਜੇ ਹੁਣ ਪੰਜਾਬ ਦੇ ਵਿੱਚ ਜਿਹੜੇ ਇੰਨੇ ਜੁਝਾਰੂ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਹੈ ਉਹਨਾਂ ਦੇ ਬੱਚਿਆਂ ਦੀ ਫੀਸ ਹੈ ਐਜੂਕੇਸ਼ਨ ਹੈ ਉਹਨਾਂ ਦੇ ਅੱਗੋਂ ਪੇਰੈਂਟਸ ਬਜ਼ੁਰਗ ਪੇਰੈਂਟਸ ਦਾ ਉਹਨੂੰ ਵੀ ਇੰਡੀਆ ਨੇ ਲੇਬਲ ਕਰਦੇ ਨੇ ਕਿ ਜੀ ਦੇਖੋ ਇਹ ਉਹਨਾਂ ਦੀ ਅੱਤਵਾਦੀਆਂ ਦੀ ਮਦਦ ਕਰਦੇ ਨੇ। ਸੋ ਇਹਨਾਂ ਕੁ ਜਿਹੜਾ ਉਹਨਾਂ ਨੇ ਸੀਸਸ ਨੇ ਕਿਹਾ ਕਿ ਬੇਸ਼ੱਕ 2024 ਦੇ ਵਿੱਚ ਕੋਈ ਜਿਹੜੀ ਹੈ ਵਾਇਲੈਂਟ ਐਕਟੀਵਿਟੀ ਕੈਨੇਡਾ ਦੇ ਵਿੱਚ ਨਹੀਂ ਹੋਈ ਬਟ ਸੈਡ ਦੇਅਰ ਓਨ ਗੋਇੰਗ ਇਨਵੋਲਵਮੈਂਟ ਇਨ ਵਾਇਲੈਂਟ ਐਕਟੀਵਿਟੀਜ਼ ਇਹ ਜਿਹੜਾ ਕੱਲ੍ਹ ਨੂੰ ਕੀ ਹੁੰਦਾ ਇਹ ਉਹਦੇ 'ਚ ਇਹਨਾਂ ਦੀ ਓਨ ਗੋਇੰਗ ਐਕਟੀਵਿਟੀ ਹੈ। ਫਿਰ ਇਸ ਰਿਪੋਰਟ ਦੇ ਵਿੱਚ ਜਿਹੜੀ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਇੰਡੀਅਨ ਸਿਸਟਮ ਦੀ ਦਖਲਅੰਦਾਜ਼ੀ ਹੈ ਉਹਦੀ ਗੱਲ ਵੀ ਰਿਪੋਰਟ ਸੈਟ ਕੈਨੇਡਾ ਮਸਟ ਰਿਮੇਨ ਵਿਜੀਲੈਂਟ ਅਬਾਊਟ ਕੰਟੀਨਿਊਡ ਫੋਰਨ ਇੰਟਰਫੇਰੈਂਸ conducted by the government of India not only within ethnic, religious and cultural communities but also in Canada's political system। ਇਸ ਤੋਂ ਸਟਰੋਂਗ ਕੀ ਹੋਏਗਾ ਕਿ ਵੀ ਇਸ ਤੋਂ ਵਿਜੀਲੈਂਟ ਰਹਿਣ ਦੀ ਲੋੜ ਹੈ ਕਿਉਂਕਿ ਭਾਰਤੀ ਹਕੂਮਤ ਲਗਾਤਾਰਤਾ ਦੇ ਨਾਲ ਜਿਹੜੀ ਹੈ ਕੈਨੇਡਾ 'ਚ ਐਥਨਿਕ ਜ਼ਾਹਰ ਹੈ ਤਿੰਨੋਂ ਹੀ ਚੀਜ਼ਾਂ ਸਿੱਖਾਂ ਦੇ ਮਾਮਲੇ 'ਚ ਰਿਲੀਜੀਅਸ ਐਂਡ ਕਲਚਰਲ ਉਹਦੇ 'ਚ ਤਾਂ ਇਹ ਇਨਵੋਲਵ ਹੋ ਕੇ ਇੰਟਰਫੇਅਰ ਕਰ ਹੀ ਰਹੇ ਨੇ ਵਾਇਲੈਂਸ ਵੀ ਕਰ ਰਹੇ ਨੇ ਬਟ ਆਲਸੋ ਇਨ ਕੈਨੇਡਾਜ਼ ਪੋਲੀਟੀਕਲ ਸਿਸਟਮ ਔਰ ਉਹਦੇ 'ਚ ਉਹਨੇ ਕਿਹਾ ਵੀ ਕਿਉਂਕਿ ਇਹ ਜਿਹੜਾ ਅਫੀਸ਼ੀਅਲ ਕਮਿਸ਼ਨ ਬਣਿਆ ਸੀ ਜਸਟਿਸ ਹੋਕ ਕਮਿਸ਼ਨ 192 ਸਫ਼ੇ ਦੀ ਉਹਨਾਂ ਦੀ ਰਿਪੋਰਟ ਸੀ ਉਸ ਦੇ ਉੱਤੇ ਬੇਸਡ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਅਫੀਸ਼ੀਅਲ ਕਮਿਸ਼ਨਸ ਐਲੀਗੇਸ਼ਨ ਅਗੇਂਸਟ ਨਿਊ ਦਿੱਲੀ ਆਫ ਪੋਲੀਟੀਕਲ ਇੰਟਰਫੇਰੈਂਸ ਐਂਡ ਦਾ ਅਲੈਜਡ ਯੂਜ਼ ਆਫ ਪ੍ਰੋਕਸੀਜ਼ ਟੂ ਇਨਫਲੂਐਂਸ ਇਲੈਕਸ਼ਨਸ ਬਾਈ ਦਾ ਇੰਡੀਅਨ ਗਵਰਨਮੈਂਟ ਇਨ ਜਨਵਰੀ ਦਿਸ ਈਅਰ ਕਿ ਆ ਜਿਹੜੀ 2024 ਦੇ ਵਿੱਚ ਚੋਣਾਂ ਹੋਈਆਂ ਉਸ ਦੇ ਵਿੱਚ ਪ੍ਰੋਕਸੀਜ਼ ਨੂੰ ਯੂਜ਼ ਕਰਕੇ ਇੰਡੀਅਨ ਗਵਰਨਮੈਂਟ ਨੇ ਜਿਹੜੇ ਪੈਸੇ ਨੇ ਉਹ ਪੰਪ ਕੀਤੇ ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ the Ministry of External Affairs had denied these allegations। ਉਹਨਾਂ ਨੇ ਕਿਹਾ ਜੀ ਨਹੀਂ ਇੰਡੀਆ ਨੇ ਵੀ ਅਸੀਂ ਨਹੀਂ ਕੀਤਾ ਔਰ ਇਸ ਦੇ ਨਾਲ ਉਹਨਾਂ ਨੇ ਮੋਦੀ ਦੇ ਉੱਤੇ ਵੀ ਫਿਰ ਡਾਇਰੈਕਟ ਵਿਦ ਇਨ ਇੰਡੀਆ ਹਿੰਦੂਤਵਾਦੀ ਪੋਲੀਟਿਕਸ ਨੂੰ ਕਿਵੇਂ ਵਰਤਿਆ ਜਾ ਰਿਹਾ ਵੀ ਇਸ ਰਿਪੋਰਟ ਦਾ ਹਿੱਸਾ ਹੈ ਔਰ ਉਹਨਾਂ ਨੇ ਕਿਹਾ ਕਿ ਇੰਡੀਆ ਇਟਸ ਐਲੀਗੇਸ਼ਨ ਔਨ ਟਰਾਂਸਨੈਸ਼ਨਲ ਰਿਪਰੈਸ਼ਨ ਵਿਦ ਇੰਡੀਆਜ਼ 2024 ਇਲੈਕਸ਼ਨ ਆਊਟਕਮ and Modi government's Hindu nationalist policy agenda in particular। ਮੋਦੀ ਦੇ ਹਿੰਦੂ ਨੈਸ਼ਨਲਿਸਟ ਏਜੰਡੇ ਬਾਰੇ ਸੀਸੀਸ ਰਿਪੋਰਟ ਕਹਿੰਦੀ ਹੈ ਪ੍ਰਾਈਮ ਮਿਨਿਸਟਰ ਮੋਦੀ ਐਂਡ ਹਿਸ ਕੋਰ ਮਿਨਿਸਟਰਸ ਐਂਡ ਐਡਵਾਈਜ਼ਰਸ ਆਰ ਕੀਨ ਟੂ ਬਿਲਡ ਇੰਡੀਆਜ਼ ਗਲੋਬਲ ਇਨਫਲੂਐਂਸ ਐਂਡ ਕਾਊਂਟਰ ਐਨੀ ਐਕਟੀਵਿਟੀ ਦੇ ਕੰਸਿਡਰ ਐਜ਼ ਐਂਟੀ ਇੰਡੀਆ ਐਟ ਹੋਮ ਔਰ ਅਬਰੋਡ in the name of domestic stability and prosperity ਕਿ ਵੀ ਇਹ ਇੰਨਾ ਜਿਹੜਾ ਸੋਲਿਡ ਹਿੰਦੂਤਵਾ ਗਰੁੱਪ ਹੈ
ਇਹ ਕੋਈ ਵੀ ਗੱਲ ਮੋਦੀ ਦੇ ਜਾਂ RSS ਜਾਂ ਹਿੰਦੂਤਵਾ ਦੇ ਖਿਲਾਫ ਨਾ ਭਾਰਤ ਸੁਣਨਾ ਚਾਹੁੰਦੇ ਨੇ, ਨਾ ਹੀ ਕਿਤੇ ਬਾਹਰ ਸੁਣਨਾ ਚਾਹੁੰਦੇ ਨੇ। ਇਸ ਲਈ ਇਹ ਵਾਇਲੈਂਸ ਦਾ ਸਹਾਰਾ ਲੈ ਰਹੇ ਨੇ, ਕਿਉਂਕਿ ਇਹ ਜਿਹੜਾ ਉਹਨਾਂ ਦੇ ਕੋਰ ਮਿਨਿਸਟਰਸ ਐਂਡ ਐਡਵਾਈਜ਼ਰਸ ਆਰ ਕੀਨ ਟੂ ਬਿਲਡ ਇੰਡੀਆਜ਼ ਗਲੋਬਲ ਇਨਫਲੂਐਂਸ ਐਂਡ counter any activity they consider as anti-India at home or abroad in the name of domestic stability and prosperity। और ये उन्होंने ये सारे नू जिहड़ा CSIS रिपोर्ट ने होर भी मुल्कां नू पॉइंट आउट कीता है, पर असी समझते हैं कि भी अजे क्योंकि भारत के विदेश मंत्रालय ने इत्ते रिएक्ट नहीं किया, चीकां ही मारनगे। पर अफसोस इस गल दा है भी ये CSIS रिपोर्ट ਜਿਹੜਾ ਮਾਰਕ ਕਾਰਨੀ ਦੇ ਸਾਹਮਣੇ ਸੀ, ਕਿਉਂਕਿ 2 ਦਿਨ ਬਾਅਦ ਮੀਟ ਤੋਂ ਤਾਂ ਉਹਨੇ ਰਿਲੀਜ਼ ਕੀਤੀ CSIS ਨੇ। ਇਹਦੇ ਬਾਵਜੂਦ ਜਿੰਨਾ ਮਰਜ਼ੀ ਦਬਾਅ ਮਾਰਕ ਕਾਰਨੀ ਤੇ ਹੁੰਦਾ, ਅਮਰੀਕਾ ਦਾ ਹੁੰਦਾ ਜਾਂ ਇਟਲੀ ਜਾਂ ਫਰਾਂਸ ਦਾ ਹੁੰਦਾ, ਮੋਦੀ ਨੂੰ ਇਨਵਾਈਟ ਨਹੀਂ ਸੀ ਕਰਨਾ ਚਾਹੀਦਾ। ਪਰ ਚਲੋ ਬਾਕੀ ਜਿਸ ਅੰਦਾਜ਼ ਸਿੱਖਾਂ ਨੇ ਵਿਰੋਧ ਕੀਤਾ, ਜ਼ੋਰਦਾਰ ਪ੍ਰੋਟੈਸਟ ਆਟਵਾ ਦੇ ਵਿੱਚ ਵੀ, ਕੈਲਗਰੀ ਦੇ ਵਿੱਚ ਵੀ, ਮੌਕੇ ਦੇ ਉੱਤੇ ਵੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ, ਔਰ ਜਿਵੇਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਐਕਸਪੋਜ਼ਰ ਮਿਲਿਆ, ਇਹ ਮੈਂ ਸਮਝਦਾ ਵੀ ਇਹ ਜਿਵੇਂ ਕਹਿੰਦੇ ਨੇ ਵੀ ਬੇਇੱਜ਼ਤੀ ਕਰਵਾਉਣ ਮੋਦੀ ਆਇਆ ਸੀ ਤੇ ਜੁੱਤੀਆਂ ਖਾ ਕੇ ਗਿਆ, ਔਰ ਅਜੇ ਵੀ ਪਿੱਛੋਂ ਵੀ ਜੁੱਤੀਆਂ ਹੀ ਪੈ ਰਹੀਆਂ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਔਰ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਤਪਤ ਕੜਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨਿਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਟਰੰਪ ਅਤੇ ਪਾਕਿਸਤਾਨ ਦੇ ਫੌਜੀ ਮੁਖੀ ਆਸਮ ਮਨੀਰ ਵਿੱਚ ਲੰਚ ਦੌਰਾਨ ਹੋਈ ਮੀਟਿੰਗ ਸੰਬੰਧੀ ਪਾਕਿਸਤਾਨ ਦੇ ਫੌਜੀ ਪਬਲਿਕ ਰਿਲੇਸ਼ਨਜ਼ ਮਹਿਕਮੇ ਯਾਨੀ ਕਿ ISPR ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪ੍ਰੈਜ਼ੀਡੈਂਟ ਟਰੰਪ ਪਾਕਿਸਤਾਨ ਨਾਲ ਵਪਾਰਕ ਸਾਂਝਾਂ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ ਤੇ ਹੋਰ ਵੀ ਕਾਫੀ ਗੱਲਾਂ ਹੋਈਆਂ ਨੇ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਿਆਸਤ ਦੇ ਵਿੱਚ ਇੰਨੀ ਤੇਜ਼ੀ ਨਾਲ ਤਬਦੀਲੀ ਹੁੰਦੀ ਹੈ। ਬਹੁਤ ਵਾਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ, ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਜ਼ੋਰਾਵਰਾਂ ਦਾ 3700 ਹੁੰਦਾ ਹੈ। ਤੇ ਕੱਲ ਜਿਵੇਂ ਸਾਡੇ ਵਿਊਅਰ ਬਿਲਾਲ ਸਾਹਿਬ ਨੇ ਲਿਖਿਆ ਸੀ ਕਿ ਭਾਈ ਸਾਡੇ ਖਿੱਤੇ 'ਚ ਤਾਂ ਜਿਸਕੀ ਲਾਠੀ ਉਸਕੀ ਭੈਂਸ, ਮੱਝ ਭਾਵੇਂ ਤੁਸੀਂ ਖਰੀਦ ਕੇ ਲਿਆਂਦੀ ਹੈ, ਰਸੀਦ ਵੀ ਦਿਖਾਉਂਦੇ ਫਿਰੋ, ਜਿਹਨੇ ਡੰਡਾ ਫੜਿਆ ਉਹ ਕਹਿੰਦਾ ਵੀ ਮੇਰੀ ਹੈ। ਸੋ ਕਿਵੇਂ ਚੇਂਜਸ ਹੁੰਦੀਆਂ ਨੇ, ਕਿਵੇਂ ਭਾਰਤ ਦਾ ਜ਼ੋਰ ਲੱਗਾ ਹੋਇਆ ਸੀ ਪਾਕਿਸਤਾਨ ਨੂੰ ਆਈਸੋਲੇਟ ਕਰਨ 'ਚ ਇੰਟਰਨੈਸ਼ਨਲੀ, ਐਪੀ ਸੈਂਟਰ ਆਫ ਟੈਰਰਿਜ਼ਮ ਕਹਿ ਕੇ, ਔਰ ਜਦੋਂ ਉਸਾਮਾ ਪਾਕਿਸਤਾਨ ਦੇ ਵਿੱਚ ਮਾਰਿਆ ਗਿਆ ਔਰ ਉਸ ਦਾ ਹਾਈਡ ਆਊਟ ਜ਼ਾਹਰ ਹੈ, ਉੱਥੇ ਲਗਭਗ 9-10 ਸਾਲ ਬਾਅਦ ਉਹਦੀ ਕਿਲਿੰਗ ਹੋਈ ਅਮਰੀਕਨਾਂ ਨੇ ਔਰ ਇਹਨਾਂ ਦੇ ਸੀਲ ਜਿਹਨੂੰ ਕਹਿੰਦੇ ਨੇ ਨੇਵਲ, ਔਰ ਕਿਵੇਂ ਉਹ ਹੋਇਆ, ਉਹਦੇ 'ਚ ਵੀ ਪਾਕਿਸਤਾਨ ਕਾਫੀ ਉਹ ਇੱਕ ਕਮਜ਼ੋਰ ਪਲ ਸੀ ਕਿ ਭਾਈ ਜਿਹੜਾ ਇੱਕ ਪਾਸੇ ਪਾਕਿਸਤਾਨ ਜਿਹੜਾ ਹੈ ਉਹ ਸਾਥੀ ਸੀ ਵਾਰ ਅਗੇਂਸਟ ਟੈਰਰਿਜ਼ਮ ਤੇ ਔਰ ਆਪਣਾ ਸਿਵਿਲੀਅਨ ਔਰ ਫੌਜੀ ਨੁਕਸਾਨ ਵੀ ਕਰਵਾ ਰਿਹਾ ਸੀ, ਲੇਕਿਨ ਦੂਸਰੇ ਪਾਸੇ ਇਹ ਵੀ ਹਿਫਾਜ਼ਤ ਦੀ ਲਾਈਨ ਹੀ ਸੀ। ਲੇਕਿਨ ਔਰ ਉਸ ਤੋਂ ਬਾਅਦ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਅਮਰੀਕਨ ਪਾਲਿਸੀ ਘਾੜਿਆਂ ਨੇ 9/11 ਤੋਂ ਬਾਅਦ ਕਿਵੇਂ ਡੀਹਾਈਫਨੇਟ ਕੀਤਾ ਇੰਡੀਆ ਨੂੰ। ਉਹਨਾਂ ਨੇ ਜਿਹੜਾ ਉਹ ਸਪੈਸ਼ਲ ਜਿਹੜਾ ਇੱਕ ਰਿਲੇਸ਼ਨਸ਼ਿਪ ਅਮਰੀਕਾ ਇੰਡੀਆ ਦੀ ਐਸਟੈਬਲਿਸ਼ ਹੋਈ, ਲੌਜਿਸਟਿਕਸ ਸਾਂਝਾਂ ਉਹ ਕੁਆਡ ਤੱਕ ਪਹੁੰਚੀਆਂ, ਔਰ ਈਵਨ ਇੰਡੀਆ ਨੇ ਵੀ ਰਸ਼ੀਆ ਵੱਲੋਂ ਪੈਰ ਖਿੱਚਣੇ ਸ਼ੁਰੂ ਕੀਤੇ ਜਿਹੜੇ ਨੇ, ਔਰ ਅਮਰੀਕਨ ਇਕਵਿਪਮੈਂਟ ਹਥਿਆਰ ਲੈਣੇ ਸ਼ੁਰੂ ਕੀਤੇ। ਅਲਟੀਮੇਟਲੀ ਤਾਂ ਵੱਡੀ ਖੇਡ ਹਥਿਆਰਾਂ ਦੇ ਵੇਚਣ ਦੀ ਵੀ ਹੁੰਦੀ ਹੈ ਇਹਨਾਂ ਮੁਲਕਾਂ ਦੀ। ਔਰ ਉਸ ਸਾਰੇ ਦੇ ਚੱਲਦਿਆਂ ਅਮਰੀਕਾ ਦਾ ਪਾਕਿਸਤਾਨ ਪ੍ਰਤੀ ਜਿਹੜਾ ਰਵੱਈਆ ਹੈ ਉਹ ਇਸ ਕਿਸਮ ਦਾ ਠੰਡਾ ਹੁੰਦਾ ਚਲਾ ਗਿਆ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਤਾਂ ਆਲਮੋਸਟ ਫਰੀਜ਼ ਵਾਂਗ ਹੀ ਸੀ, ਔਰ ਇਹਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੋਈ ਡਾਇਰੈਕਟ ਜਿਹੜੀ ਹੈ ਉਹ ਕਾਲ ਵੀ ਨਹੀਂ ਸੀ ਕੀਤੀ। ਔਰ ਇੰਡੀਆ ਦੇ ਨਾਲ ਤਾਂ ਇਹਨਾਂ ਮੋਦੀ ਇਸ ਸਾਰੇ ਪੀਰੀਅਡ ਦੇ ਵਿੱਚ ਜੇ ਇਹ ਕਹਿਣਾ ਹੋਵੇ ਵੀ 10 ਵਾਰ ਤੋਂ ਜ਼ਿਆਦਾ ਮੋਦੀ ਦੀ ਵਿਜ਼ਿਟ ਅਮਰੀਕਾ ਦੀ ਹੋਈ, ਔਰ ਇਸੇ ਪੀਰੀਅਡ ਦੇ ਵਿੱਚ ਜਿਹੜਾ ਹੈ ਉਹ ਅਮਰੀਕੀ ਪ੍ਰੈਜ਼ੀਡੈਂਟ ਹਾਲਾਂ ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਕ੍ਰਾਈਮ ਸਾਹਮਣੇ ਆਉਂਦਿਆਂ 2024 ਵਾਲੇ 26 ਜਨਵਰੀ ਦੇ ਫੰਕਸ਼ਨ ਤੇ ਉੱਤੇ ਬਾਈਡਨ ਨਹੀਂ ਗਿਆ, ਲੇਕਿਨ ਉਹਨੇ ਰਿਪਬਲਿਕ ਡੇ 'ਚ ਵੀ ਹੋਣਾ ਸੀ। ਇਵੇਂ ਲੱਗਣ ਲੱਗ ਗਿਆ ਸੀ ਕਿ ਵੀ ਅਮਰੀਕਾ ਔਰ ਇੰਡੀਆ ਜਿਵੇਂ ਉਹ ਸਾਰਾ ਸੌਦਾ ਵਿਕਦਾ ਸੀ ਕਿ ਜੀ ਇੱਕ ਅਸੀਂ ਲਾਰਜੈਸਟ ਡੈਮੋਕ੍ਰੇਸੀ ਹੈ, ਤੁਸੀਂ ਗ੍ਰੇਟੈਸਟ ਡੈਮੋਕ੍ਰੇਸੀ ਹੋ, ਔਰ ਪਾਕਿਸਤਾਨ ਨੂੰ ਜਿਹੜਾ ਉਹ ਖੂੰਜੇ ਲਾਉਣ ਦੀ ਲਾਈਨ ਇੰਡੀਆ ਤਾਂ ਆਪਣਾ ਕਰ ਹੀ ਰਿਹਾ ਸੀ, ਹੁਣ ਵੀ ਉਹ ਕੋਈ ਪਲੇਟਫਾਰਮ ਤਾਂ ਨਹੀਂ ਛੱਡਦਾ। ਔਰ ਇਸ ਸਾਰੇ ਦੇ ਚੱਲਦਿਆਂ ਜ਼ਾਹਰ ਹੈ ਪਾਕਿਸਤਾਨ ਚੀਨ ਦੇ ਹੋਰ ਕਰੀਬ ਹੋਇਆ, ਔਰ ਇਸੇ 'ਚੋਂ ਹੀ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਭਾਰਤ ਨੇ ਜਿਹੜਾ ਉਹ ਕੀ ਵੈਂਚਰ ਸੀ, ਸਾਂਝਾ ਸੀ, ਜਾਂ ਇਹਨੂੰ ਕਹਿੰਦੇ ਨੇ ਕਿ ਉਹ ਵਿੰਕ ਕੀਤਾ ਵੀ ਕਰ ਲਓ। ਜਿਵੇਂ 5 ਅਗਸਤ 2019 ਨੂੰ ਭਾਰਤ ਨੇ ਬਿਲਕੁਲ ਆਪਣੀਆਂ ਇੰਟਰਨੈਸ਼ਨਲ ਲਾਅ ਦੀਆਂ ਧੱਜੀਆਂ ਉਡਾਉਂਦੇ ਆ, UN ਚਾਰਟਰ ਔਰ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਦੀਆਂ ਧੱਜੀਆਂ ਉਡਾਉਂਦੇ ਆ, ਜੰਮੂ ਕਸ਼ਮੀਰ ਨੂੰ ਜਿਹੜਾ ਉਹ ਸੂਬੇ ਦੇ ਤੌਰ ਤੇ ਵੀ ਉਹਦਾ ਵਜੂਦ ਖਤਮ ਕਰ ਦਿੱਤਾ, ਆਰਟੀਕਲ 370 35 ਇਹ ਵੀ ਖਤਮ ਕਰਤਾ, ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਔਰ ਇੰਨਾ ਕੁ ਭੁੱਤਰ ਗਿਆ ਅਮਿਤ ਸ਼ਾਹ ਔਰ ਮੋਦੀ ਕਿ ਅਮਿਤ ਸ਼ਾਹ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਕਿ ਅਬ ਹਮ पाकिस्तान ऑक्यूपाइड कश्मीर भी लेंगे और अक्साई चिन भी लेंगे। ਹੁਣ ਅਕਸਾਈ ਚਿੰਨ ਉਹ 32,000 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਚਾਈਨਾ ਨੇ 62 ਦੇ ਵਿੱਚ ਇਹਨਾਂ ਤੋਂ ਖੋਇਆ ਹੋਇਆ, ਕਿਉਂਕਿ ਪਾਕਿਸਤਾਨ ਦਾ ਚਾਈਨ ਦਾ ਕਲੇਮ ਹੈ ਕਿ ਉਹਨਾਂ ਦੀ ਟੈਰੀਟਰੀ ਹੈ। ਸੋ ਇੰਨੀ ਦਿਲ ਵਧੀ, ਔਰ ਇਹਨਾਂ ਦੇ ਜਨਰਲ ਜਿਹੜੇ ਨੇ ਫਿਰ ਉਸ ਤੋਂ ਬਾਅਦ ਇਸ ਕਿਸਮ ਦੇ ਫੌਜੀ ਚੀਫ ਕਿ ਜੀ ਅਸੀਂ ਇੱਕੋ ਵੇਲੇ ਪਾਕਿਸਤਾਨ ਔਰ ਚੀਨ ਦੋਨਾਂ ਨੂੰ ਅਸੀਂ ਹੈਡ ਔਨ ਲੈ ਸਕਦੇ ਹਾਂ, ਸਾਡੀ ਇੰਨੀ ਤਾਕਤ ਹੈ। ਔਰ ਦੂਸਰਾ ਉਹ ਹਾਲਾਂ ਚੀਨ ਨੇ 5 ਅਗਸਤ 2019 ਦੇ ਉਹ ਸਾਰੇ ਦਾ
ਇਹਨਾਂ ਨੂੰ ਖਮਿਆਜ਼ਾ ਤਾਂ ਭੁਗਤਾਇਆ ਗਲਵਾਨ ਵੈਲੀ ਦੇ ਵਿੱਚ, ਕਿਉਂਕਿ 2020 ਦੇ ਚੱਲਦੇ ਆ ਕੋਵਿਡ ਦੀ ਵੀ ਸ਼ੁਰੂਆਤ ਹੋਈ। ਬਿਲਕੁਲ। ਲੇਕਿਨ ਉਸੇ ਪੀਰੀਅਡ 'ਚ ਹੀ ਜੂਨ 2020 ਦੇ ਵਿੱਚ ਭਾਰਤ ਦੇ 15 ਤੋਂ 20 ਸੋਲਜਰ, ਉਹਨਾਂ ਦੇ ਆਫੀਸਰ ਵੀ, ਕੁਝ POW ਲਏ, ਕੁਝ ਨੂੰ ਮੁੱਕਿਆਂ ਡਾਂਗਾਂ ਦੇ ਨਾਲ ਹੀ ਮੁਕਾਇਆ, ਕੋਈ ਗੋਲੀ ਨਹੀਂ ਚੱਲੀ। ਔਰ ਫਿਰ ਆਲਮੋਸਟ ਇਹਨਾਂ ਦੇ ਆਪਣੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਉਹ ਪੈਂਗੋਂਗ ਸੋ ਤੇ ਹੋਏ, ਉਹ ਡੈਪਚੌਂਗ ਹੋਏ, ਡੈਪਸੌਂਗ ਹੋਏ। ਉਸ ਤੋਂ ਪਹਿਲਾਂ 2017 'ਚ ਡੋਕਲਾਮ 'ਚ ਵੀ ਇਹਨਾਂ ਨੇ ਜੁੱਤੀਆਂ ਖਾਧੀਆਂ। ਲੇਕਿਨ ਇਹ ਸਾਰੇ ਦੇ ਚਲਦਿਆਂ ਵੀ ਇਹਨਾਂ ਦਾ ਜਿਹੜਾ ਈਗੋਗ੍ਰਾਫ ਤਾਂ ਆਪਣੀ ਥਾਂ, ਲੇਕਿਨ ਇਹਨਾਂ ਦੇ ਦਾਅਵੇ ਔਰ ਪਾਕਿਸਤਾਨ ਨੂੰ ਜਿਹੜਾ ਉਹ ਬਿਲਕੁਲ ਉਸ ਨੂੰ ਕਰਸ ਕਰਨਾ ਬਰਾਬਰ ਜਾਰੀ ਰਿਹਾ ਹਰ ਫੋਰਮ ਦੇ ਉੱਤੇ। ਉਹ UN ਦੇ ਵਿੱਚ ਹੋਏ, ਕੋਈ ਇੰਟਰਨੈਸ਼ਨਲ ਮੀਟ ਹੋਏ, ਕੋਈ ਹੈਲਥ ਇਸ਼ੂ ਦੇ ਕੋਈ ਮੀਟ ਹੋਏ, ਹਰ ਪਾਸੇ ਉਹਨਾਂ ਦਾ ਚੱਲਦਾ ਰਿਹਾ। ਔਰ ਜ਼ਾਹਿਰ ਹੈ ਕਿ ਵੀ ਉਹਨਾਂ ਦਾ ਇੰਨਾ ਹੌਸਲਾ ਵਧਿਆ ਕਿ ਮੋਦੀ ਅਮਰੀਕਾ ਦੀ ਧਰਤੀ 'ਤੇ ਆ ਕੇ ਜਿਹੜਾ ਉਹ ਹਿਊਸਟਨ ਦੇ ਵਿੱਚ ਅਬ ਕੀ ਬਾਰ ਟਰੰਪ ਸਰਕਾਰ ਵੋਟਾਂ ਮੰਗ ਰਿਹਾ ਟਰੰਪ ਲਈ, ਔਰ ਲੱਖਾਂ ਲੋਕ ਉੱਥੇ ਗੁਜਰਾਤ ਇਕੱਠੇ ਕਰਕੇ ਨਮਸਤੇ ਟਰੰਪ ਉਸ ਨੂੰ ਕਰ ਰਹੇ। ਸੋ ਉਹਨਾਂ ਨੂੰ ਇਹ ਲੱਗਦਾ ਸੀ, ਔਰ ਭਾਰਤ ਦੇ ਲੋਕਾਂ ਨੂੰ ਵੀ ਉਹਨਾਂ ਨੇ ਇਹ ਸੌਦਾ ਵੇਚਿਆ ਕਿ ਜੀ ਟਰੰਪ ਔਰ ਮੋਦੀ ਤਾਂ ਮੋਦੀ ਦਾ ਇਸ਼ਾਰਾ ਸਮਝਦੇ ਆ। ਟਰੰਪ ਜਿਹੜਾ ਜਿਵੇਂ ਟੋਮੀ ਨੂੰ ਕਹੀਦਾ ਵੀ ਆ ਜਾਓ, ਆ ਜਾਂਦਾ, ਜੋ ਕਹੋ ਉਹ ਕਰਨ ਨੂੰ ਤਿਆਰ ਹੈ। ਪਰ ਇਹ ਸਾਰਾ ਕੁਝ ਕਿਵੇਂ ਬਦਲਿਆ, ਇਸ ਦੇ ਬਿਹਾਈਂਡ ਹੋਰ ਕੀ ਚੱਲ ਰਿਹਾ ਹੈ? ਟਰੰਪ ਦੀ ਸੈਕੰਡ ਟਰਮ ਵੇਲੇ ਬਿਲਕੁਲ ਪਹਿਲੇ ਦਿਨ ਤੋਂ ਹੀ ਨਾ ਮੋਦੀ ਨੂੰ ਇਨੋਗ੍ਰੇਸ਼ਨ ਵੇਲੇ ਸੱਦਿਆ ਗਿਆ, ਕੰਟੈਂਪਟ ਦਿਖਾਇਆ ਗਿਆ, ਔਰ ਇਸ ਸਾਰੇ ਦੇ ਚੱਲਦਿਆਂ ਬਾਰ-ਬਾਰ ਇੰਡੀਆ ਨੂੰ ਟੈਰਿਫ ਕਿੰਗ ਵੀ ਔਰ ਦੂਸਰੇ ਸਾਰੇ ਲਫ਼ਜ਼ ਵੀ, ਔਰ ਅਜੇ ਤੱਕ ਵੀ ਹੁਣ ਟ੍ਰੇਡ ਡੀਲ ਜਿਹੜਾ ਜਾਂ ਦੂਜਾ, ਇਹ ਬਿਲਕੁਲ ਟ੍ਰੇਡ ਡੀਲ ਵੀ ਇੰਡੀਆ ਨਾਲ ਸਾਈਨ ਨਹੀਂ ਹੋਣੀ। ਹੁਣ ਕਹਿ ਰਹੇ ਨੇ ਜੀ ਮਿਨੀ ਟ੍ਰੇਡ ਡੀਲ ਇਹ ਉਹ, ਲੇਕਿਨ ਇਸੇ ਦੌਰਾਨ ਭਾਰਤ ਨੂੰ ਲੱਗਾ ਕਿ ਬਈ ਉਹ ਆਪਣੀ ਇੰਪੋਰਟੈਂਸ ਇੰਟਰਨੈਸ਼ਨਲ ਲੈਵਲ ਤੇ ਦਿਖਾਉਣ ਲਈ ਹੁੰਦਾ ਵੀ ਤਗੜਾ ਜਿਹੜਾ ਮਾੜੇ ਨੂੰ ਹੀ ਕੁੱਟਦਾ। ਉਹਨੂੰ ਲੱਗਾ ਵੀ ਪਾਕਿਸਤਾਨ ਇਹ ਪਹਿਲਗਾਮ ਵਾਲਾ 22 ਅਪ੍ਰੈਲ ਦਾ ਜਿਹੜਾ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਕੀਤਾ, ਲੇਕਿਨ 7, 8, 9, 10 ਜਿਹੜੀਆਂ ਇਹ 4 ਦਿਨ ਨੇ ਜਿਹਦੇ ਵਿੱਚ ਡਰੋਨ ਔਰ ਮਿਸਲ ਵਾਰ ਦੇ ਵਿੱਚ ਪਾਕਿਸਤਾਨ ਐਜ਼ ਏ ਰੀਜਨਲ ਪਾਵਰ ਉਭਰਿਆ 4-5 ਗੁਣਾ ਵੱਡਾ ਭਾਰਤ, ਔਰ ਕਿੰਨਾ ਉਹਨਾਂ ਦਾ ਬਜਟ, ਔਰ 1.5 ਅਰਬ ਲੋਕ, ਉਹਨਾਂ ਨੂੰ 24-25 ਕਰੋੜ ਲੋਕਾਂ ਦਾ, ਔਰ ਉਹ ਵੀ ਜਿਹੜਾ ਸਕੇਅਰਲੀ ਬੀਟਨ ਜਿਹਨੂੰ ਇਹ ਕਿਹਾ ਜਾਂਦਾ। ਹੁਣ ਉਸ ਸਾਰੇ ਤੋਂ ਬਾਅਦ ਪਾਕਿਸਤਾਨ ਕਿਵੇਂ ਇਸਲਾਮਿਕ ਵਰਲਡ ਦੇ ਵਿੱਚ ਵੀ ਉਹ ਇੱਕ ਉਹਦਾ ਉਹੀ ਉਭਾਰ ਹੋਇਆ ਜੋ 1998 'ਚ ਨਿਊਕਲੀਅਰ ਧਮਾਕਿਆਂ ਤੋਂ ਬਾਅਦ ਪਾਕਿਸਤਾਨ ਨੂੰ ਰਿਸਪੈਕਟ ਮਿਲਿਆ ਸੀ। ਲੇਕਿਨ ਕਿਵੇਂ ਅਮਰੀਕਾ ਨੂੰ ਵੀ ਇਹ ਨਜ਼ਰ ਆਇਆ ਕਿ ਵੀ ਇਹ ਜਿਹੜਾ ਭਾਰਤ ਦੇ ਉੱਤੇ ਅਸੀਂ ਬੈਟ ਲਾਈ ਹੋਈ ਸੀ ਕਿ ਬੁਲ ਵਾਕ ਹੋਏਗਾ ਚਾਈਨਾ ਦੇ ਖਿਲਾਫ, ਇਹ ਮਿਲੀਟੈਰਲੀ ਚਾਈਨਾ ਤੋਂ ਤਾਂ ਪਿਟਿਆ ਹੀ ਪਿਟਿਆ ਸੀ। ਗਲਵਾਨ ਵੈਲੀ ਜਾਂ 4000 ਸਕੁਅਰ ਕਿਲੋਮੀਟਰ ਟੈਰੀਟਰੀ ਇਹਨਾਂ ਨੇ ਗਵਾਈ ਹੈ, ਇਹ ਤਾਂ ਪਾਕਿਸਤਾਨ ਦੇ ਸਾਹਮਣੇ ਵੀ ਕੁਝ ਨਹੀਂ ਹੈਗੇ। ਔਰ ਇਸ ਸਾਰੇ ਨੇ ਜ਼ਾਹਰ ਹੈ ਕਿ ਵੀ ਜਿਹੜਾ ਪਾਕਿਸਤਾਨ ਦਾ ਇਹ ਸਾਰਾ, ਪਾਕਿਸਤਾਨ ਦੇ ਵਿੱਚ ਫੌਜ ਅਲਟੀਮੇਟ ਅਥਾਰਟੀ ਹੈ ਪੋਲੀਟੀਕਲੀ ਵੀ ਔਰ ਮਿਲੀਟਰੀ ਡਿਫੈਂਡ ਕਰਨ ਲਈ ਵੀ, ਔਰ ਆਸਮ ਮੁਨੀਰ ਜਿਹੜੇ ਪਾਕਿਸਤਾਨੀ ਫੌਜ ਦੇ ਚੀਫ, ਜਿਨ੍ਹਾਂ ਨੂੰ ਇਸ 4 ਰੋਜ਼ਾ ਬੈਟਲ ਤੋਂ ਬਾਅਦ ਫੀਲਡ ਮਾਰਸ਼ਲ ਜਿਹੜਾ ਉਹ ਫੀਲਡ ਮਾਰਸ਼ਲ ਦਾ ਉਹਦਾ ਆਨਰਰੀ ਹੁੰਦਾ ਹੈ, ਲੇਕਿਨ ਇਹ ਆਪਣੇ ਆਪ 'ਚ ਇੱਕ ਆਨਰ ਹੁੰਦਾ। ਲੇਕਿਨ ਇਹ ਵੀ ਜਿਹੜਾ ਆਸਮ ਮੁਨੀਰ ਦੇ ਹਿੱਸੇ ਆਇਆ ਇਨ ਸਪਾਈਟ ਆਫ, ਕਿਉਂਕਿ ਮੈਂ ਪਾਕਿਸਤਾਨ ਦੀ ਅੰਦਰੂਨੀ ਸਿਆਸਤ 'ਚ ਕੀ ਚੱਲਦਾ ਉਸ ਬਾਰੇ ਮੈਂ ਕਮੈਂਟ ਨਹੀਂ ਕਰਦਾ, ਉਹ ਲੋਕਾਂ ਨੇ ਦੇਖਣਾ ਉਹਨਾਂ ਨੇ ਕੀ ਕਰਨਾ। ਪਰ ਮੇਰੇ ਸਾਹਮਣੇ ਜਿਹੜੇ ਤੱਥ ਨੇ ਜਾਂ ਜੋ ਤਬਦੀਲੀਆਂ ਨੇ ਉਹਨਾਂ 'ਤੇ ਹੀ ਮੇਰੀ ਜਿਹੜੀ ਇਹ ਗੱਲਬਾਤ ਫੋਕਸਡ ਹੁੰਦੀ ਹੈ ਕਿ ਵੀ ਉਸ ਦੇ ਵਿੱਚ ਇਹ ਕਿਹਨਾਂ ਹਾਲਾਤਾਂ 'ਚ ਕੀ ਤਬਦੀਲੀ, ਸਿਵਲ ਮਿਲਟਰੀ ਨੈਕਸਸ ਉੱਥੇ ਕੀ ਹੈ। ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਸ ਜ਼ਮਾਨੇ 'ਚ ਸਿਵਲੀਅਨ ਹਕੂਮਤ ਨੂੰ ਅਯੂਬ ਖਾਨ ਨੇ ਟੇਕ ਓਵਰ ਕਰ ਲਿਆ ਸੀ, ਔਰ ਫਿਰ ਉਹ ਫੀਲਡ ਮਾਰਸ਼ਲ ਜਿਹੜਾ ਉਹ ਕਮਾਂਡਰ ਇਨ ਚੀਫ ਔਰ ਪ੍ਰੈਜ਼ੀਡੈਂਟ, ਔਰ ਫਿਰ ਫੌਜੀ 3 ਜਿਹੜਾ ਉਹ ਫੌਜੀ ਚੀਫ ਬਣੇ ਪ੍ਰੈਜ਼ੀਡੈਂਟ ਦੇ ਤੌਰ ਤੇ, ਜਿਨ੍ਹਾਂ ਨੇ ਕੂ ਕੀਤਾ ਜਾਂ ਆਕੂਪਾਈ ਕੀਤੀ ਸਿਵਲੀਅਨ। ਬਾਅਦ 'ਚ ਉਹਨਾਂ ਨੇ ਰੈਫਰੈਂਡਮ ਕਰਵਾ ਰਿਹਾ ਆਪਣੇ ਹੱਕ 'ਚ ਜਾਂ ਵੋਟਾਂ ਪਵਾ ਰਹੀਆਂ। ਉਹ ਸਾਰਾ ਇੱਕ ਸਟੇਜ ਦਾ ਅਮਲ ਹੁੰਦਾ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਕਿ ਅਯੂਬ ਖਾਨ ਔਰ ਜ਼ਿਆਉਲ ਹਕ ਔਰ ਮੁਸ਼ਰਫ, ਲੇਕਿਨ ਉਹ ਸਿਵਲੀਅਨ ਵੀ ਅਹੁਦੇ ਉਹਨਾਂ ਨੇ ਫਾਈਨਲੀ ਆਕੂਪਾਈ ਕੀਤੇ, ਔਰ ਉਸ ਕੈਪੈਸਿਟੀ ਦੇ ਵਿੱਚ ਉਹ ਅਮਰੀਕਾ ਦੇ ਵਿੱਚ ਵੀ ਆਉਂਦੇ ਰਹੇ, ਦੁਨੀਆ 'ਚ ਵੀ ਉਹਨਾਂ ਦੀਆਂ ਹਕੂਮਤਾਂ ਨੂੰ ਰੈਕਗਨੀਸ਼ਨ ਮਿਲੀ। ਲੇਕਿਨ ਆਸਮ ਮੁਨੀਰ ਉਹ ਪਹਿਲੇ ਪਾਕਿਸਤਾਨੀ ਫੌਜੀ ਚੀਫ ਬਣੇ ਨੇ
ਜਿਨ੍ਹਾਂ ਦੇ ਕੋਲ ਇਹ ਠੀਕ ਹੈ ਵੀ ਜਿਹੜੀ ਸਿਵਲੀਅਨ ਹਕੂਮਤ ਆ ਉਹਨਾਂ ਤੋਂ ਬਿਯੋਂਡ ਫੌਜ ਦੇ ਕਹਿ ਦੇ ਉੱਤੇ ਹੀ ਬਹੁਤ ਸਾਰਾ ਕੁਝ ਹੁੰਦਾ ਹੈ, ਜੀ ਲੇਕਿਨ ਉਹ ਇੱਕ ਸਿਟਿੰਗ ਫੌਜੀ ਚੀਫ ਨੇ, ਕੋਈ ਪ੍ਰੈਜ਼ੀਡੈਂਟ ਨਹੀਂ ਨੇ ਪਾਕਿਸਤਾਨ ਦੇ। ਉਹਨਾਂ ਨੂੰ 250 ਸਾਲਾ ਅਮਰੀਕਨ ਆਰਮੀ ਦੀ ਜਿਹੜੀ ਐਸਟੈਬਲਿਸ਼ਮੈਂਟ ਪੈਰੇਡ ਦੇ ਮੌਕੇ ਸੱਦਿਆ ਜਾਣਾ, ਔਰ ਫਿਰ ਸਪੈਸ਼ਲ ਲੰਚੀਅਨ ਮੀਟਿੰਗ ਟਰੰਪ ਦੇ ਨਾਲ ਜਿਹੜੀ 1 ਘੰਟੇ ਦੀ ਨੀਅਤ ਕੀਤੀ ਗਈ ਸੀ ਔਰ ਉਹ ਲਗਭਗ 2.5 ਘੰਟੇ ਚੱਲੀ। ਇਹ ਵੀ ਆਇਆ ਵੀ ਟਰੰਪ ਨੇ ਆਊਟ ਆਫ ਰਿਸਪੈਕਟ ਖੁਦ ਡਿਨਰ ਸਰਵ ਕੀਤਾ। ਇਹ ਵੀ ਪਾਕਿਸਤਾਨੀ ਮੀਡੀਆ 'ਚ ਹੈ ਕਿ ਡਿਨਰ ਵੀ ਜਿਹੜਾ ਹੈ ਉਹ ਹਲਾਲ ਮਾਸ ਸੀ। ਜ਼ਾਹਰ ਹੈ ਆਸਮ ਮੁਨੀਰ ਕਾਫੀ ਪਰਹੇਜ਼ਗਾਰ ਮੁਸਲਮਾਨ ਨੇ, ਔਰ ਜਿਵੇਂ ਮੈਂ ਰਿਪੋਰਟਸ ਦੇ ਵਿੱਚ ਦੇਖਿਆ ਕਿ ਜਿਨ੍ਹਾਂ ਨੂੰ ਹਾਫਿਜ਼ ਕੁਰਾਨ ਕਿਹਾ ਜਾਂਦਾ ਹੈ ਔਰ ਕਾਫੀ ਇਸ ਦੇ ਉੱਤੇ ਉਹਨਾਂ ਦੀ ਪਕੜ ਹੈ। ਲੇਕਿਨ ਘੱਟੋ ਘੱਟ ਫੌਜੀ ਲੈਵਲ ਤੇ ਅਸੀਂ ਜ਼ਰੂਰ ਇਹ ਕਹਿ ਸਕਦੇ ਹਾਂ ਕਿ ਵੀ ਜਿਵੇਂ ਇੰਡੀਆ ਨਾਲ ਉਹ ਸਾਰੇ ਨੂੰ ਟੈਕਲ ਕੀਤਾ ਹੈ, ਔਰ ਇਵੇਂ ਲੱਗਦਾ ਸੀ ਕਿ ਵੀ ਸ਼ਾਇਦ ਪਹਿਲਾਂ ਤਾਂ ਇਹ ਸੀ ਕਿ ਸ਼ਾਇਦ ਆਸਮ ਮੁਨੀਰ ਆਪਣੇ ਤੌਰ ਤੇ ਹੀ ਹੈ, ਲੇਕਿਨ ਜਿਹੜੀ ਮੀਟਿੰਗ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਹੋਈ ਉਸ 'ਚ ਇਹ ਸਾਹਮਣੇ ਆਉਂਦਾ ਹੈ ਕਿ ਇਹਦੇ 'ਚ ਜਿਹੜਾ ਈਵਨ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਵੀ ਮੌਜੂਦ ਸੀ। ਯੂਨਾਈਟਿਡ ਸਟੇਟਸ ਦੇ ਜਿਹੜੇ ਸਪੈਸ਼ਲ ਰਿਪਰੈਜ਼ੈਂਟੇਟਿਵ ਨੇ ਮਿਡਲ ਈਸਟ ਨੂੰ ਡੀਲ ਕਰਨ ਵਾਲੇ ਸਟੀਵ ਵਿਲਕੌਫ ਉਹ ਵੀ ਮੌਜੂਦ ਸੀ, ਔਰ ਆਸਮ ਮੁਨੀਰ ਹੋਰਾਂ ਦੇ ਨਾਲ ISI ਜਿਹੜੀ ਇੰਟਰ ਸਰਵਿਸ ਇੰਟੈਲੀਜੈਂਸ ਹੈ ਉਹਨਾਂ ਦੇ ਹੈੱਡ ਜਿਹੜੇ ਨੇ ਲੈਫਟੀਨੈਂਟ ਜਨਰਲ ਆਸਮ ਮਲਕ ਉਹ ਵੀ ਮੌਜੂਦ ਸੀ, ਔਰ ਕੋਈ ਵੀ ਸਿਵਿਲੀਅਨ ਆਫੀਸ਼ੀਅਲ ਜਿਹੜਾ ਉਹ ਨਾਲ ਨਹੀਂ ਸੀ ਪਾ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੀ ਇਹ ਨਹੀਂ ਹੈ ਵੀ ਸਡਨਲੀ ਜਿਹੜਾ ਉਹ ਸੱਦ ਲਿਆ ਪਰੇਡ ਤੇ ਫਿਰ ਸਡਨਲੀ ਹੋਇਆ ਵੀ ਟਰੰਪ ਨੇ ਕਿਹਾ ਵੀ ਆ ਜਾਓ ਲੰਚ ਕਰਦੇ। ਜੇ ISI ਚੀਫ ਨਾਲ ਆਏ ਨੇ, ਲੈਫਟੀਨੈਂਟ ਜਨਰਲ ਰੈਂਕ ਹੁੰਦਾ ਹੈ, ਔਰ ਇਹ ਸਾਰੇ ਜਿਹੜੇ ਨੇ ਇਸ ਦੀ ਜਿਹੜੀ ਹੈ ਉਹ ਉਸ ਚੋਂ ਕੀ ਨਿਕਲਿਆ ਉਹ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਹੀ ਕਮਿੰਗ ਫਰੋਮ ਦਾ ਹਾਰਸ ਮਾਊਥ ਉਹਨਾਂ ਨੇ ਮੀਡੀਆ ਨੂੰ ਵੀ ਕਿਹਾ ਕਿ ਵੀ ਮੈਂ ਗ੍ਰੇਟ ਰਿਸਪੈਕਟ ਕਰਦਾ ਆਸਮ ਮੁਨੀਰ। ਉਹਨਾਂ ਨੇ ਜੰਗ ਵੀ ਰੋਕੀ, ਔਰ ਫਿਰ ਜਦੋਂ ਈਰਾਨ ਬਾਰੇ ਵੀ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਉਹਨਾਂ ਨੇ ਕਿਹਾ ਵੀ ਹੀ ਇਜ਼ ਵੈਰੀ ਨੌਲੇਜੇਬਲ, ਮਤਲਬ ਜਿਹੜਾ ਪਾਕਿਸਤਾਨ ਮੋਰ ਨੌਲੇਜੇਬਲ ਹੈ ਈਰਾਨ ਬਾਰੇ ਕਿਸੇ ਹੋਰ ਨਾਲੋਂ ਵੀ, ਅਸੀਂ ਸਾਰੀਆਂ ਗੱਲਾਂ ਕੀਤੀਆਂ। ਔਰ ਇਹ ਉਹ ਹੁਣ ਕਿਉਂਕਿ ਇਹ ਚੀਜ਼ਾਂ ਟਰੰਪ ਦੇ ਰਾਹੀਂ ਆਈਆਂ, ਭਾਰਤ ਦੇ ਵਿੱਚ ਵੱਖਰੀਆਂ ਕਿਆਸ ਆਈਆਂ ਨੇ ਕਿ ਵੀ ਇਹ ਵੀ ਕਿਹਾ ਗਿਆ, ਟਰੰਪ ਨੇ ਤਾਂ ਪਹਿਲਾਂ ਕਿਹਾ ਜੀ ਕਿਉਂਕਿ ਇਹਨਾਂ ਨੇ ਮੇਰੀ ਗੱਲ ਮੰਨ ਕੇ ਸੀਜ਼ ਫਾਇਰ ਕਰ ਲਿਆ, ਔਰ ਇਹ ਮੈਂ ਦੋਨਾਂ ਦਾ ਹੀ ਫੈਂਟੈਸਟਿਕ, ਮੋਦੀ ਨੂੰ ਵੀ ਫੈਂਟੈਸਟਿਕ ਕਿਹਾ, ਇੱਧਰ ਵੀ ਉਹਨਾਂ ਨੇ ਜਿਹੜਾ ਉਹ ਤਾਂ ਤਾਰੀਫਾਂ ਦੇ ਪੁੱਲ ਬੰਨੇ ਜਿਹੜੇ ਨੇ ਆਸਮ ਮੁਨੀਰ ਸਾਹਿਬ ਦੇ। ਹੁਣ ਇਸ ਦੇ ਉੱਤੇ ਜਿਹੜੀ ਆਫੀਸ਼ੀਅਲ ਜਿਹੜੀ ਪਾਕਿਸਤਾਨ ਦੀ ਮੇਨ ISPR ਇੰਟਰ ਸਰਵਿਸ ਪਬਲਿਕ ਰਿਲੇਸ਼ਨ ਕਹਿੰਦੇ ਨੇ, ਉਹਨਾਂ ਦੀ ਜਿਹੜੀ ਆਫੀਸ਼ੀਅਲ ਸਟੇਟਮੈਂਟ ਇਸ ਦੇ ਉੱਤੇ ਆਈ ਹੈ, ਕਿਉਂਕਿ ਜ਼ਾਹਰ ਹੈ ਕਿ ਪਾਕਿਸਤਾਨ ਦੇ ਲੋਕਾਂ ਨੂੰ ਵੀ ਦੱਸਣਾ ਹੈ ਕਿ ਵੀ ਜਦੋਂ ਫੌਜੀ ਚੀਫ ਔਰ ਪ੍ਰੈਜ਼ੀਡੈਂਟ ਟਰੰਪ ਮਿਲੇ ਨੇ ਕੀ ਗੁਫ਼ਤਗੂ ਹੋਈ। ਹਾਲਾਂ ਜੋ ਪਬਲਿਕ ਰਿਲੇਸ਼ਨ ਹੁੰਦਾ ਉਹਦੇ 'ਚ ਸਾਰੀ ਗੱਲ ਤਾਂ ਬਾਹਰ ਨਹੀਂ ਆਉਂਦੀ ਕਿਉਂਕਿ ਅੰਦਰ ਪ੍ਰੈਸ ਤਾਂ ਹੈ ਨਹੀਂ ਸੀ, ਉਹਦੇ 'ਚ ਬਹੁਤ ਕੁਝ ਐਸਾ ਹੋਏਗਾ ਜਿਹੜਾ ਕਦੇ ਵੀ ਬਾਹਰ ਨਹੀਂ ਆਏਗਾ, ਲੇਕਿਨ ਜਿਹੜੀ ਬਾਡੀ ਲੈਂਗੁਏਜ ਦੋਨਾਂ ਦੀ ਸੀ ਔਰ ਬਾਅਦ ਦੇ ਵਿੱਚ ਜਿਹੜੀ ISPR ਦੀ ਸਟੇਟਮੈਂਟ ਹੈ, ਔਰ ਇਸ ਦੇ ਨਾਲ ਲੱਗਦੇ ਆ ਈਵਨ ਪਾਕਿਸਤਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਖਵਾਜਾ ਆਸਿਫ, ਉਹਨਾਂ ਦੀ ਸਟੇਟਮੈਂਟ ਨੂੰ ਵੀ ਜੇ ਅਸੀਂ ਮੱਦੇਨਜ਼ਰ ਰੱਖੀਏ ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਵੀ ਇਹ ਇੱਕ ਬਹੁਤ ਸਕਸੈਸਫੁਲ ਮੀਟ ਸੀ। ਔਰ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ਵੀ ਇਹ ਜਿਹੜੀ ਹਾਈ ਲੈਵਲ ਇੰਗੇਜਮੈਂਟ ਸੀ, ਇਸ ਦੇ ਵਿੱਚ ਦਾ ਡਿਵੈਲਪਮੈਂਟਸ ਦਾ ਡਿਸਕਸ਼ਨਸ ਆਲਸੋ ਐਨਕੰਪੈਸਡ ਐਵਨਿਊਜ਼ ਫਾਰ expanding bilateral cooperation in multiple domains ਕਿ ਦੋਨਾਂ ਮੁਲਕਾਂ ਦੀ ਆਪਸੀ ਬਾਈਲੇਟਰਲ ਦੋਪੱਖੀ ਕੋਆਪਰੇਸ਼ਨ ਇਨਕਲੂਡਿੰਗ ਟ੍ਰੇਡ ਕਿ ਜੀ ਵਪਾਰ ਦੇ ਵਿੱਚ ਬਹੁਤ ਇੰਟਰਸਟ, ਜਿਵੇਂ ਅਸੀਂ ਕਿਹਾ ਵੀ ਸੀ ਵੀ ਆਲਰੇਡੀ ਉਹ ਕ੍ਰਿਪਟੋ ਕਰੰਸੀ ਹੋਏ ਜਾਂ ਦੂਸਰਾ ਜਿਹੜਾ ਬਿਟਕੋਇਨ ਔਰ ਦੂਸਰਾ ਇਹ ਸਾਰਿਆਂ ਦੇ ਵਿੱਚ ਵੀ ਦਿਲਚਸਪੀ ਹੈ ਟਰੰਪ ਦੀ, ਔਰ ਇਹਨਾਂ ਦੀ ਉਹ ਫੈਮਿਲੀ ਟਾਈਜ਼ ਵੀ ਨੇ ਬਿਜ਼ਨਸ ਵਾਈਜ਼ ਵੀ। ਔਰ ਉਹਨਾਂ ਨੇ ਕਿਹਾ ਮਲਟੀਪਲ ਡੋਮੇਨਸ ਇਨਕਲੂਡਿੰਗ ਟ੍ਰੇਡ, ਇਕਨੋਮਿਕ ਡਿਵੈਲਪਮੈਂਟ, ਮਾਈਨਸ ਐਂਡ ਮਿਨਰਲਸ ਜਿਵੇਂ ਅੱਜ ਕੱਲ੍ਹ ਰੇਅਰ ਅਰਥ ਮਟੀਰੀਅਲ ਮਿਨਰਲ ਵੱਲ ਵੀ ਤੁਰੇ ਹੋਏ ਨੇ, ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਜ਼ਾਹਰ ਹੈ ਕਿ ਪਾਕਿਸਤਾਨ ਇਸ ਵੇਲੇ ਚਾਈਨਾ ਦੇ ਕਾਫੀ ਕਲੋਜ਼ ਦਾਇਰਾ ਕਾਰ 'ਚ ਹੈ, ਔਰ ਇਹ ਅਮਰੀਕਾ ਨੂੰ ਲੱਗਦਾ ਵੀ ਉਹਨਾਂ ਨੇ ਕੰਪੀਟ ਕਰਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਚਾਈਨਾ ਨਾਲ। ਐਨਰਜੀ, ਕ੍ਰਿਪਟੋ ਕਰੰਸੀ ਐਂਡ ਐਮਰਜਿੰਗ ਟੈਕਨੋਲੋਜੀਜ਼ ਦਾ ISPR ਸੈਟ। ਹੁਣ ਇਹ ਸਾਰੇ ਜਿਹੜੇ ਸ਼ੋਬੇ ਨੇ
ਇਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਦਿਲਚਸਪੀ ਦਿਖਾਈ ਹੈ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ President Trump expressed keen interest in forging a mutually beneficial trade partnership with Pakistan based on long-term strategic convergence and shared interest. ਕਿ ਲੰਬੇ ਵਕਤ ਦੇ ਲਈ ਆਪਸੀ ਸਾਂਝਾ ਵਪਾਰਕ ਹਿੱਤ ਔਰ ਦੂਸਰਾ ਇਸ ਦੇ ਉੱਤੇ ਉਹਨਾਂ ਨੇ ਕੀਤਾ। ਔਰ ਜਿਵੇਂ ਮੈਂ ਕਿਹਾ ਵੀ ਖਵਾਜਾ ਆਸਿਫ ਡਿਫੈਂਸ ਮਿਨਿਸਟਰ ਉਹਨਾਂ ਨੇ ਕਿਹਾ ਵੀ ਆਰਮੀ ਚੀਫ ਔਰ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਹੈ ਉਸ ਦੇ ਵਿੱਚ ਇੰਡੀਆ ਪਾਕਿਸਤਾਨ ਜਿਹੜਾ ਕਨਫਲਿਕਟ ਹੈ ਉਹ ਹਾਈਲਾਈਟ ਹੋਇਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਦਿਸ ਇਜ਼ ਦਾ ਫਸਟ ਟਾਈਮ ਕਿ US ਪ੍ਰੈਜ਼ੀਡੈਂਟ ਕਿਸੇ ਨੇ ਸੱਦਿਆ। ਪਰ ਮੈਂ ਸਮਝਦਾ ਵੀ ਖਵਾਜਾ ਆਸਿਫ ਕਿਉਂਕਿ ਨਾ ਉਸ ਮੀਟਿੰਗ ਦਾ ਹਿੱਸਾ ਹੀ ਨਹੀਂ ਨੇ, ਉਹ ਤਾਂ ਵਿਚਾਰੇ ਆਪਣਾ ਐਂਡੋਰਸਮੈਂਟ ਹੀ ਸ਼ੋਅ ਕਰ ਰਹੇ ਨੇ ਕਿ ਬਈ ਫੌਜ ਨੇ ਹੁਣ ਸਿੱਧੇ ਹੀ ਜਿਹੜਾ ਜੇ ਉਹਨਾਂ ਨਾਲ ਅਮਰੀਕਾ ਨੇ ਡੀਲ ਕਰਨਾ ਸ਼ੁਰੂ ਕੀਤਾ ਤੇ ਅਸੀਂ ਵੀ ਸ਼ਾਮਲ ਵਾਜਿਆਂ ਵਾਂਗ ਨਾਲ ਜਿਹੜਾ ਕਰਕੇ ਤਾੜੀਆਂ ਵਜਾ ਦਈਏ। ਇਸ ਲਈ ਉਹਨਾਂ ਨੂੰ ਕਿਉਂਕਿ ਉਹ ਪਾਰਟ ਆਫ ਦਾ ਮੀਟਿੰਗ ਨਹੀਂ ਨੇ, ਪਰ ਇਹ ਗੱਲ ਹੈ ਕਿ ਵੀ ਹੁਣ ਸਿਵਿਲੀਅਨ ਗਵਰਨਮੈਂਟ ਨੇ ਵੀ ਇਹ ਮੰਨ ਲਿਆ ਕਿ ਵੀ ਅਲਟੀਮੇਟਲੀ ਈਵਨ ਫੋਰਨ ਪਾਲਿਸੀ ਹੋਏ ਜਾਂ ਈਵਨ ਹੈਡ ਆਫ ਦਾ ਸਟੇਟ ਲੈਵਲ ਦਾ ਜਿਹੜਾ ਆਨਰ ਕਦੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਦੇ ਕੋਲ ਹੁੰਦਾ ਹੈ ਉਹ ਹੁਣ ਫੌਜੀ ਚੀਫ ਜਿਹੜਾ ਹੈ ਉਹ ਡਾਇਰੈਕਟਲੀ ਵੀ ਇੰਜੋਏ ਕਰ ਸਕਦਾ ਹੈ। ਔਰ ਇਹ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਚੀਫ ਆਫ ਆਰਮੀ ਸਟਾਫ ਨੇ ਆਪਣੀ ਐਪਰੀਸ਼ੀਏਸ਼ਨ ਵੀ ਦਿੱਤੀ ਟਰੰਪ ਦੇ ਲਈ ਕਿ ਭਾਈ ਤੁਸੀਂ ਜਿਹੜਾ ਹੈ ਫੈਸਿਲੀਟੇਟ ਕੀਤਾ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਜਿਹੜਾ ਰੀਜਨਲ ਕ੍ਰਾਈਸਿਸ ਸੀ ਉਹਨੂੰ ਰਿਜ਼ੋਲਵ ਕਰਨਾ। ਸੋ ਇਹ ਵੀ ਮੋਦੀ ਦੇ ਮੂੰਹ ਤੇ ਇੱਕ ਚਪੇੜ ਹੈ ਕਿਉਂਕਿ ਮੋਦੀ ਤਾਂ ਰਿਪੀਟਡਲੀ ਹੁਣ ਵੀ ਕਿ ਜੀ 35 ਮਿੰਟ ਦੀ ਕਨਵਰਸੇਸ਼ਨ ਹੋਈ, ਅਸੀਂ ਨਹੀਂ ਕਿਹਾ ਕਿ ਅਸੀਂ ਕਿਹਾ ਕਿ ਵੀ ਤੁਸੀਂ ਕੁਝ ਨਹੀਂ ਕੀਤਾ, ਪਰ ਪਾਕਿਸਤਾਨ ਨੇ ਵੀ ਉਹੀ ਲਾਈਨ ਐਂਡੋਰਸ ਕੀਤੀ ਹੈ ਜੋ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਨੇ। ਔਰ ਜ਼ਾਹਰ ਹੈ ਕਿ ਵੀ ਅਲਟੀਮੇਟਲੀ ਇੰਡੀਆ ਤਾਂ ਇਹ ਕਹਿ ਰਿਹਾ ਜੀ ਪਾਕਿਸਤਾਨ ਦੀ ਰਿਕੁਐਸਟ ਤੇ ਸੀਜ਼ ਫਾਇਰ ਹੋਇਆ ਵੀ ਜਿਵੇਂ ਹਮਨੇ ऑपरेशन संदूर में ऐसा पीटा कि पाकिस्तान ने तरले करने शुरू करते कि भी कर लो हुण ਇਹ ਜਿਹੜਾ ਔਰ ਟਰੰਪ ਇਹ ਕਹਿ ਰਿਹਾ ਕਿ ਵੀ ਗੱਲ ਉਧਰ ਨੂੰ ਜਾ ਰਹੀ ਸੀ। ਗੱਲ ਇਹ ਹੈ ਵੀ ਅਸਲੀ ਜੁੱਤੀਆਂ ਇੰਡੀਆ ਦੇ ਇੰਨੀਆਂ ਪੈ ਗਈਆਂ ਸੀ ਵੀ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਉਹਨਾਂ ਦੇ ਸਾਰੇ ਜਿਹੜੇ ਜਹਾਜ਼ ਨੇ ਉਹ ਗਰਾਊਂਡਡ ਸੀਗੇ 24 ਘੰਟੇ ਦੇ ਲਈ। ਔਰ ਪ੍ਰਵੀਨ ਸਾਨੀ ਦਾ ਮੈਂ ਜ਼ਿਕਰ ਕੀਤਾ, ਬੰਬੇ ਦੀ ਇੱਕ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਗਿਆ ਕਿ ਕਿੰਨੇ ਜਹਾਜ਼ ਡਿੱਗੇ ਨੇ, ਉਹਨੇ ਕਿਹਾ ਜੇ ਮੈਂ ਠੀਕ ਨੰਬਰ ਦੱਸਤਾ ਤੇ ਗਵਰਨਮੈਂਟ ਆਫ ਇੰਡੀਆ ਮੇਰੇ ਪਿੱਛੇ ਪੈ ਜਾਏਗੀ। ਸੋ ਮਤਲਬ ਇਹ ਹੈ ਵੀ ਜਿਹੜੀ 5 6 7 ਦੀ ਗਿਣਤੀ ਹੈ ਸ਼ਾਇਦ ਜਿਹੜੀ ਇਹਨਾਂ ਦੇ ਡਿੱਗੇ ਜਹਾਜ਼ ਨੇ ਉਸ ਤੋਂ ਵੀ ਬਿਯੋਂਡ ਨੇ। ਔਰ ਇਸ ਸਾਰੇ ਦੇ ਨਾਲ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਨਾਲ ਦੀ ਨਾਲ ਆਸਮ ਮਨੀਰ ਨੇ ਫੀਲਡ ਮਾਰਸ਼ਲ ਹੋਰਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਇਨਵੀਟੇਸ਼ਨ ਵੀ ਦਿੱਤਾ ਕਿ ਜਨਾਬੇ ਆਲਾ ਪਾਕਿਸਤਾਨ ਆਓ। ਔਰ ਇਸ ਬਾਰੇ ਤਾਂ ਨਹੀਂ ਹੈ ਵੀ ਉਹਨਾਂ ਨੇ ਮਨਜ਼ੂਰ ਕੀਤਾ ਕਿ ਨਹੀਂ, ਲੇਕਿਨ ਇਹ ਇਨਵੀਟੇਸ਼ਨ ਵੀ ਆਪਣੇ ਆਪ ਦੇ ਵਿੱਚ ਇਹ ਦੱਸਦਾ ਕਿ ਵੀ ਅਥਾਰਟੀ ਵੀ ਕਿੱਥੇ ਲਾਈ ਕਰਦੀ ਔਰ ਕਿਸ ਕਿਸਮ ਦਾ ਵਾਰਮ ਜਿਹੜਾ ਮਾਹੌਲ ਹੋਏਗਾ। ਔਰ ਇਹ ਉਹਨਾਂ ਨੇ ਇਨੀਸ਼ੀਅਲੀ ਭਾਵੇਂ 1 ਘੰਟੇ ਦੀ ਮੀਟਿੰਗ ਸੀ ਲੇਕਿਨ ਉਹ ਆਲਮੋਸਟ 2.5 ਘੰਟੇ ਚੱਲੀ। ਔਰ ਇਸ ਸਾਰੇ ਦੇ ਚੱਲਦਿਆਂ ਸਿਗਨੀਫਿਕੈਂਟ ਮੂਮੈਂਟ ਜਿਹੜੀ ਹੈ ਬਾਕੀ ਪਾਕਿਸਤਾਨ ਔਰ ਯੂਨਾਈਟਿਡ ਸਟੇਟਸ ਪਾਰਟਨਰਸ਼ਿਪ ਜਿਹੜੀ ਹੈ ਇਸ ਦੀਆਂ ਗੱਲਾਂ ਹੋਈਆਂ, ਪੀਸ, ਸਟੈਬਿਲਿਟੀ, ਪ੍ਰੋਸਪੈਰਿਟੀ। ਔਰ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਅਸੀਂ ਕੱਲ੍ਹ ਵੀ ਕੀਤੀ ਸੀ ਵੀ ਉਹਨਾਂ ਨੇ ਕਿਹਾ ਕਿ ਇਟ ਵਾਜ਼ ਐਨ ਆਨਰ ਫॉर ਹਿਮ ਟੂ ਮੀਟ ਦਾ ਚੀਫ ਆਫ ਆਰਮੀ ਸਟਾਫ ਡਿਊਰਿੰਗ ਅ ਲੰਚਿਓਨ ਕਿ ਮੇਰੇ ਲਈ ਇਹ ਬੜੇ ਆਨਰ ਵਾਲੀ ਗੱਲ ਹੈ। ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਜਿਹੜਾ ਟਰੰਪ ਨੇ ਅਗੇਨ ਹੀ ਐਕਸਟੈਂਡਡ ਗ੍ਰੈਟੀਟਿਊਡ ਟੂ ਪਾਕਿਸਤਾਨਸ ਮਿਲਟਰੀ ਚੀਫ ਫॉर ਵਿਜ਼ਿਟਿੰਗ and acknowledging his role in helping stop war with India। ਹੁਣ ਟਰੰਪ ਨੂੰ ਤਾਂ ਚਾਹੇ ਉਹਨੇ ਕਿਹਾ ਜੀ ਤੁਸੀਂ ਆਏ ਵੀ ਹੋ ਔਰ ਤੁਹਾਡਾ ਇਹ ਵੀ ਸ਼ੁਕਰੀਆ ਕਿ ਵੀ ਤੁਸੀਂ ਇਹ ਵੀ ਮੰਨਿਆ ਵੀ ਮੈਂ ਕੀ ਰੋਲ ਪਲੇ ਕੀਤਾ। ਔਰ ਹੁਣ ਇਹ ਜੋ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਤਾਂ ਜੁੱਤੀਆਂ ਪੈ ਰਹੀਆਂ ਨੇ ਮੋਦੀ ਨੂੰ। ਈਵਨ ਜਿਹੜਾ ਕਾਂਗਰਸ ਦੇ ਸਪੋਕਸਪਰਸਨ ਨੇ ਜਿਹੜੇ ਜੈਰਾਮ ਰਮੇਸ਼, ਉਹਨਾਂ ਨੇ ਕਿਹਾ ਹਿਊਜ ਬਲੋ ਟੂ ਇੰਡੀਅਨ ਡਿਪਲੋਮੇਸੀ, ਕਾਂਗਰਸ ਔਨ ਟਰੰਪ ਮੁਨੀਰ ਲੰਚ। ਔਰ ਉਹਨਾਂ ਨੇ ਕਿਹਾ ਜੀ ਫੀਲਡ ਮਾਰਸ਼ਲ ਆਸਮ ਮਨੀਰ ਇਜ਼ ਨਾਟ ਦ ਹੈਡ ਆਫ ਸਟੇਟ ਔਰ ਹੈਡ ਆਫ ਗਵਰਨਮੈਂਟ ਆਫ ਪਾਕਿਸਤਾਨ ਐਂਡ ਇਜ਼ ਦ ਚੀਫ ਆਫ ਆਰਮੀ ਸਟਾਫ, ਯੈਟ ਹੀ ਗੈਟਸ ਇਨਵਾਈਟਡ ਬਾਈ ਮਿਸਟਰ ਟਰੰਪ ਐਂਡ ਰਿਸੀਵਸ ਪ੍ਰੇਜ਼, ਕਾਂਗਰਸ ਸੇਜ਼। ਉਹਨਾਂ ਨੇ ਕਿਹਾ ਜੀ ਹਿਊਜ ਬਲੋ। ਔਰ ਸਾਰੇ ਜਿਹੜੇ ਇੰਡੀਆ ਦੇ ਮਾੜੇ ਮੋਟੇ ਨੈਸ਼ਨਲਿਸਟ ਲੈਵਲ ਦੇ ਲੋਕ ਨੇ ਉਹ ਕਹਿ ਰਹੇ ਨੇ ਵੀ ਹੋ ਕੀ ਰਿਹਾ ਸਾਡੇ ਨਾਲ, ਜਿੱਧਰੋਂ ਦੇਖੋ ਉਧਰੋਂ ਜੁੱਤੀ ਕੋਈ ਇੱਧਰੋਂ ਆਉਂਦੀ ਹੈ, ਇੱਧਰ ਮੂੰਹ ਚੁੱਕੋ ਉਧਰੋਂ ਆਉਂਦੀ ਹੈ, ਸਾਰੇ ਪਾਸੇ ਹੀ ਜਿਹੜਾ ਉਹਨਾਂ ਦਾ ਹਾਲੋਂ ਬੇਹਾਲ ਨੇ। ਪਰ ਮੈਂ ਸਮਝਦਾ ਵੀ ਇਹ ਹਾਲ ਦੀ ਘੜੀ ਪਾਕਿਸਤਾਨ ਦੇ ਲਈ ਇਹ
ਪੋਜ਼ਿਟਿਵ ਟਾਈਮ ਹੈ, ਪੋਜ਼ਿਟਿਵ ਮੌਕਾ ਹੈ। ਜੀ ਬਟ ਅਗੇਨ ਜਿਵੇਂ ਮੈਂ ਕੱਲ ਵੀ ਕਿਹਾ ਸੀ, ਅਮਰੀਕਨਾਂ ਦਾ ਹੀ ਫਰੇਜ਼ ਹੈ ਵੀ ਦੇयर इज़ नो फ्री लंच। ਅਲਟੀਮੇਟਲੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਇਹ ਇੰਨੀ ਬੱਲੇ ਬੱਲੇ ਦੇ ਵਿੱਚ ਇਹ ਨਾ ਹੋ ਜਾਏ ਵੀ ਕਦੋਂ ਫਿਰ ਇਹ ਅਮਰੀਕਾ ਵਾਲੇ ਥੱਲੇ ਥੱਲੇ ਵੀ ਕਰ ਦਿੰਦੇ ਨੇ ਬੱਲੇ ਬੱਲੇ ਦੇ ਉਲਟ। ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨਿਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਈਟ ਹਾਊਸ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਈਰਾਨ ਜੰਗ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ। ਇਸ ਬਾਰੇ ਅਗਲੇ 2 ਹਫ਼ਤਿਆਂ ਦੇ ਵਿੱਚ ਫੈਸਲਾ ਲਿਆ ਜਾਏਗਾ। ਸੋ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਅਮਰੀਕਾ ਤੇ ਈਰਾਨ ਵਿਚਾਲੇ ਗੱਲਬਾਤ ਕਰਨ ਲਈ ਕਿਸੇ ਚੰਗੇ ਵਿਚੋਲੇ ਦੀ ਲੋੜ ਹੈ। ਇੱਕ ਚੰਗਾ ਵਿਚੋਲਾ ਪਾਕਿਸਤਾਨ ਦੇ ਫੌਜੀ ਮੁਖੀ ਤੋਂ ਇਲਾਵਾ ਹੋਰ ਕਿਹੜਾ ਹੋ ਸਕਦਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਸਾਡਾ ਇੱਕ ਸੈਗਮੈਂਟ ਈਰਾਨ ਨਾਲ ਸੰਬੰਧਿਤ ਸੀ ਔਰ ਉਹਦੇ 'ਚ ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਵਾਸਤਾ ਦਿੱਤਾ ਸੀ ਕਿ ਭਾਈ ਤੁਸੀਂ ਪੀਸ ਪ੍ਰੈਜ਼ੀਡੈਂਟ ਹੋ, ਨੋਬਲ ਪੀਸ ਪ੍ਰਾਈਜ਼ ਦੀ ਤਵੱਕੋ ਵੀ ਕਰਦੇ ਹੋ। ਤਾਲਿਬਾਨ ਦੇ ਨਾਲ ਜਿਹੜੀ 20 ਸਾਲ ਦੀ ਟੱਕਰ ਸੀ ਅਫਗਾਨਿਸਤਾਨ 'ਚ, ਉਸ ਜੰਗ ਨੂੰ ਮੁਕਾਇਆ, ਉਹਨਾਂ ਦੇ ਨਾਲ ਨੈਗੋਸ਼ੀਏਟ ਕੀਤਾ। ਤੁਹਾਡੇ ਪੋਲ ਪ੍ਰੋਮਿਸ ਕੈਂਪੇਨ ਦੇ ਵਿੱਚ ਵੀ ਹਿੱਸਾ ਸੀ ਕਿ ਵੀ ਅਸੀਂ ਕੋਈ ਜਿਹੜੀ ਐਸੀ ਵਾਰ ਜਿਹੜੀ ਅਮਰੀਕਨ ਵਾਰ ਨਹੀਂ ਹੈ, ਕਿਸੇ ਹੋਰ ਧਰਤੀ ਤੇ ਨਹੀਂ ਜਾ ਕੇ ਲੜਾਂਗੇ। ਵੈਸੇ ਵੀ ਜੇ ਅਮਰੀਕਾ ਦਾ ਤੁਸੀਂ ਟਰੈਕ ਰੈਕਡ ਪਿਛਲੇ ਪੀਰੀਅਡ 'ਚ ਦੇਖੋ ਤੇ ਜਿੱਥੇ ਵੀ ਗਰਾਊਂਡ ਵਾਰ, ਗਰਾਊਂਡ ਬੈਟਲ ਅਮਰੀਕਾ ਨੇ ਲੜੀ ਹੈ ਉਹਦੇ 'ਚ ਲੂਜ਼ਰ ਹੀ ਰਹੇ। ਉਹ ਭਾਵੇਂ ਵਿਤਨਾਮ ਹੈ, ਭਾਵੇਂ ਕੋਰੀਆ, ਭਾਵੇਂ ਲਾਓਸ ਹੈ, ਭਾਵੇਂ ਇਰਾਕ ਸੀ ਜਾਂ ਅਫਗਾਨਿਸਤਾਨ ਸੀ। ਉਹ ਸਾਰੇ ਦੇ ਚਲਦਿਆਂ ਹਰ ਥਾਂ 'ਤੇ ਇੱਕ ਹਿਊਮੀਲੇਸ਼ਨ ਵੀ ਰਹੀ। ਔਰ ਹੁਣ ਜਿਸ ਲੈਵਲ ਦੇ ਉੱਤੇ ਬੇਸ਼ੱਕ ਇਜ਼ਰਾਈਲ ਦਾ ਇੰਟਰਸਟ ਇਸ ਗੱਲ ਦੇ ਵਿੱਚ ਹੈ ਕਿ ਉਹ ਘੜੀਸ ਕੇ ਅਮਰੀਕਾ ਨੂੰ ਈਰਾਨ ਦੇ ਖਿਲਾਫ ਲਿਆਏ। ਹਾਲਾਂਕਿ ਇਹ ਗੱਲ ਜਿਵੇਂ ਜੂਨੀਅਰ ਬੁਸ਼ ਨੇ ਵੀ ਕਬੂਲੀ ਕਿ 2003 ਦੇ ਵਿੱਚ ਜਦੋਂ ਇਰਾਕ 'ਤੇ ਹਮਲਾ ਕੀਤਾ ਤੇ ਵੈਪਨਸ ਆਫ ਮਾਸ ਡਿਸਟਰਕਸ਼ਨ ਦੀ ਗੱਲ ਸੀ ਕਿ ਜੀ ਉਹਦੇ ਕੋਲ ਜਿਹੜੇ ਨਹੀਂ ਸੀਗੇ, ਜੇ ਹੁੰਦੇ ਉਹਨਾਂ ਕੋਲ ਤਾਂ ਇਹਨਾਂ ਨੇ ਡੇਅਰ ਥੋੜ੍ਹੀ ਕਰਨਾ ਸੀ ਕਿ ਬਈ ਉਹ ਕਰਦੇ। ਇਸੇ ਤਰ੍ਹਾਂ ਜੇ ਅਮਰੀਕਾ ਦੀ ਆਪਣੀ ਸਪਾਈ ਚੀਫ ਔਰ ਜਿਹੜੀ 18 ਇੰਟੈਲੀਜੈਂਸ ਏਜੰਸੀਆਂ ਨੂੰ ਰਨ ਕਰਨ ਵਾਲੀ ਉਹਨਾਂ ਦੀ ਆਪਣੀ ਅਪਾਇੰਟੀ ਤੁਲਸੀ ਗੈਬਰਡ,
ਉਹਨੇ ਕਨਫਰਮੇਸ਼ਨ ਹੀ ਤੋਂ ਬਾਅਦ ਆਪਣੀ ਜਿਹੜੀ ਸੈਨੇਟ ਸਾਹਮਣੇ ਇਸ ਮੁੱਦੇ ਤੇ ਕਿਹਾ ਵੀ ਉਹਦੇ ਕੋਲ ਕੋਈ ਨਿਊਕਲੀਅਰ ਨਹੀਂ ਬਣਾ ਰਿਹਾ। ਇੰਟਰਨੈਸ਼ਨਲ ਜਿਹੜੀ ਹੈ ਇਹਨਾਂ ਦੀ ਐਟਮ ਏਜੰਸੀ ਵੀ ਜਿਹੜੀ ਹੈ UN ਦੀ, ਉਹਨਾਂ ਦੀ ਵੀ ਰਿਪੋਰਟ। ਸੋ ਇਸ ਸਾਰੇ ਦੇ ਚੱਲਦਿਆਂ 2 ਦਿਨ ਪਹਿਲਾਂ ਤੱਕ ਤਾਂ ਇਹ ਲੱਗਦਾ ਸੀ ਵੀ ਨੈਕਸਟ 24 ਆਵਰਸ ਕੀ ਹੋਏਗਾ ਕੀ ਨਹੀਂ। ਅਸੀਂ ਇਹ ਸਮਝਦੇ ਹਾਂ ਕਿ ਵੀ ਹਰ ਗੱਲ ਦਾ ਨੈਗੋਸ਼ੀਏਸ਼ਨ ਗੱਲਬਾਤ ਰਾਹੀਂ ਹੱਲ ਨਿਕਲ ਸਕਦਾ ਹੈ। ਹਾਲਾਂਕਿ ਬ੍ਰੌਡਰ ਪਰਸਪੈਕਟਿਵ ਹੁਣ ਬਹੁਤ ਸਾਰੇ ਫੈਕਟਰ ਇਹ ਵੀ ਸਾਹਮਣੇ ਆ ਰਹੇ ਨੇ ਕਿ ਭਾਈ ਈਰਾਨ ਨੂੰ ਜਿਹੜਾ ਹੈ ਉਹ ਨਿਸ਼ਾਨੇ ਤੇ ਲੈਣਾ, ਉਹ ਰਸ਼ੀਆ ਚਾਈਨਾ ਜਿਹੜੇ ਇੱਕ ਨੈਕਸਸ ਉਹਨਾਂ ਦੀ ਵੀ ਹੈ, ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਹੈ। ਔਰ ਇਜ਼ਰਾਈਲ, ਮੈਨੂੰ ਲੱਗਦਾ ਵੀ ਮੋਰ ਇਜ਼ਰਾਈਲ ਨੇ ਜਾਂ ਜਿਹੜਾ ਜਿਸ ਲੈਵਲ ਤੇ ਨੈਤਨਯਾਹੂ ਖੁਦ ਆਪਣੇ ਲੋਕਾਂ 'ਚ ਅਨਪੋਪੂਲਰ ਹੈ। ਹੁਣ ਪਿਛਲੇ ਦਿਨਾਂ 'ਚ ਉਹਦੇ ਵਜ਼ੀਰਾਂ ਨੂੰ ਵੀ ਮੈਨ ਹੈਂਡਲ ਕੀਤਾ ਲੋਕਾਂ ਨੇ। ਲੋਕ ਬੜੀ ਜਿੰਨੇ ਜਹਾਜ਼ ਉੱਡ ਰਹੇ ਨੇ ਇਜ਼ਰਾਈਲ 'ਚੋਂ ਭਰ ਕੇ ਲੋਕਾਂ ਦੇ, ਇਹੀ ਨਹੀਂ ਵੀ ਤਹਿਰਾਨ ਜਾਂ ਦੂਜੇ ਦੇ ਲੋਕ ਦੌੜ ਰਹੇ ਨੇ ਉੱਥੇ ਵੀ, ਕਿਉਂਕਿ ਇਹ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਇਰਾਨੀ ਮਿਸਾਈਲਸ ਨੇ, ਭਾਵੇਂ ਜਿਹੜਾ ਮੌਤਾਂ ਨੇ ਉਹ ਜੇ ਇਜ਼ਰਾਈਲ 'ਚ ਡਜ਼ਨਸ 'ਚ ਹੋਈਆਂ ਨੇ ਤਾਂ ਈਰਾਨ 'ਚ ਸੈਂਕੜਿਆਂ 'ਚ ਹੋ ਰਹੀਆਂ ਨੇ ਜਾਂ ਹੋਈਆਂ ਨੇ। ਲੇਕਿਨ ਇਹ ਜਿਹੜਾ ਸੀ ਕਿ ਇਨਪੈਨੀਟਰੇਬਲ ਹੈ ਉਹਨਾਂ ਦਾ ਆਇਰਨ ਡੋਮ ਔਰ ਦੂਸਰਾ ਸਿਸਟਮ, ਔਰ ਦੂਜਾ ਕਿਉਂਕਿ ਕਿੰਨੇ ਮੁਲਕਾਂ 'ਚੋਂ ਨਿਕਲ ਕੇ ਉਹ ਮਿਸਾਈਲ ਜਿਹੜੀ ਆ ਇਜ਼ਰਾਈਲ ਤੱਕ ਪਹੁੰਚਦੀ ਹੈ। ਉਸ ਦੇ ਵਿੱਚ ਆਲਰੇਡੀ ਉਹਨਾਂ ਨੇ ਆਪਣੇ ਬੇਸ ਬਣਾਏ ਹੋਏ ਨੇ, ਜਿਹੜੇ ਅਮਰੀਕਨ ਬੇਸ ਮੌਜੂਦ ਨੇ। ਆਲਮੋਸਟ 18-19 ਬੇਸ ਨੇ ਜਿਹੜੇ ਈਰਾਨ ਦੇ ਆਲੇ ਦੁਆਲੇ ਨੇ, ਹੁਣ ਜਿਹੜੇ ਮਿਡਲ ਈਸਟ ਤੱਕ ਨੇ। ਔਰ ਇਸ ਸਾਰੇ ਦਾ ਇਹ ਵੀ ਫੀਅਰ ਸੀ ਕਿ ਜੇ ਵੰਸ ਜਿਹੜਾ ਹੁਣ ਜਿਹੜੀਆਂ ਪਹਿਲੇ ਅਟੈਕ ਇਜ਼ਰਾਈਲ ਨੇ ਕੀਤੇ ਉਸ 'ਚ ਤਾਂ ਉਹ ਕਾਮਯਾਬ ਨਹੀਂ ਹੋਏ ਕਿ ਵੀ ਨਿਊਕਲੀਅਰ ਫੈਸਿਲਿਟੀ ਦਾ, ਬੇਸ਼ੱਕ ਬਿਲਡਿੰਗਾਂ ਉੜੀਆਂ ਜਾਂ ਦੂਜੀਆਂ, ਪਰ ਐਸਾ ਕਿਹਾ ਜਾਂਦਾ ਹੈ ਕਿ ਵੀ ਜੇ ਬੰਕਰ ਵੀ ਨਿਊਕਲੀਅਰ ਬਣੇ ਹੋਣਗੇ ਉਹ ਇੰਨੇ ਥੱਲੇ ਨੇ ਕਿ ਇਜ਼ਰਾਈਲ ਕੋਲ ਉਸ ਲੈਵਲ ਦੇ ਬੰਬ ਨਹੀਂ ਨੇ। ਉਹ ਜਿਹੜਾ ਫਾਦਰ ਆਫ ਆਲ ਬੰਬਸ ਜਿਹਨੂੰ ਕਹਿੰਦੇ ਨੇ 30,000 ਪਾਉਂਡ ਦਾ, ਉਹ ਅਮਰੀਕਾ ਕੋਲ ਹੈ। ਉਹੀ ਜ਼ਮੀਨ ਦੋਜ਼ ਹੋ ਕੇ ਜਿਹੜਾ ਹੈ ਉਹਨੂੰ ਡਿਸਟਰੋਏ ਕਰ ਸਕਦਾ ਹੈ। ਸੋ ਨੈਤਨਯਾਹੂ ਦੀ ਕੋਸ਼ਿਸ਼ ਇਹੀ ਹੈ ਕਿ ਵੀ ਅਮਰੀਕਾ ਨੂੰ ਇਨਵੋਲਵ ਕੀਤਾ ਜਾਏ। ਔਰ ਇਹ ਸਾਰੇ ਦੇ ਚੱਲਦਿਆਂ ਪ੍ਰੈਜ਼ੀਡੈਂਟ ਟਰੰਪ ਨੇ ਜਿਸ ਕਿਸਮ ਦਾ ਪਹਿਲਾ ਰਿਐਕਸ਼ਨ ਦਿੱਤਾ ਸੀ, ਇਨੀਸ਼ੀਅਲੀ ਲੱਗਦਾ ਸੀ ਕਿ ਵੀ ਨੈਤਨਯਾਹੂ ਦੀ ਖਾਹਿਸ਼ ਪੂਰੀ ਹੋਣ ਜਾ ਰਹੀ ਹੈ। ਔਰ ਜਿਵੇਂ ਉਹਨਾਂ ਨੇ ਪਹਿਲਾ ਕਾਮੈਂਟ ਵੀ ਇਜ਼ਰਾਈਲ ਦੇ, ਪਹਿਲਾਂ ਤਾਂ ਉਹਨਾਂ ਦੇ ਸੈਕਟਰੀ ਆਫ ਸਟੇਟ ਨੇ ਕਿਹਾ ਜੀ ਵੀ ਹੈਵ ਨਥਿੰਗ ਟੂ ਡੂ ਵਿਦ ਇਟ, ਪਰ ਫਿਰ ਜਿਵੇਂ ਉਹ ਟਰੰਪ ਦੇ ਫੈਂਟੈਸਟਿਕ ਤੇ ਬਿਊਟੀਫੁਲ ਲਫ਼ਜ਼ ਹੁੰਦੇ ਨੇ, ਉਹਨਾਂ ਨੇ ਕਿਹਾ ਜੀ ਫੈਂਟੈਸਟਿਕ ਜੌਬ, ਕਿਉਂਕਿ ਪਹਿਲੇ ਹਮਲੇ 'ਚ ਈਰਾਨ ਨੇ ਜਿਹੜਾ ਉਹਨਾਂ ਦੇ ਸਾਇੰਟਿਸਟ ਜਨਰਲ ਕਈ ਮਾਰਤੇ ਉਹਨਾਂ ਨੂੰ ਵੀ। ਪਰ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਈਰਾਨੀ ਲੋਕ ਜਾਂ ਉਹਨਾਂ ਦੀ ਆਪਣੀ ਸਿਵਲਾਈਜੇਸ਼ਨ ਜਾਂ ਫਾਈਟਿੰਗ ਜੇ 1979 ਤੋਂ ਸੈਂਕਸ਼ਨਸ ਲੱਗੀਆਂ ਹੋਈਆਂ ਹੈ ਔਰ ਇਹਨਾਂ 45 ਸਾਲਾਂ 'ਚ ਉਹ ਸੈਂਕਸ਼ਨਸ ਦੇ ਬਾਵਜੂਦ ਸਰਵਾਈਵ ਕਰ ਰਹੇ ਨੇ ਔਰ ਉਹਨਾਂ ਨੇ ਗਿਵਨ ਨਹੀਂ ਕੀਤਾ। ਤੇ ਵੀ ਇਹ ਠੀਕ ਨਹੀਂ ਹੋਣਾ ਵੀ ਤੁਸੀਂ ਉਹਨਾਂ ਤੋਂ ਐਕਸਪੈਕਟ ਕਰੋ ਕਿ ਵੀ ਉਹ ਸਰੈਂਡਰ ਕਰਨਗੇ, ਕਦੇ ਨਹੀਂ ਕਰਨਗੇ। ਹੁਣ ਇਜ਼ਰਾਈਲ ਨੇ ਅੱਜ ਇਹ ਕਿਹਾ ਕਿ ਜੀ ਅਸੀਂ ਜਿਹੜਾ ਉਹਨੂੰ ਜਿਹੜਾ ਖਮੀਨੀ ਨੂੰ ਜਿਹੜਾ ਉਹ ਉਡਾਣੇ, ਖਮੀਨੀ ਕੈਨ ਨੋ ਲੋਂਗਰ ਬੀ ਅਲਾਊਡ ਟੂ ਐਗਜ਼ਿਸਟ ਇਜ਼ਰਾਈਲ। ਉਹ 85 ਸਾਲਾਂ ਦਾ ਬੁੱਢਾ, ਕੈਂਸਰ ਦਾ ਝੰਬਿਆ ਹੋਇਆ, ਸਰਜਰੀਆਂ ਦਾ ਝੰਬਿਆ ਹੋਇਆ, ਉਹ ਤਾਂ ਸ਼ਹੀਦੀ ਵੈਸੇ ਹੀ ਲੱਭਦੇ ਨੇ ਤੇ ਤੁਸੀਂ ਉਹਨਾਂ ਨੂੰ ਮਾਰ ਕੇ ਇਹ ਸਮਝੋ ਕਿ ਬਈ ਇਸ ਨਾਲ ਤੁਸੀਂ ਉਹਨਾਂ ਦਾ ਨੁਕਸਾਨ, ਉਹਨੂੰ ਰਾਦਰ ਉਹ ਜਜ਼ਬਾ ਉਹਨਾਂ ਲੋਕਾਂ 'ਚ ਆਏਗਾ ਜਿਹੜਾ ਅਦਰਵਾਈਜ਼ ਸ਼ਾਇਦ ਕਿਸੇ ਸਟੇਜ ਦੇ ਉੱਤੇ ਉਹਨਾਂ ਨੂੰ ਲੱਗੇ ਕਿ ਬਈ ਕੋਈ ਨਾ ਕੋਈ ਪੀਸ ਡੀਲ ਕਰ ਲੈਣੀ ਚਾਹੀਦੀ ਹੈ। ਔਰ ਉਹਨਾਂ ਨੇ ਜਿਵੇਂ ਪਹਿਲੇ 24 ਘੰਟੇ ਜ਼ਰੂਰ ਲੂਜ਼ਰ ਸੀ, ਲੇਕਿਨ ਫਿਰ ਉਹ ਜਿਵੇਂ ਸੰਭਲੇ, ਉਹਨਾਂ ਨੇ ਕਾਊਂਟਰ ਅਟੈਕ 7 ਦਿਨਾਂ ਬਾਅਦ ਵੀ ਜਿਹੜਾ। ਔਰ ਮੈਂ ਸਮਝਦਾ ਵੀ ਅੱਜ ਜਿਹੜੀ ਸਟੇਟਮੈਂਟ ਵਾਈਟ ਹਾਊਸ ਵੱਲੋਂ ਦਿੱਤੀ ਗਈ ਹੈ, ਉਹਨਾਂ ਦੀ ਜਿਹੜੀ ਮੇਨ ਸਪੋਕਸਪਰਸਨ ਬੀਬੀ ਹੈਗੀ ਆ ਬੜੀ ਤੇਜ਼ ਤਰਾਰ, ਪ੍ਰੈਸ ਸੈਕਟਰੀ ਕੈਰੋਲਿਨ ਲੈਵਿਟੇ, ਉਹਨੇ ਕਿਹਾ ਕਿ ਵੀ ਇਹ ਜਿਹੜੇ ਨੇ ਅਸੀਂ ਪ੍ਰੈਜ਼ੀਡੈਂਟ ਟਰੰਪ ਦਾ ਹੀ ਉਹ ਮੈਸੇਜ ਦੇ ਰਹੀ ਹੈ ਵੀ 2 ਹਫ਼ਤੇ ਲਈ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਅਮਰੀਕਾ ਇਨਵੋਲਵ ਹੋਏਗਾ ਕਿ ਨਹੀਂ, ਇਹਦਾ ਫੈਸਲਾ ਵਿਦਿਨ 2 ਵੀਕਸ ਕੀਤਾ ਜਾਏਗਾ। ਪਰ ਇਹਦੇ ਲਈ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਉਹ ਬੇਸਡ ਔਨ ਦਾ ਫੈਕਟ ਦੈਟ ਦੇਰ ਇਜ਼ ਅ ਸਬਸਟੈਂਸ਼ੀਅਲ ਚਾਂਸ ਆਫ ਨੈਗੋਸ਼ੀਏਸ਼ਨਸ that may or may not take place with Iran in the near future, I'll make my decision whether or not to go within the next 2 weeks। ਹੁਣ ਜ਼ਾਹਰ ਹੈ ਵੀ ਉਹਨਾਂ ਨੇ ਨੈਗੋਸ਼ੀਏਸ਼ਨ ਦੇ ਲਈ, ਗੱਲਬਾਤ ਦੇ ਲਈ ਵਿੰਡੋ ਖੁੱਲ੍ਹੀ ਛੱਡ ਦਿੱਤੀ 2 ਹਫ਼ਤਿਆਂ ਦੇ ਟਾਈਮ ਦੇ ਵਿੱਚ। ਉਹਨਾਂ ਨੇ ਕਿਹਾ ਕਿ ਵੀ ਮਿਸਟਰ ਟਰੰਪ, ਮਿਸਿਸ ਲੈਵਿਟ ਕਹਿ ਰਹੀ ਹੈ ਕਿ ਟਰੰਪ ਜਿਹੜੇ ਨੇ ਇੰਟਰਸਟਿਡ ਨੇ ਡਿਪਲੋਮੈਟਿਕ ਸੋਲਿਊਸ਼ਨ ਦੇ ਲਈ ਈਰਾਨ ਦੇ ਨਾਲ,
ਪਰ ਇੱਕ ਸ਼ਰਤ ਹੈ ਵੀ ਈਰਾਨ ਨਿਊਕਲੀਅਰ ਵੈਪਨ ਜਿਹੜਾ ਹੈ ਉਹ ਬਿਲਕੁਲ ਹਾਸਿਲ ਨਹੀਂ ਕਰੇਗਾ ਔਰ ਐਨਰਿਚਮੈਂਟ ਆਫ ਯੂਰੇਨੀਅਮ ਨਹੀਂ ਕਰੇਗਾ ਔਰ ਇਹ ਜਿਹੜੀ ਹੈ ਅਸੀਂ ਇਹ ਚਾਹੁੰਦੇ। ਸੋ ਮੈਨੂੰ ਇਹ ਲੱਗਦਾ ਵੀ ਵੈਸੇ ਵੀ ਐਨਰਿਚਮੈਂਟ ਕਿੰਨੀ ਕੁ ਕਰ ਰਿਹਾ ਜਾਂ ਕੀ ਨਹੀਂ ਹੈ ਤਾਂ ਉਹਨਾਂ ਨੂੰ ਪਤਾ ਹੋਣਾ, ਲੇਕਿਨ ਨਿਊਕਲੀਅਰ ਵੈਪਨ ਉਹਦੇ ਕੋਲ ਨਹੀਂ ਨੇ ਔਰ ਨਾ ਹੀ ਜਿਹੜਾ ਜੇ ਇਸ ਕਿਸਮ ਦਾ ਕੋਈ ਔਨਰੇਬਲ ਸਮਝੌਤਾ ਹੁੰਦਾ ਹੈ, ਕਿਉਂਕਿ ਅੱਛਾ ਨੈਗੋਸ਼ੀਏਟਰ ਵੀ ਉਹੀ ਹੁੰਦਾ ਹੈ ਜਿਹੜਾ ਅੱਛਾ ਵਾਰੀਅਰ ਹੁੰਦਾ ਹੈ। ਔਰ ਈਰਾਨ ਵਾਲਿਆਂ ਨੂੰ ਇਸ ਮਾਮਲੇ ਦੇ ਵਿੱਚ ਉਹਨਾਂ ਦੀਆਂ ਸਿਵਲਾਈਜੇਸ਼ਨਲ ਸਕਿੱਲਸ ਨੇ ਔਰ ਉਹਨਾਂ ਨੇ ਜਿਹੜਾ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਦੇ ਚੱਲਦੇ ਆ ਇਸ ਵੇਲੇ ਇੰਟਰਨੈਸ਼ਨਲ ਦਬਾਅ ਵੀ ਬਣਨਾ ਸ਼ੁਰੂ ਹੋਇਆ, ਜਿਵੇਂ ਰਸ਼ੀਆ ਵਾਰਨਸ US ਅਗੇਂਸਟ ਮਿਲਟਰੀ ਇੰਟਰਵੈਂਸ਼ਨ ਇਨ ਈਰਾਨ ਇਜ਼ਰਾਈਲ ਵਾਰ। ਰਸ਼ੀਆ ਨੇ ਵਾਰਨਿੰਗ ਦੇ ਦਿੱਤੀ ਹੈ, ਹਾਲਾਂਕਿ ਇਹ ਜ਼ਿਆਦਾ ਜਵਾਨੀ ਕਲਾਮੀ ਜ਼ਿਆਦਾ ਨੇ। ਔਰ ਫਿਰ ਇਸੇ ਤਰ੍ਹਾਂ ਈਰਾਨ ਦਾ ਫੋਰਨ ਮਿਨਿਸਟਰ ਜਿਹੜਾ ਹੈ ਉਹਨੇ ਵੀ ਯੂਰਪੀਅਨ ਕਾਊਂਟਰ ਪਾਰਟਸ ਨੂੰ ਮਿਲਣਾ, ਇਹ ਸਾਰੇ ਦੇ ਚੱਲਦੇ ਆ। ਔਰ ਇਸ ਦੇ ਵਿੱਚ ਜਿਹੜਾ ਪਾਰਟ ਈਰਾਨ ਨੇ ਇਹ ਵੀ ਅੱਜ ਈਵਨ ਟਰਕੀ ਦੇ ਪ੍ਰੈਜ਼ੀਡੈਂਟ ਅਰਦੋਗਨ ਨੇ ਵੀ ਕਿਹਾ ਕਿ ਵੀ ਅੰਡਰ ਇਜ਼ਰਾਈਲੀ ਅਟੈਕ ਈਰਾਨ ਹੈਜ਼ ਲੈਜਿਟੀਮੇਟ ਰਾਈਟ ਟੂ ਸੈਲਫ ਡਿਫੈਂਸ, ਕਿ ਉਹਦੇ ਕੋਲ ਹੱਕ ਹੈ ਕਿ ਉਹ ਆਪਣਾ ਸੈਲਫ ਡਿਫੈਂਸ ਕਰੇ। ਔਰ ਇਸੇ ਤਰ੍ਹਾਂ ਪਾਕਿਸਤਾਨ ਨੇ ਜਿਹੜਾ ਇਹ ਬੜਾ ਕਲੀਅਰਲੀ ਇਹ ਗੱਲ ਕਹੀ ਹੈ ਕਿ ਭਾਈ ਅਜੇ ਤੱਕ ਨਾ ਤਾਂ ਈਰਾਨ ਨੇ ਸਾਡੇ ਤੋਂ ਕੋਈ ਫੌਜੀ ਮਦਦ ਮੰਗੀ ਹੈ ਤੇ ਨਾ ਹੀ ਜਿਹੜੇ ਈਰਾਨੀ ਤਹਿਰਾਨ ਜਾਂ ਦੂਜੇ ਛੱਡ ਕੇ ਦੌੜ ਰਹੇ ਨੇ ਉਹਨਾਂ ਦੇ ਲਈ ਕੋਈ ਰੈਫਿਊਜੀ ਸਟੇਟਸ ਦੀ ਮੰਗ ਕੀਤੀ ਹੈ ਵੀ ਉਹਨਾਂ ਨੂੰ ਅਸੀਂ ਰੈਫਿਊਜ ਦਈਏ। ਉਹਨਾਂ ਨੇ ਕਿਹਾ ਵੀ ਹਾਂ ਅਸੀਂ ਜਿਹੜੇ ਪਾਕਿਸਤਾਨੀ ਨੇ ਫਸੇ ਹੋਏ ਜਾਂ 3000 ਦੇ ਕਰੀਬ ਪਾਕਿਸਤਾਨੀ ਉਹਨਾਂ ਨੂੰ ਅਸੀਂ ਸੇਫਲੀ ਕੱਢਿਆ। ਔਰ ਅੱਜ ਇੱਕ ਡਿਵੈਲਪਮੈਂਟ ਇਹ ਵੀ ਹੈ ਕਿ 21 ਮੁਸਲਿਮ ਦੇਸ਼ਾਂ ਨੇ ਜਿਹੜਾ ਹੈ ਉਹ ਜੁਆਇੰਟ ਸਟੇਟਮੈਂਟ ਜਿਹੜੀ ਹੈ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਵੀ UN ਚਾਰਟਰ ਦੇ ਮੁਤਾਬਕ ਈਰਾਨ ਦਾ ਹੱਕ ਹੈ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰੇ। ਉਹਨਾਂ ਨੇ 21 ਮੁਸਲਿਮ ਕੰਟਰੀਜ਼ ਰਿਜੈਕਟਡ ਦਾ ਇਜ਼ਰਾਈਲੀ ਐਗਰੈਸ਼ਨ ਅਗੇਂਸਟ ਈਰਾਨ ਇਨ ਅ ਜੁਆਇੰਟ ਸਟੇਟਮੈਂਟ calling the Israeli actions against international law and the UN charter ਕਿ ਵੀ ਇਹ ਅਗੇਂਸਟ ਨੇ। ਔਰ ਇਹ ਉਹਨਾਂ ਦੇ ਸਪੋਕਸਪਰਸਨ ਨੇ 21 ਮੁਲਕਾਂ ਦੇ ਨੇ ਕਿਹਾ ਕਿ ਵੀ ਇਹ ਜਿਹੜਾ ਇਜ਼ਰਾਈਲ ਬੰਦ ਕਰੇ ਅਟੈਕ ਔਰ ਇਹ ਜਿਹੜਾ ਅਲਟੀਮੇਟਲੀ ਇਸ ਕ੍ਰਾਈਸਿਸ ਦਾ ਹੱਲ ਨੈਗੋਸ਼ੀਏਟਡ ਸੈਟਲਮੈਂਟ ਹੈ। ਔਰ ਇਹ ਇਹਨਾਂ ਦੇ ਸਾਰਿਆਂ ਦੇ ਵਿੱਚ ਜਿਹੜਾ ਈਵਨ ਡਿਪਟੀ ਪ੍ਰਾਈਮ ਮਿਨਿਸਟਰ ਜਿਹੜੇ ਪਾਕਿਸਤਾਨ ਦੇ ਨੇ ਇਸ਼ਾਕਦਾਰ, ਉਹਨਾਂ ਨੇ ਟੈਲੀਫੋਨਿਕ ਕਮਿਊਨੀਕੇਸ਼ਨ 'ਚ ਵੀ ਕਿਹਾ ਕਿ ਵੀ ਉਹ ਈਰਾਨ, ਟਰਕੀ, ਇਜਿਪਟ, ਯੂਨਾਈਟਿਡ ਅਰਬ ਐਮਿਰੇਟਸ, ਯੂਨਾਈਟਿਡ ਕਿੰਗਡਮ ਵਗੈਰਾ ਦੇ ਨਾਲ ਇਨ ਟੱਚ ਨੇ। ਔਰ ਜੇ ਇਹ ਲੜਾਈ ਅੱਗੇ ਜਾਂਦੀ ਹੈ ਤੇ ਇਸ ਦੇ ਡੇਂਜਰਸ ਕਨਸੀਕੁਐਂਸਿਸ ਜਿਹੜੇ ਨੇ ਉਹ ਸਾਰਿਆਂ ਹੀ ਮੁਲਕਾਂ ਲਈ ਹੋਣਗੇ, ਕਿਉਂਕਿ ਪਾਕਿਸਤਾਨ ਦਾ ਮੈਂ ਜੇ ਗਲਤ ਨਾ ਹੋਵਾਂ ਤੇ 500 ਸ਼ਾਇਦ ਸਕੁਅਰ ਕਿਲੋਮੀਟਰ ਬਾਰਡਰ ਲੱਗਦਾ ਹੈ ਔਰ ਈਰਾਨ ਦੇ ਨਾਲ, ਔਰ ਕੋਈ ਵੀ ਇਫੈਕਟ ਸਾਰੇ ਪਾਸੇ ਹੋਏਗਾ। ਪਰ ਮੈਂ ਸਮਝਦਾ ਵੀ ਜੇ ਹੁਣ ਨੈਗੋਸ਼ੀਏਸ਼ਨ 2 ਵੀਕ ਦਾ ਪੌਜ਼ ਹੀ ਮਿਲਿਆ ਹੈ ਔਰ ਆਲਰੇਡੀ ਜੇ ਕਹਿਣਾ ਹੋਏ ਕਿ ਪਾਕਿਸਤਾਨ ਨੇ ਬਿਟਵੀਨ ਜਿਹੜਾ ਆਪਣੀ ਇੱਕ ਨਿਊਟਰਲ ਪੋਜੀਸ਼ਨ ਵੀ ਰੱਖੀ ਹੋਈ ਹੈ ਔਰ ਇਸ ਤੋਂ ਬੈਸਟ ਹੋਰ ਕਿਹੜਾ ਵਿਚੋਲਾ ਹੋ ਸਕਦਾ ਹੈ ਫੀਲਡ ਮਾਰਸ਼ਲ ਆਸਮ ਮੁਨੀਰ। ਔਰ ਜਿਵੇਂ ਟਰੰਪ ਨੇ ਆਲਮੋਸਟ 2-2.5 ਘੰਟੇ ਦੀ ਗੁਫ਼ਤਗੂ ਵੀ ਕੀਤੀ ਔਰ ਖੁਦ ਵੀ ਉਹਨਾਂ ਨੇ ਕਿਹਾ ਕਿ ਵੀ ਪਾਕਿਸਤਾਨ ਨੋਜ਼ ਬੈਟਰ ਅਬਾਊਟ ਈਰਾਨ ਦੈਨ ਐਨੀਬਡੀ ਐਲਸ। ਸੋ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ, ਔਰ ਇਹ ਆਲਰੇਡੀ ਜਿਹੜਾ ਸਟੇਟਸ ਇਸ ਵੇਲੇ ਪਾਕਿਸਤਾਨ ਦਾ ਬਣਿਆ ਹੈ, ਪਾਕਿਸਤਾਨ ਦੇ ਵੀ ਹਿੱਤ 'ਚ ਹੈ, ਇੰਟਰਨੈਸ਼ਨਲ ਵੀ ਸਭ ਦੇ ਹਿੱਤ 'ਚ ਹੈ। ਔਰ ਇਹਨੂੰ ਅਸੀਂ ਵੈਲਕਮ ਕਰਦੇ ਹਾਂ ਇਸ ਸਟੈਪ ਨੂੰ ਜਿਹੜਾ 2 ਵੀਕ ਦੀ ਵਿੰਡੋ ਨੈਗੋਸ਼ੀਏਸ਼ਨ ਦੇ ਲਈ ਹੈ। ਔਰ ਕਿਉਂਕਿ ਅਲਟੀਮੇਟਲੀ ਜੇ ਅਮਰੀਕਾ ਇਨਵੋਲਵ ਹੁੰਦਾ ਹੈ, ਈਰਾਨ ਜਿਹੜੇ ਅਮਰੀਕਾ ਦੇ 17-18 ਬੇਸ ਨੇ ਉਹਨਾਂ 'ਚ ਲੱਖਾਂ ਬੈਠੇ ਹੋਏ ਨੇ ਫੌਜੀ, ਵਲਨਰੇਬਲ ਹੋਣਗੇ, ਆਇਲ ਪ੍ਰਾਈਸਿਸ ਅਪ ਜਾਣਗੀਆਂ, ਇਕੋਨਮੀ ਵੀ ਥੱਲੇ ਨੂੰ ਜਾਏਗੀ ਔਰ ਇਹ ਲੌਂਗ ਟਰਮ ਜੰਗ ਨੂੰ ਸੱਦਾ ਦੇਣਾ ਹੋਏਗਾ। ਸੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਆਸਮ ਮੁਨੀਰ ਤੋਂ ਵਧੀਆ ਵਿਚੋਲਾ ਹੋਰ ਈਰਾਨ ਔਰ ਅਮਰੀਕਾ ਵਿਚਾਲੇ ਨੈਗੋਸ਼ੀਏਸ਼ਨ ਲਈ ਕੌਣ ਹੋ ਸਕਦਾ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ।
ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਫੌਜ ਦਾ ਕਬਜ਼ਾ ਦਰਬਾਰ ਕੰਪਲੈਕਸ ਸਮੇਤ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਤੇ ਜਾਰੀ ਸੀ। ਸਿੰਘ ਸਾਹਿਬਾਨ ਨੇ ਇਸ ਤੇ ਲੀਡ ਲਈ ਅਤੇ 14 ਸ਼ਰਤਾਂ ਸਰਕਾਰ ਦੇ ਸਾਹਮਣੇ ਰੱਖੀਆਂ। ਇਹ ਸ਼ਰਤਾਂ ਮੰਨਣ ਤੋਂ ਬਾਅਦ ਹੀ ਇੰਦਰਾ ਗਾਂਧੀ ਦਰਬਾਰ ਸਾਹਿਬ 'ਚ ਆਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੂਨ ਦਾ ਮਹੀਨਾ ਚੱਲ ਰਿਹਾ ਔਰ ਸਾਨੂੰ ਸਾਡੇ ਕੁਝ ਵੀਰਾਂ ਨੇ ਇਹ ਪੁੱਛਿਆ ਵੀ ਸੀ ਕਿ ਘੱਲੂਘਾਰੇ ਤੋਂ ਬਾਅਦ ਕਦੋਂ ਫੌਜ ਦਰਬਾਰ ਸਾਹਿਬ ਕੰਪਲੈਕਸ ਔਰ ਬਾਕੀ ਗੁਰਦੁਆਰਿਆਂ ਚੋਂ ਨਿਕਲੀ ਔਰ ਉਸ ਸਾਰੇ ਨਿਕਲਣ ਦੇ ਲਈ ਕੀ ਜਿਹੜਾ ਕੰਟੈਕਸਟ ਜਾਂ ਪ੍ਰੀਟੈਕਸਟ ਬਣਾਇਆ ਗਿਆ। ਸੋ ਹਾਲਾਂ ਮੈਂ ਇਨ ਜਨਰਲ ਇਹ ਮੈਂਸ਼ਨ ਕੀਤਾ ਸੀ ਕਿ ਵੀ ਇਹ ਇੱਕ ਲੰਬੀ ਸਟਰਗਲ ਸੀ, ਲੰਬਾ ਵਕਤ ਫੌਜ ਦੀ ਪ੍ਰੈਜ਼ੈਂਸ ਰਹੀ ਪੰਜਾਬ ਦੇ ਵਿੱਚ। ਤਾਂ 12,000 ਤੋਂ ਜ਼ਿਆਦਾ ਪਿੰਡਾਂ 'ਚ ਉਹਨਾਂ ਨੇ ਨੌਜਵਾਨਾਂ ਦੀ ਕਿਲਿੰਗ ਦੇ ਲਈ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਜਿਹੜਾ ਕਈ ਮਹੀਨੇ ਚੱਲਦਾ ਰਿਹਾ ਫੌਜ ਦੇ ਪ੍ਰੈਜ਼ੈਂਸ ਦੇ ਵਿੱਚ। ਪੁਲਿਸ ਔਰ CRPF ਨੂੰ ਉਹ ਅੱਗੇ ਲਾ ਕੇ ਜਿਹੜਾ ਇਹ ਕੰਮ ਕਰਵਾਉਂਦੇ ਸੀ, ਪਰ ਫੌਜ ਦੀ ਸੁਪਰਵਿਜ਼ਨ ਸੀ। ਔਰ ਦਰਬਾਰ ਸਾਹਿਬ ਕੰਪਲੈਕਸ ਔਰ ਦੂਸਰੇ ਗੁਰਦੁਆਰੇ ਵੀ ਈਵਨ 20 ਜੂਨ ਤੱਕ ਸਿੱਧੇ ਤੌਰ ਤੇ ਜਿਹੜਾ ਭਾਰਤੀ ਫੌਜ ਦੇ ਕਬਜ਼ੇ ਦੇ ਵਿੱਚ ਹੀ ਸੀ। ਔਰ ਪਰ ਦਿੱਲੀ ਦੇ ਵਿੱਚ ਇੱਕ ਘਬਰਾਹਟ ਵੀ ਸੀ, ਦੁਨੀਆ 'ਚ ਸਿੱਖਾਂ ਦੇ ਵਿੱਚ ਰੋਹ ਵੱਧਦਾ ਜਾ ਰਿਹਾ ਸੀ ਔਰ ਉਹਨਾਂ ਨੂੰ ਸੀ ਵੀ ਘੱਟੋ ਘੱਟ ਬਾਕੀ ਕਿਲਿੰਗ ਔਰ ਦੂਜਾ ਜੋ ਉਹਨਾਂ ਨੇ ਫਿਰ ਅਗਲੇ 10 ਸਾਲਾਂ 'ਚ ਕੀਤਾ ਪੰਜਾਬ 'ਚ ਵੀ ਉਹ ਤਾਂ ਹੋਏਗਾ ਵੀ ਘੱਟੋ ਘੱਟ ਗੁਰਦੁਆਰੇ ਕਿਸੇ ਨਾ ਕਿਸੇ ਬਹਾਨੇ ਨਾਲ ਉਹਨਾਂ 'ਚੋਂ ਫੌਜ ਸਿੱਧੇ ਤੌਰ 'ਤੇ ਨਿਕਲੇ, ਭਾਵੇਂ ਚੌਂਕੀਆਂ ਬਾਹਰ CRPF ਔਰ ਦੂਸਰੀਆਂ ਦੀਆਂ ਬਣਾ ਲਈਆਂ ਜਾਣ। ਔਰ ਇਸ ਗੱਲ ਲਈ ਉਹਨਾਂ ਨੇ ਬੂਟਾ ਸਿੰਘ ਜਿਹੜਾ ਉਸ ਵੇਲੇ ਮਿਨਿਸਟਰ ਸੀ ਇੰਦਰਾ ਗਾਂਧੀ ਦੀ ਕੈਬਨਿਟ 'ਚ ਔਰ ਜਿਹਦੇ ਰਾਹੀਂ ਉਹਨਾਂ ਨੇ ਸੰਤਾ ਸਿੰਘ ਨੂੰ ਲੱਭ ਕੇ ਅਕਾਲ ਤਖਤ ਕੰਸਟਰਕਟ ਕਰਵਾਇਆ ਸੀ। ਹਾਲਾਂ ਬਾਅਦ 'ਚ ਸਿੱਖ ਸੰਗਤਾਂ ਨੇ ਉਹਨੂੰ ਢਾਹ ਕੇ ਨਵਾਂ ਬਣਾਇਆ, ਇਹ ਕਹਿ ਕੇ ਕਿ ਸਰਕਾਰੀ ਸੇਵਾ ਨਾਲ ਬਣਿਆ ਤਖਤ ਸਾਨੂੰ ਕਬੂਲ ਨਹੀਂ ਹੈ। ਹੁਣ ਉਸ ਨੂੰ ਜਦੋਂ ਲਾਇਆ ਗਿਆ ਤਾਂ ਉਸ ਨੇ ਜਿਹੜੇ 5 ਉਸ ਵੇਲੇ ਸਿੰਘ ਸਾਹਿਬਾਨ ਸੀ, ਗਿਆਨੀ ਕਿਰਪਾਲ ਸਿੰਘ ਅਕਾਲ ਤਖਤ ਔਰ ਸਾਹਿਬ ਸਿੰਘ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਹਰਚਰਨ ਸਿੰਘ ਮਹਾੜੋਂ ਜਿਹੜੇ ਨੇ ਉਹ ਕੇਸਗੜ੍ਹ ਸਾਹਿਬ ਦੇ ਔਰ ਪ੍ਰੀਤਮ ਸਿੰਘ ਅਕਾਲ ਤਖਤ ਦਾ ਗ੍ਰੰਥੀ ਔਰ ਇੱਕ ਜਿਹੜੇ ਨੇ ਹੋਰ ਇਸ ਗਿਆਨੀ ਲੱਖਾ ਸਿੰਘ ਅਨੰਦਪੁਰ ਸਾਹਿਬ ਹੈੱਡ ਪ੍ਰੀਸਟ, ਇਹਨਾਂ ਰਾਹੀਂ ਉਹਨਾਂ ਨੇ ਜਿਹੜਾ ਜਿਵੇਂ ਗੁਰਦੁਆਰਾ ਸ਼ਹੀਦਾਂ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਸੀ ਜੂਨ ਤੋਂ ਬਾਅਦ, ਉਸ ਤੋਂ ਪਹਿਲਾਂ ਹੀ ਇਹ ਉਹਨਾਂ ਨੇ ਇਹਨਾਂ ਰਾਹੀਂ ਇਹ ਸ਼ਰਤਾਂ ਇਹਨਾਂ ਸਿੰਘ ਸਾਹਿਬਾਨ ਨੇ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਜਾਂ ਆਮ ਨਾਲ ਕਰਕੇ ਰੱਖੀਆਂ ਸੀ ਕਿ ਵੀ ਅਸੀਂ ਜਿਹੜਾ ਹੈ ਉਹ ਤਾਂ ਜਿਹੜਾ ਇਹਦੇ 'ਚ ਇਨਵੋਲਵ ਹੋਵਾਂਗੇ ਕਿ ਵੀ ਆਹ ਸਾਡੀਆਂ ਜਿਹੜੀਆਂ ਨੇ 14 ਸ਼ਰਤਾਂ ਮੰਨੀਆਂ ਜਾਣ। ਔਰ ਇਹ ਬੂਟਾ ਸਿੰਘ ਨੇ ਜਿਹੜਾ ਉਹ ਆ ਕੇ 3 ਦਿਨ ਪਹਿਲੇ ਆ ਕੇ ਇਹ ਮੰਨੀਆਂ ਕਿ ਜੀ ਇਹ ਮੰਨੀਆਂ ਜਾਣਗੀਆਂ। ਹਾਲਾਂ ਬਾਅਦ 'ਚੋਂ 2 ਸ਼ਰਤਾਂ ਨਹੀਂ ਮੰਨੀਆਂ। ਫਿਰ ਇੰਦਰਾ ਗਾਂਧੀ ਜਿਹੜੀ ਆ ਉਹ 20 ਜੂਨ ਨੂੰ ਦਰਬਾਰ ਸਾਹਿਬ ਦੇ
ਦਰਸ਼ਨਾਂ ਨੂੰ ਦਰਸ਼ਨ ਲਫ਼ਜ਼ ਦਾ ਕੀ ਕਹਿਣਾ ਹੈ, ਮਤਲਬ ਉਹ ਦੇਖਣ ਆਈ ਕਿ ਵੀ ਫੌਜ ਨੇ ਕਿੰਨਾ ਕੁਝਾੜਾ ਕੀਤਾ। ਪਰ ਇਹ ਮੈਂ ਸ਼ਰਤਾਂ ਇਸ ਲਈ ਵੀ ਦੱਸਣਾ ਚਾਹੁੰਦਾ ਕਿ ਵੀ ਕਿਸ ਲੈਵਲ ਦੇ ਉੱਤੇ ਫੌਜ ਨੇ ਪੰਜਾਬ ਦੇ ਵਿੱਚ, ਕੱਲਾ ਇਹ ਨਹੀਂ ਸੀ ਕਿ ਵੀ ਦਰਬਾਰ ਸਾਹਿਬ ਦੇ ਵਿੱਚ ਹੀ ਕਿਲਿੰਗਸ ਔਰ ਜ਼ੁਲਮ ਕੀਤੇ, ਕਿ ਇਹ ਪਹਿਲੀ ਸ਼ਰਤ ਸੀ ਕਿ ਆਰਮੀ ਵੀ ਪੁਲਡ ਆਊਟ ਫੋਰਥਵਿਥ ਫਰਮ ਗੋਲਡਨ ਟੈਂਪਲ ਐਂਡ ਅਕਾਲ ਤਖਤ, ਵੀ ਫੌਜ ਇੱਥੋਂ ਇਮੀਡੀਏਟ ਕੱਢੋ। ਇਹ ਜਿਹੜੀ ਹੈ ਫਿਰ all further operations being handed over to the Sikh ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਫੌਜ ਨੇ ਸਿੱਧਾ ਟੇਕ ਓਵਰ ਕੀਤਾ ਹੋਇਆ ਸੀ ਵੀ SGPC ਦੇ ਹਵਾਲੇ ਕਰੋ। ਪਬਲਿਕ ਵੀ ਅਲਾਉਡ ਟੂ ਐਂਟਰ ਦਾ ਗੋਲਡਨ ਟੈਂਪਲ ਪ੍ਰੀਸਿੰਕਟਸ। ਹੁਣ 1 ਜੂਨ ਤੋਂ ਲੈ ਕੇ ਆਲਮੋਸਟ 20 ਜੂਨ ਤੱਕ ਬਿਲਕੁਲ ਕਾਰਡਨ ਆਫ ਕੀਤਾ ਹੋਇਆ ਸੀ, ਲੋਕ ਜਾ ਨਹੀਂ ਸੀ ਸਕਦੇ। SGPC ਸਟਾਫ ਐਂਡ ਗੁਰਦੁਆਰਾਸ ਵੀ ਰਿਲੀਜ਼ਡ ਇਮੀਡੀਏਟਲੀ as this will expedite administration and help restore the confidence of the Sikh। SGPC ਦਾ ਵੀ ਸਟਾਫ ਚੁੱਕਿਆ ਹੋਇਆ ਸੀ, ਗ੍ਰੰਥੀ ਵੀ ਅੰਦਰ ਦਿੱਤੇ ਹੋਏ ਸੀ। ਇਹ ਸਾਰੇ 20 ਜੂਨ ਤੱਕ, ਕਿਉਂਕਿ ਕੱਲੀ ਇਹ ਨਹੀਂ ਹੈ ਕਿ ਜੇ ਉੱਥੇ ਉਹਨਾਂ ਨੇ 10 ਜੂਨ ਤੱਕ ਸਾਰਾ ਮੁਕਾਤੀ ਗੱਲ ਔਰ ਹੋ ਗਿਆ। ਇਮੀਡੀਏਟ ਰਿਲੀਜ਼ ਆਫ ਲੌਂਗੋਵਾਲ ਐਂਡ ਅਦਰਸ, ਉਹ ਭਾਵੇਂ ਉਹਨਾਂ ਨੇ ਬਾਅਦ 'ਚ, ਉਹ ਤੋਂ ਪਹਿਲਾਂ ਇਹਨਾਂ ਦੇ ਨਾਲ ਹੀ ਸੀ। ਪੁੱਟ ਐਨ ਐਂਡ ਟੂ ਟੈਰਰਿਜ਼ਮ ਇਨ ਦਾ ਵਿਲੇजेस ਆਫ ਪੰਜਾਬ, ਕਿ ਵੀ ਜੋ ਤੁਸੀਂ ਪਿੰਡਾਂ 'ਚ ਮਾਰ ਮਰਾਈਆ ਕਰ ਰਹੇ ਹੋ ਇਹਨੂੰ ਬੰਦ ਕਰੋ। The head priests of Golden Temple be allowed to screen the filming of Operation Blue Star before it is broadcast over television। ਕਿ ਵੀ ਤੁਸੀਂ ਕੋਈ ਫਿਲਮ ਡਾਕੂਮੈਂਟਰੀ ਬਣਾ ਰਹੇ ਸੀ, ਵੀ ਪਹਿਲਾਂ ਸਾਨੂੰ ਵੀ ਦਿਖਾਓ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਨੂੰ ਜਿਹੜਾ ਉਹ ਬ੍ਰੌਡਕਾਸਟ ਕਰੋ। ਓਪਨ ਆਲ ਗੁਰਦੁਆਰਾਸ ਇਨ ਪੰਜਾਬ ਐਂਡ ਰਿਲੀਜ਼ ਦੇਅਰ ਸਟਾਫ। ਹੁਣ ਇਹ ਇੰਪੋਰਟੈਂਟ ਹੈ ਵੀ 20 ਜੂਨ ਤੱਕ ਵੀ ਜਿਹੜਾ ਹੈ ਪੰਜਾਬ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਫੌਜ ਬੈਠੀ ਸੀ, ਜੰਦੇ ਲਾਏ ਹੋਏ ਸੀ, ਅੰਦਰ ਜਿਹੜਾ ਕੰਟਰੋਲ ਕਰਕੇ ਬੈਠੇ ਸੀ, ਸਿਗਰਟਾਂ ਪੀ ਰਹੇ ਸੀ, ਹੋਰ ਜਿਹੜੇ ਜੋ ਵੀ ਕੋਈ ਕਰਮ ਹੈ ਉਹ ਕਰ ਰਹੇ ਸੀ, ਇਹ ਉਹਨਾਂ ਦੇ ਕਬਜ਼ੇ ਸੀ। ਸੋ ਇਹਨੂੰ ਮੇਰਲੀ ਇਹ ਦੇਖਣਾ ਕਿ ਜੇ ਇੱਕ ਲਾਅ ਐਂਡ ਆਰਡਰ ਪ੍ਰੋਬਲਮ ਸੀ, ਨਹੀਂ, ਇਸ ਲੈਵਲ ਤੱਕ ਉਹਨਾਂ ਨੇ ਸਿੱਖ ਕੌਮ ਦੇ ਖਿਲਾਫ ਇਹ ਸਾਰੇ ਜ਼ੁਲਮ ਵਿੱਢੇ ਹੋਏ ਸੀ। ਔਰ ਸਿੱਖ ਸੋਲਜਰਸ ਵੀ ਕੰਡੋਨਡ ਫॉर ਡਿਜ਼ਰਸ਼ਨ ਆਫਟਰ ਆਪਰੇਸ਼ਨ ਬਲੂ ਸਟਾਰ, ਕਿ ਵੀ ਜਿਹੜੇ ਫੌਜੀ ਧਰਮੀ ਫੌਜੀ ਨਿਕਲੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਰਿਲੀਜ਼ ਕੀਤਾ ਜਾਏ, ਜਿਹੜੇ ਫੜੇ ਹੋਏ ਨੇ। ਸਟੈਪਸ ਵੀ ਟੇਕਨ ਟੂ ਸਟਾਪ ਦਾ ਹਰਾਸਮੈਂਟ ਆਫ ਸਿੱਖਸ ਇਨਸਾਈਡ ਬੱਸਿਸ ਐਂਡ ਟ੍ਰੇਨਸ। ਇਹ ਹੁਣ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਇਹਦੇ ਬਾਵਜੂਦ ਕਿ ਕਿਲਿੰਗਸ ਔਰ ਦੂਸਰੀਆਂ ਉਹਨਾਂ ਨੇ ਕੀਤੀਆਂ, ਬੱਸਾਂ 'ਚੋਂ ਟ੍ਰੇਨਾਂ 'ਚੋਂ ਲਾ ਕੇ ਸਿੱਖਾਂ ਨੂੰ ਥਾਂ ਥਾਂ ਹਿਊਮਿਲੇਟ ਕੀਤਾ ਜਾ ਰਿਹਾ ਸੀ। withdraw the Central Reserve Police Force from Punjab immediately, CRPF, ਇਹ ਪੰਜਾਬ ਚੋਂ immediately ਕੱਢੋ। Proper arrangements be made to house huge quantities of wheat stacked inside Golden Temple ਲੰਗਰ ਹਾਲ ਨੂੰ ਵੀ ਉਹਨਾਂ ਨੇ ਅੱਗ ਲਾਤੀ ਸੀ, ਔਰ ਬਹੁਤ ਸਾਰੀ ਕਣਕ ਜਿਹੜੀ ਉਵੇਂ ਉੱਥੇ ਜਿਹੜੀ ਲੋਕ ਜਿਹੜੇ ਨੇ ਉਹ ਲੰਗਰ ਦੇ ਲਈ ਭੇਟ ਕਰਦੇ ਨੇ, ਉਹ ਰੁਲ ਰਹੀ ਸੀ ਵੀ ਉਹਨੂੰ ਪ੍ਰੋਪਰ ਕੀਤਾ ਜਾਏ। Sikhs living in Rajasthan, Haryana, Himachal Pradesh, Jammu and Kashmir and other states be protected and steps taken to bring to and their killings immediately, bring to an end ਕਿ ਵੀ ਇਹ ਜਿਹੜੇ ਔਰ ਅਜੇ ਵੀ ਲਾਗਲੀਆਂ ਸਟੇਟਾਂ ਦੇ ਵਿੱਚ ਵੀ ਸਿੱਖਾਂ ਦੇ ਉੱਤੇ ਹਮਲੇ ਜਾਰੀ ਸੀ। ਇਕੱਲਾ ਇਹ ਨਵੰਬਰ 84 ਦੀ ਗੱਲ ਨਹੀਂ ਸੀ, ਜੂਨ 84 ਦੀ ਗੱਲ ਕਰ ਰਹੇ। ਔਰ ਨਾਲ ਉਹਨਾਂ ਨੇ ਕਿਹਾ ਕਿ ਜੀ ਨੇਮ ਆਫ ਆਲ ਸਿਕਸ ਕਿਲਡ ਐਂਡ ਅਰੈਸਟਡ ਬਾਈ ਦਾ ਗਵਰਨਮੈਂਟ ਵੀ ਪਬਲਿਸ਼ਡ ਵਿਦਆਊਟ ਡਿਲੇ। ਉਹ ਅੱਜ ਤੱਕ ਵੀ ਨਹੀਂ ਪਬਲਿਸ਼ ਕੀਤੇ, ਪਰ ਉਹਨਾਂ ਨੇ ਇਹ ਕਿਹਾ ਜੀ ਨਾ ਤਾਂ ਅਸੀਂ CRPF ਵਿਦਡਰਾ ਕਰਾਂਗੇ, ਇਹ ਨੰਬਰ 11 ਮੰਗ ਸੀ, ਇਹ ਵੀ ਨਹੀਂ, ਔਰ ਨਾ ਹੀ ਅਸੀਂ ਜਿਹੜੇ ਧਰਮੀ ਫੌਜੀ ਜਾਂ ਦੂਜੇ ਨੇ ਉਹਨਾਂ ਨੂੰ ਅਸੀਂ ਵਾਪਸ ਲਵਾਂਗੇ। ਇਹ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਰਾਜੀਵ ਲੌਂਗੋਵਾਲ ਅਕੋਰਡ ਹੋਇਆ ਉਸ ਦੀਆਂ ਹੋਰ ਸ਼ਰਤਾਂ ਸੀ, ਪਰ ਇਹ ਮੈਂ ਦੱਸਣ ਦੇ ਲਈ ਹੈ ਕਿ ਵੀ ਇਹ ਜਦੋਂ ਮੈਂ ਇਹ ਡਿਮਾਂਡਸ ਦੇਖੀਆਂ, ਕਿਉਂਕਿ 20 ਜੂਨ ਨਾਲ ਸੰਬੰਧਿਤ ਹੈ। 19 ਜੂਨ ਨੂੰ ਇਹ ਬੂਟਾ ਸਿੰਘ ਪ੍ਰੈਸ ਕਾਨਫਰੰਸ ਕਰਕੇ, ਉਹ ਬੂਆ ਸਿੰਘ SSP ਸੀ ਉਹਦੇ ਘਰ 'ਚ, ਜਿਹਦੇ 'ਚ ਫੌਜ ਦੇ ਕਮਾਂਡਰ ਵੀ ਨਾਲ ਬੈਠੇ ਨੇ। 19 ਜੂਨ ਨੂੰ ਵੀ ਪੂਰੀ ਫੌਜ ਦੀ ਆਕੂਪੇਸ਼ਨ ਹੈ, ਔਰ ਇਹ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਵੀ ਫੌਜ ਬੈਠੀ ਹੋਈ ਹੈ। ਸੋ ਇਹ ਕਿਉਂਕਿ ਇੰਦਰਾ ਗਾਂਧੀ 20 ਜੂਨ ਨੂੰ ਆਈ, ਸੋ ਉਹਨਾਂ ਨੇ ਕਿਹਾ ਜੀ ਅਸੀਂ ਮੰਨੀਏ। ਫਿਰ ਉਹ ਜਿਹੜਾ ਸਾਹਿਬ ਸਿੰਘ ਚਮਕ ਹੈ ਇੰਦਰਾ ਗਾਂਧੀ ਨੂੰ ਲੈ ਕੇ ਅੰਦਰ ਗਿਆ, ਬਾਹਰ ਆ ਉਹਦੀ ਜਿਹੜੀ ਹੈ ਉਹਨਾਂ ਨੇ ਦੂਰਦਰਸ਼ਨ 'ਤੇ ਵੀ ਦਿਖਾਇਆ ਕਿ ਜੀ ਉਹ ਬੜਾ ਹਿੱਲੀ ਹੋਈ ਸੀ, ਉਹਨੂੰ ਨਜ਼ਰ ਆ ਰਿਹਾ ਸੀ ਵੀ ਇਹ ਹੁਣ ਮੇਰੀ ਮੌਤ ਹੈ ਜੋ ਕੁਛ ਮੈਂ ਕਰਤੂਤ ਕੀਤੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ, ਅਸੀਂ ਤੁਹਾਡੀ ਪੂੰਜੀ ਤੋਂ
ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਇਸ ਜਿਹੜੇ ਸੈਗਮੈਂਟ ਵਿੱਚ ਐਂਡ ਵਾਲੇ ਦੇ ਵਿੱਚ ਆਪਾਂ ਲਿਖਤ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀ ਕਿ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਵੀਰ ਜਤਿੰਦਰ ਸਿੰਘ ਜਰਾਂ ਵੱਲੋਂ ਸਾਨੂੰ ਭੇਜੀ ਗਈ ਹੈ। ਉਸ ਦੇ ਵਿੱਚ ਦੁਸ਼ਮਣ ਵੱਲੋਂ ਸਿੱਖ ਕੌਮ ਨੂੰ ਉਲਝਾਉਣ ਲਈ ਭੰਬਲ ਭੂਸਾ ਹਥਿਆਰ ਨੂੰ ਬਾਰ-ਬਾਰ ਵਰਤਿਆ ਜਾ ਰਿਹਾ ਹੈ। ਇਸ ਬਾਰੇ ਉਹਨਾਂ ਨੇ ਸਾਨੂੰ ਲਿਖਿਆ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਵੀ ਥਾਂ ਦਿੰਦੇ ਹਾਂ, ਔਰ ਖ਼ਾਸ ਤੌਰ 'ਤੇ ਜਦੋਂ ਉਹਨਾਂ ਲਿਖਤਾਂ ਦੇ ਵਿੱਚ ਕੋਈ ਖ਼ਾਸ ਮੈਸੇਜ ਵੀ ਹੋਏ ਜਿਹੜਾ ਕਿ ਬਾਕੀ ਸਭ ਦੇ ਲਈ ਵੀ ਜਾਣਨਾ ਜਾਂ ਉਹਨਾਂ ਦੇ ਲਈ ਵੀ ਅਹਿਮੀਅਤ ਰੱਖਦਾ ਹੋਏ। ਸਾਡੇ ਵੀਰ ਜਤਿੰਦਰ ਸਿੰਘ ਜਿਹੜੇ ਸਿਡਨੀ ਆਸਟ੍ਰੇਲੀਆ ਬੇਸਡ ਨੇ, ਔਰ ਸਾਡੇ ਆਸਟ੍ਰੇਲੀਆ ਟ੍ਰਿਪ ਵੇਲੇ ਉਹ ਆ ਕੇ ਬੜੇ ਚਾਅ ਨਾਲ ਮਿਲੇ। ਉਹਨਾਂ ਨੇ ਆਪਣੀਆਂ ਸੇਵਾਵਾਂ ਵੀ ਪੇਸ਼ ਕੀਤੀਆਂ TV 84 ਲਈ, ਔਰ ਬੜੇ ਸੁਲਝਿਆ ਹੋਇਆ ਨੌਜਵਾਨ ਜਿਨ੍ਹਾਂ ਦੇ ਅੰਦਰ ਭਾਵਨਾ ਵੀ ਹੈ, ਔਰ ਜਿਹੜੇ ਦੁਸ਼ਮਣ ਦੀਆਂ ਚਾਲਾਂ ਕੀ ਹੁੰਦੀਆਂ ਨੇ, ਕਿਵੇਂ ਜਦੋਂ ਤੁਸੀਂ ਜੰਗ ਦੇ ਵਿੱਚ ਹੁੰਦੇ ਹੋ ਤਾਂ ਤੁਹਾਡੇ ਲਈ ਉਹਨਾਂ ਨੂੰ ਸਮਝਣਾ ਔਰ ਆਪਣੇ ਰਾਹ ਤੁਰਨਾ ਆਪਣੀ ਮੰਜ਼ਿਲ ਵੱਲ, ਕਿਵੇਂ ਉਹਦੇ ਲਈ ਤੁਹਾਨੂੰ ਕੀ ਵਿਉਂਤਬੰਦੀ ਕਰਨੀ ਚਾਹੀਦੀ ਹੈ, ਉਸ ਬਾਰੇ ਵੀ ਪੂਰੀ ਤਰ੍ਹਾਂ ਜਾਗਰੂਕ ਨੇ। ਉਹਨਾਂ ਨੇ ਆਪਣੀ ਇੱਕ ਲਿਖਤ ਨਿਸ਼ਚੈ ਕਰ ਆਪਣੀ ਜੀਤ ਕਰੋ ਇਸ ਟਾਈਟਲ ਦੇ ਥੱਲੇ ਭੇਜੀ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜੀ ਸ਼ੁਰੂਆਤ ਹੀ ਕੀਤੀ ਹੈ ਚਾਈਨਾ ਦੀ। ਜਦੋਂ ਅਸੀਂ ਗੱਲ ਕਰਦੇ ਹਾਂ, ਬੇਸ਼ੱਕ ਅੱਜ ਵੀ ਉਹਨਾਂ ਦਾ ਕੋਈ ਆਫੀਸ਼ੀਅਲ ਰਿਲੀਜਨ ਨਹੀਂ ਹੈ। ਇੱਕ ਜ਼ਮਾਨਾ ਸੀ ਬੁੱਧ ਧਰਮ ਦਾ ਇਫੈਕਟ ਸੀ ਬਹੁਤ ਜ਼ਿਆਦਾ, ਲੇਕਿਨ ਚਾਈਨਾ ਨੇ ਜਿਹੜਾ ਕਨਫਿਊਸ਼ੀਅਸ, ਬਹੁਤ ਸਿਆਣਾ ਬੰਦਾ, ਲਗਭਗ ਉਸ ਪੀਰੀਅਡ 'ਚ ਜਦੋਂ ਬੁੱਧ ਹੋਇਆ 2500 ਸਾਲ ਪਹਿਲਾਂ, ਫਿਰ ਉਹਨਾਂ ਦੇ ਸਨ ਜ਼ੂ ਵਰਗੇ, ਜਿਹਦੀ ਦਾ ਆਰਟ ਆਫ ਵਾਰ ਜਿਹੜੀ ਕਿਤਾਬ ਹੈ ਉਹ ਟਰਾਂਸਲੇਟਡ ਹੈ ਅੰਗਰੇਜ਼ੀ ਜ਼ਾਹਰ ਹੈ, ਉਹ ਉਹਨਾਂ ਦੀ ਆਪਣੀ ਮੈਂਡਰੀਨ ਚਾਈਨੀਜ਼ ਜ਼ਬਾਨ ਦੇ ਵਿੱਚ ਸੀ। ਉਹ ਅੱਜ ਵੀ ਦੁਨੀਆ ਭਰ ਦੀਆਂ ਫੌਜਾਂ ਦੇ ਜਿਹੜੇ ਟ੍ਰੇਨਿੰਗ ਜਿੱਥੇ ਹੁੰਦੀ ਹੈ, ਔਰ ਖ਼ਾਸ ਤੌਰ 'ਤੇ ਜਿਹੜੇ ਲੋਕ ਸਟ੍ਰੈਟਜੀ ਬਣਾਉਂਦੇ ਨੇ, ਉਹਨਾਂ ਦੀ ਜਿਹੜਾ ਬਾਈ ਦਾ ਬੈੱਡ ਸਾਈਡ ਵੀ ਪਈ ਹੁੰਦੀ ਹੈ, ਔਰ ਉਹਨਾਂ ਦੇ ਜਿਹੜੇ ਨੇ ਵਾਰ ਸਕੂਲਸ ਦੇ ਵਿੱਚ ਜਾਂ ਉਹਨਾਂ ਦੇ ਕੋਰਸਿਸ ਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਜਾਂਦਾ ਆਰਟ ਆਫ ਵਾਰ। ਸੋ ਉਹਨੂੰ ਉਹਨਾਂ ਨੇ, ਜਤਿੰਦਰ ਸਿੰਘ ਉਹਨਾਂ ਨੇ ਆਰਟ ਆਫ ਵਾਰ 'ਚੋਂ ਇਹ ਕੋਟ ਕੀਤਾ ਹੈ। Confusion can be used to lure the enemy into a trap or exploit their vulnerabilities, as they may be too preoccupied with reacting to false threats to notice genuine opportunities. क्या बात है। उन्होंने कहा कि भाई ये ਭੰਬਲ ਭੂਸਾ, ਕਨਫਿਊਜ਼ਨ ਦਾ ਠੀਕ ਲਫ਼ਜ਼ ਪੰਜਾਬੀ ਦਾ ਭੰਬਲ ਭੂਸਾ, ਕਿ ਭੰਬਲ ਭੂਸੇ ਨੂੰ ਇਸਤੇਮਾਲ ਕਰੋ ਆਪਣੇ ਦੁਸ਼ਮਣ ਨੂੰ ਉਲਝਾਉਣ ਦੇ ਲਈ, ਉਹਨੂੰ ਫਸਾਉਣ ਦੇ ਲਈ, ਟਰੈਪ ਕਰਨ ਦੇ ਲਈ, ਔਰ ਇਸ ਦੇ ਨਾਲ ਇਹ ਹੋਏਗਾ ਵੀ ਉਹ ਉਹਨਾਂ ਚੀਜ਼ਾਂ ਦੇ ਵਿੱਚ ਹੀ ਉਲਝੇ ਰਹਿਣਗੇ। ਫਾਲਸ ਥ੍ਰੈਟਸ ਜਿਹੜੇ ਤੁਸੀਂ ਕ੍ਰੀਏਟ ਕਰ ਦਿੰਦੇ ਹੋ, ਇੱਕ ਝੂਠੇ ਸਿਨੇਰੀਓ, ਉਹਨਾਂ 'ਚੋਂ ਫਸੇ ਰਹਿਣਗੇ, ਅਤੇ ਜਿਹੜੀਆਂ ਉਹਨਾਂ ਦੇ ਲਈ ਜੈਨੂਅਨ ਓਪਰਚੁਨਿਟੀਜ਼ ਕ੍ਰੀਏਟ ਹੁੰਦੀਆਂ ਨੇ, ਮੌਕੇ ਕ੍ਰੀਏਟ ਹੁੰਦੇ ਨੇ, ਜਿਸ ਨਿਸ਼ਾਨੇ ਲਈ ਉਹ ਲੜ ਰਹੇ ਨੇ, ਉਸ ਤੋਂ ਪਾਸੇ ਜਾ ਕੇ ਉਹ ਉਹਦੇ 'ਚ ਹੀ ਫਸੇ ਰਹਿਣਗੇ। ਔਰ ਜਿਵੇਂ ਲਾਈਟਰ ਵੇਨ 'ਚ ਇਹ ਹੈ ਕਿ ਜੀ ਉਹ ਕਿਸੇ ਨੇ ਪੁੱਛਿਆ ਕਿ ਵੀ 47 ਦੇ ਵਿੱਚ ਮੁਸਲਮਾਨਾਂ ਨੂੰ ਫਿਕਰ ਸੀ ਵੀ ਅਸੀਂ ਆਪਣਾ ਮੁਲਕ ਬਣਾਉਣਾ ਹੈ, ਉਹ ਆਰਗੇਨਾਈਜ਼ ਸੀ ਕਾਇਦੇ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਦੇ ਪਿੱਛੇ ਹਿੰਦੂਆਂ ਨੂੰ ਚਾਹ ਸੀ ਕਿ 1000 ਸਾਲ ਦੀ ਗੁਲਾਮੀ ਬਾਅਦ ਅਸੀਂ ਕਰਨਾ ਹੈ, ਉਹ ਆਪਣੇ ਲਈ ਡਟੇ। ਸਿੱਖ ਕੀ ਕਰ ਰਹੇ ਸੀ? ਉਹਨਾਂ ਨੇ ਕਿਹਾ ਜੀ ਨਹੀਂ, ਸਿੱਖਾਂ ਨੇ ਲੀਡਰਾਂ ਦਾ ਇੱਕ ਇਕੱਠ ਸੱਦਿਆ, ਔਰ ਉਹਦੇ 'ਚ ਕਹਿੰਦਾ ਕਿ ਵੀ ਸੀ ਕਿ ਵੀ ਹੁਣ ਅਸੀਂ, ਕਹਿੰਦਾ ਵੀ ਇੱਕ ਸਪੀਕਰ ਨੇ ਖੜੇ ਹੋ ਕੇ ਕਿਹਾ ਕਿ ਖਾਲਸਾ ਜੀ, ਹੁਣ ਅੰਗਰੇਜ਼ ਇੱਥੋਂ ਬਿਸਤਰਾ ਗੋਲ ਕਰਕੇ ਜਾ ਰਿਹਾ ਹੈ, ਔਰ ਅਸੀਂ
ਕਹਿੰਦੇ ਵੀ ਅਜੇ ਉਹਦੇ ਮੂੰਹ 'ਚ ਇੰਨਾ ਹੀ ਸੀ। ਇੱਕ ਨੇ ਕਿਹਾ ਵੀ ਬਿਲਕੁਲ ਅਸੀਂ ਅੰਗਰੇਜ਼ਾਂ ਨੂੰ ਬਿਸਤਰਾ ਲਿਜਾਣ ਹੀ ਨਹੀਂ ਦੇਣਾ ਇੱਥੋਂ। ਕਹਿੰਦੇ ਦੂਜੇ ਨੇ ਕਿਹਾ ਵੀ ਨਹੀਂ, ਜੇ ਲਿਜਾਏ ਸਿੱਧਾ ਲਿਜਾਏ, ਗੋਲ ਕਰਕੇ ਨਹੀਂ ਲਿਜਾਣ ਦੇਣਾ। ਕਹਿੰਦੇ ਅਗਲੇ 2-3 ਘੰਟੇ ਇਸੇ ਤੇ ਹੀ ਬਹਿਸ ਹੁੰਦੀ ਰਹੀ ਵੀ ਬਿਸਤਰਾ ਲਿਜਾਣ ਦੇਣਾ ਕਿ ਨਹੀਂ, ਕਿ ਗੋਲ ਕਰਕੇ ਲਿਜਾਣਾ ਕਿ ਨਹੀਂ। ਕਹਿੰਦਾ ਫਿਰ ਲੀਡਰਸ਼ਿਪ ਨੇ ਫੈਸਲਾ ਕਿੱਥੋਂ ਕਰਨਾ ਸੀ ਸਿੱਖਾਂ ਲਈ। ਇਹਨੂੰ ਭਾਵੇਂ ਲਾਈਟਰ ਵੇ 'ਚ ਗੱਲ ਹੈ, ਇਹ ਹੈ ਭੰਬਲ ਭੂਸਾ ਕਿ ਜਿੱਥੇ ਤੁਸੀਂ ਜਿਵੇਂ ਅੱਜ ਵੀ ਅਸੀਂ ਇਹ ਦੇਖਦੇ ਹਾਂ, ਕੋਈ ਮਰਿਆਦਾ, ਕੋਈ ਪੰਜਾਬ ਦੇ ਵਿੱਚ ਕਿਹਨੇ ਕਿਲਿੰਗ ਕਰਤੀ, ਕਿਹੜਾ ਕਿਹਦੇ ਨੈਟਵਰਕ ਤੇ ਆ ਗਿਆ, ਕਿਹੜਾ ਕੀ ਆ ਗਿਆ। ਹੁਣ ਇੰਨੇ ਕੁ ਇਸ਼ੂ ਆ 6 ਜੂਨ ਤੋਂ ਪਹਿਲਾਂ ਤੁਸੀਂ ਦੇਖੋ, ਮੈਸੇਜ ਦੇਣਾ ਨਹੀਂ ਦੇਣ ਦੇਣਾ, ਕੌਣ ਹੈ ਕੀ ਹੈ। ਇੱਥੇ ਮੋਦੀ ਦਾ ਵਿਰੋਧ ਹੋ ਰਿਹਾ, ਉੱਥੇ ਉਹ ਸਰਚਾਨ ਸਿੰਘ ਨਾਂ ਦਾ ਸਪੋਕਸਪਰਸਨ ਟਕਸਾਲ ਦਾ ਬਣਿਆ ਹੋਇਆ, ਉਹ ਬਿਆਨ ਦੇ ਰਿਹਾ ਕਿ ਜੀ ਇਹ ਕੈਨੇਡਾ ਗਵਰਨਮੈਂਟ ਕਾਰਵਾਈ ਕਰੇ, ਤਾਂ ਮੋਦੀ ਨੂੰ ਉਹਨਾਂ ਨੇ ਸੱਦਿਆ, ਉਹਨਾਂ ਦੀ ਤੋਹੀਨ। ਮਤਲਬ ਇਹ ਜਿਹੜੀ ਸਾਰੀ ਉਹ ਕਲਾਸ ਹੈ, ਇਹ ਉਹੀ ਹੈ ਜਿਹੜੀ ਗੱਲ ਉਹਨੇ ਆਰਟ ਆਫ ਵਾਰ ਦੇ ਵਿੱਚ ਸਨ ਤਜ਼ੂ ਨੇ ਕਹੀ। ਹੁਣ ਉਹਨਾਂ ਨੇ ਇਹ ਕਹਿ ਕੇ ਜਤਿੰਦਰ ਸਿੰਘ ਕਹਿੰਦੇ ਨੇ ਅੰਡਰਸਟੈਂਡ ਦੇਅਰ ਇੰਟੈਂਟ ਵੈਨ ਦੇ ਸੇ। ਹੁਣ ਇਹ ਉਹਨਾਂ ਨੇ ਉਦਾਹਰਣ ਦਿੱਤੀਆਂ ਨੇ ਕਿ ਭੰਬਲ ਭੂਸਾ ਕਿਵੇਂ ਦੁਸ਼ਮਣ ਨੇ ਜਿਹੜਾ ਉਹ ਐਜ਼ ਏ ਹਥਿਆਰ ਵਰਤਿਆ। ਬਿਲਕੁਲ। ਨੰਬਰ 1 ਸਨ ਜਰਨੈਲ ਸਿੰਘ ਭਿੰਡਰਾਂਵਾਲੇ ਅਲਾਈਵ 1984 ਮੀਡੀਆ ਰਿਪੋਰਟਸ। ਉਹਨਾਂ ਨੇ ਛੱਡਤਾ ਕਿ ਸੰਤਾ ਚੜ੍ਹਦੀ ਕਲਾ 'ਚ ਨੇ, ਉਹਨਾਂ ਦੀ ਮੁੱਖ ਬਾਡੀ ਵੀ ਇਹ ਕਹਿਣ ਲੱਗ ਗਈ। ਔਰ ਅਗਲੇ 20-25 ਸਾਲ ਅਸੀਂ ਗੁਰਦੁਆਰਿਆਂ 'ਚ ਝਗੜਦੇ ਰਹੇ। ਕਿੰਨੇ ਗੁਰਦੁਆਰਿਆਂ 'ਚ ਮੇਰੇ ਬੋਲਣ ਤੇ ਪਾਬੰਦੀ ਸੀ ਕਿ ਜੀ ਇਹ ਤਾਂ ਸੰਤਾਂ ਨੂੰ ਸ਼ਹੀਦ ਕਹਿੰਦੇ ਨੇ, ਮਾਈਕ ਖੋਣ ਤੱਕ ਜਾਣ ਵਾਲਾ ਪਾਰਟ ਸੀ। ਫਿਰ ਉਹੀ ਜਿਹੜੇ ਨੇ ਜਿਨ੍ਹਾਂ ਨੇ ਇੱਥੇ ਆ ਕੇ ਝੂਠ ਫੈਲਾਇਆ ਸੀ ਕਿ ਜੀ ਸੰਤ ਚੜ੍ਹਦੀ ਕਲਾ 'ਚ ਨੇ, ਉਹਨੂੰ ਮੁਖੀ ਜਦੋਂ ਬਣਾਤਾ ਉਹਨਾਂ ਨੇ ਐਨ ਭੋਗ ਪਾਇਆ ਕਿ ਜੀ ਸੰਤਾਂ ਦੀ ਸ਼ਹੀਦੀ ਅਸੀਂ ਹੁਣ ਮੰਨ। ਜਿਹੜਾ 20-25 ਸਾਲ ਤੁਸੀਂ ਕੌਮ ਨਾਲ ਧੋਖਾ ਕੀਤਾ ਉਹ ਇੱਕ ਵੱਖਰੀ, ਪਰ ਜੇ ਤੁਸੀਂ ਦੁਸ਼ਮਣ ਦੇ ਐਂਗਲ ਤੋਂ ਦੇਖੋ, ਕਿਉਂਕਿ ਏਜੰਸੀਆਂ ਦੀ ਖੇਡ ਸੀ, ਉਹਨਾਂ ਨੇ ਤੁਹਾਨੂੰ ਉਲਝਾ ਲਿਆ, ਬਾਕੀ ਗੱਲ ਤਾਂ ਰਹਿ ਗਈ। ਫਿਰ ਗੁਰਬਾਣੀ ਡਜ਼ਨਟ ਪ੍ਰੀਚ ਸਿੱਖ ਰਾਜ। ਹੁਣ ਅੱਜ ਵੀ ਹੋਏਗਾ ਜੀ, ਦੇਖੋ ਗੁਰੂ ਗ੍ਰੰਥ ਸਾਹਿਬ ਤਾਂ ਸਰਬੱਤ ਦੇ ਭਲੇ ਦਾ ਹੈ ਜੀ, ਅਸੀਂ ਤਾਂ ਸਾਰਿਆਂ ਦਾ ਜਿਹੜਾ ਹੈ ਉਹ ਨਾ ਕੋ ਵੈਰੀ ਨਹੀਂ ਬਗਾਨਾ। ਹੁਣ ਤੁਸੀਂ ਉਹਨਾਂ ਦੀ ਬਹਿਸ ਦਾ ਜਵਾਬ ਦਿੰਦੇ ਰਹੋ, ਉਹਨਾਂ ਨੂੰ ਜਸਟੀਫਾਈ ਕਰਦੇ ਰਹੋ ਵੀ ਰਾਜ ਕਿਉਂ ਜ਼ਰੂਰੀ ਹੈ। 3 ਸਮਰ ਸਿੰਘ ਵੀ ਡੋਂਟ ਵਾਂਟ ਏ ਸਮਾਲ ਖਾਲਿਸਤਾਨ, the guru has given us the ਰਾਜ of universe, ਸਭ ਰਾਜ ਸ੍ਰਿਸ਼ਟ ਕਰ ਲਏ। ਉਹਨੇ ਕਿਹਾ ਜੀ ਗੁਰੂ ਸਾਹਿਬ ਨੇ ਤਾਂ ਸਾਨੂੰ ਸ੍ਰਿਸ਼ਟੀ ਦਾ ਰਾਜ ਦਿੱਤਾ ਹੈ, ਅਸੀਂ ਇਹ 12-14 ਜ਼ਿਲ੍ਹਿਆਂ ਵਾਲਾ ਮੁਲਕ ਕੀ ਕਰਨਾ ਨਿੱਕਾ ਜਿਹਾ, ਅਸੀਂ ਤਾਂ ਵੱਡਾ ਬਣਾਵਾਂਗੇ। ਸਾਰੀ ਦੁਨੀਆ 96 ਕਰੋੜ ਖਾਲਸੇ ਦੀ ਜਿਹੜੀ ਹੈ ਧਰਤੀ ਹੈ, ਔਰ ਅਸੀਂ 96 ਕਰੋੜ ਸਜਾਂਗੇ ਔਰ ਅਸੀਂ ਦੁਨੀਆ ਦਾ ਰਾਜ ਲਵਾਂਗੇ। ਵੀ ਚਲੋ ਦੁਨੀਆ ਦਾ ਹੀ ਲੈ ਲੈਣਾ, ਪਹਿਲਾਂ ਆਪਣਾ ਪੈਰ ਥਰਾਵਾ ਤਾਂ ਕਰ ਲਓ, ਇੰਨਾ ਹੀ ਮੰਨ ਲਓ ਜੀ, ਪਹਿਲਾਂ ਇੱਕ ਛੋਟਾ ਲੈ ਲਈਏ ਫਿਰ ਉਹਨੂੰ ਵੱਡਾ ਕਰ ਲਿਓ ਜੇ ਤੁਹਾਨੂੰ ਲੱਗਦਾ ਕਿ ਵੀ ਇਹ ਸਾਰੇ ਦਾ। ਫਿਰ ਹੁਣ ਉਹਨਾਂ ਨੇ ਕਿਹਾ ਦਾ ਵਟ ਪਾਥ ਇਜ਼ ਸ਼ੋਨ ਬਾਈ ਦਾ ਗੁਰੂਜ਼, ਗੁਰੂ ਸਾਹਿਬ ਨੇ ਸਾਨੂੰ ਕੀ ਰਸਤਾ ਦੱਸਿਆ। The Gurus established sovereign cities like Kartarpur Sahib, Amritsar Sahib and many others didn't pay taxes to the kings of the time. ਹੁਣ ਉਹ ਰਾਜ ਹੀ ਸੀ ਉਦੋਂ ਨਾ। ਉਹਨਾਂ ਨੇ ਕਿਹਾ ਕਿ ਜੀ ਸਾਰਾ ਅਸੀਂ ਜਿਹੜਾ ਉਹ ਉਸ ਵੇਲੇ ਦੇ ਸਾਊਥ ਏਸ਼ੀਆ ਦਾ ਲੈਣਾ। ਹੁਣ ਜਿੰਨੇ ਸਿਟੀ ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨਤਾਰਨ, ਹਰਗੋਬਿੰਦਪੁਰ, ਬਾਅਦ ਦੇ ਵਿੱਚ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਇਹ ਸਾਰੀਆਂ ਜਿਹੜੀਆਂ ਨੇ ਸੋਵਰਨ ਸਟੇਟਾਂ ਸੀ, ਟੈਕਸ ਨਹੀਂ ਸੀ ਦਿੱਤੇ ਜਾਂਦੇ। ਸੋ ਇੱਥੇ ਹੀ ਸਿੱਖ ਸੈਟਲ ਹੁੰਦੇ ਸੀ ਜਾ ਕੇ, ਇਹ ਤੁਹਾਡੇ ਲਈ ਇੱਕ ਮਾਡਲ ਸੀ। ਫਿਰ ਉਹਨਾਂ ਨੇ ਕਿਹਾ ਗੁਰੂਜ਼ ਸਟੂਡ ਫॉर ਹਿਊਮਨ ਐਂਡ ਰਿਲੀਜੀਅਸ ਫਰੀडम ਆਫ ਮੈਨਕਾਈਂਡ, ਨਿਸ਼ਾਨਾ ਤਾਂ ਇਨਸਾਨੀਅਤ ਦੇ ਲਈ ਸੀ, ਲੇਕਿਨ ਤੁਸੀਂ ਜੇ ਅੱਗੇ ਵੀ ਵਧਣਾ ਹੈ ਪਹਿਲਾਂ ਤੁਹਾਨੂੰ ਤੁਹਾਡਾ ਬੇਸ ਤਾਂ ਚਾਹੀਦਾ ਜਿੱਥੋਂ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ। ਵੈਨ ਬੰਦਾ ਸਿੰਘ ਬਹਾਦਰ ਟੁਕ ਪੋਲੀਟੀਕਲ ਪਾਵਰ ਮੇਡ ਅਸ ਓਨਰਸ ਆਫ ਲੈਂਡ ਫਰੋਮ ਲੇਬਰਸ ਨਾਟ ਓਨਲੀ ਫॉर ਸਿੱਖਸ। ਜਦੋਂ ਅਸੀਂ ਸਰਬੱਤ ਦਾ ਭਲਾ ਕਹਿੰਦੇ ਹਾਂ, ਜਦੋਂ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਤੇ ਆਰਡਰ ਹਿੰਦੂ, ਮੁਸਲਮਾਨ, ਸਿੱਖ, ਪਠਾਨ, ਜਿਹੜੇ ਵੀ ਰੂਲਰ, ਮੁਗਲ ਜੋ ਵੀ ਸੀ, ਆਮ ਕਿਸਾਨ, ਉਹਨਾਂ ਸਾਰਿਆਂ ਦੇ ਲਈ ਸੀ, ਇਕੱਲਾ ਸਿੱਖਾਂ ਲਈ ਤਾਂ ਨਹੀਂ ਸੀ। ਫਿਰ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਸਟੈਬਲਿਸ਼ਡ ਏ well regarded legal system known for its fairness and efficiency, ਕਿ ਭਾਵੇਂ ਰਾਜ ਦੇ ਵਿੱਚ ਉੱਥੇ ਵੀ ਅਸੀਂ ਇੱਕ ਮਾਈਨੋਰਟੀ ਸੀ, ਲੇਕਿਨ ਜਿਹੜਾ ਅਦਲ ਸੀ, ਜਸਟਿਸ ਸੀ, ਉਹ ਤਾਂ ਸਾਰਿਆਂ ਦੇ ਲਈ ਸੀ। ਇਸੇ ਲਈ ਉਸ ਨੂੰ ਜਿਹੜਾ ਉਹ ਇੱਕ ਆਈਡੀਅਲ ਰਾਜ ਦੇ ਤੌਰ ਤੇ ਦੇਖਿਆ ਜਾਂਦਾ ਹੈ। ਸਰਬੱਤ ਦਾ ਭਲਾ ਇਜ਼ ਪੋਸੀਬਲ ਵੈਨ ਵੀ ਹੈਵ ਆਵਰ ਓਨ ਗਵਰਨੈਂਸ, ਜਦੋਂ ਤੁਹਾਡਾ ਆਪਣਾ ਰਾਜ ਭਾਗ ਹੋਏਗਾ ਜਾਂ ਹੁੰਦਾ ਹੈ, ਉਦੋਂ ਹੀ ਸਰਬੱਤ ਦਾ ਭਲਾ ਤੁਸੀਂ ਕਰ ਸਕਦੇ ਹੋ। The Gurus showed us this path and our previous governance exemplifies this,
Even during COVID, world leaders saw Sikh spirit of service to mankind, even in the absence of political power. ਕਿ ਕੋਵਿਡ ਦੇ ਚਲਦਿਆਂ ਤਾਂ ਅਸੀਂ ਬਿਨਾਂ ਨੇਸ਼ਨ ਦੇ ਹੁੰਦਿਆਂ ਵੀ ਦੁਨੀਆ ਭਰ ਦੇ ਲੋਕਾਂ ਨੇ ਦੇਖਿਆ ਕਿ ਵੀ ਸਿੱਖਾਂ ਦੇ ਅੰਦਰ ਕਿਵੇਂ ਇਨਸਾਨੀਅਤ ਦੀ ਮਨੁੱਖਤਾ ਦੀ ਸੇਵਾ ਕਰਨ ਦਾ ਚਾਅ ਹੈ, ਉਹਨਾਂ ਦੀ ਭਾਵਨਾ ਹੈ। ਅੱਛਾ, ਫਿਰ ਉਹਨਾਂ ਨੇ ਮੈਨੂੰ ਕੋਟ ਕੀਤਾ ਕਿ when Dr. Amarjit Singh say, and I quote, when every institution is compromised, the strongest institution is your home. ਉਹਨਾਂ ਨੇ ਕਿਉਂਕਿ ਮੈਂ ਆਪਣੀ ਉੱਥੇ ਸਪੀਚਿਸ ਦੇ ਵਿੱਚ ਮੈਂਸ਼ਨ ਕੀਤਾ ਕਿ ਵੀ ਸਾਡੀਆਂ ਆਰਗੇਨਾਈਜੇਸ਼ਨਸ ਕੰਪਰੋਮਾਈਜ਼ਡ ਨੇ, ਏਜੰਸੀਆਂ ਦੀ ਪੈਨੀਟ੍ਰੇਸ਼ਨ ਹੈ। ਜਦੋਂ ਸਾਰਾ ਕੁਝ ਡਿੱਗਿਆ ਹੋਏ ਉਦੋਂ ਤੁਹਾਡਾ ਘਰ ਤੁਹਾਡਾ ਪਹਿਲੀ ਇੰਸਟੀਟਿਊਸ਼ਨ ਹੈ ਜਿਹਨੂੰ ਬਚਾ ਲਓ। ਆਪਣੇ ਬੱਚਿਆਂ ਬੱਚੀਆਂ ਦੇ ਅੰਦਰ ਸਿੱਖੀ ਭਾਵਨਾ, ਕੌਮੀ ਘਰ ਖਾਲਿਸਤਾਨ ਲੈਣ ਦੀ ਤਾਂਘ, ਉਸ ਦੇ ਲਈ ਔਰ ਦੁਸ਼ਮਣ ਕੀ ਚਾਲਾਂ ਚੱਲ ਰਿਹਾ ਹੈ ਇਸ ਨੂੰ ਕਰੋ। ਫਿਰ ਉਹਨਾਂ ਨੇ ਕਿਹਾ ਕਿ ਦਾ ਓਨਲੀ ਥਿੰਗ ਵਿਚ ਵਿਲ ਕੀਪ ਅਸ ਆਊਟ ਆਫ ਪਾਵਰ ਇਜ਼ ਕਨਫਿਊਜ਼ਨ, ਕਿ ਜਿਹੜੀ ਚੀਜ਼ ਸਾਨੂੰ ਤਾਕਤ ਤੋਂ, ਰਾਜ ਸੱਤਾ ਹਾਸਿਲ ਕਰਨ ਤੋਂ ਰੋਕ ਸਕਦੀ ਹੈ ਜਾਂ ਰੋਕ ਰਹੀ ਹੈ ਉਹ ਹੈ ਭੰਬਲ ਭੂਸਾ। ਐਨੀਥਿੰਗ ਦੈਟ ਵਿਲ ਲੀਡ ਅਸ ਟੂ ਪਾਵਰ ਇਜ਼ ਨਿਸ਼ਚੈ ਕਰ ਆਪਣੀ ਜੀਤ ਕਰੋ। ਕਿ ਵੀ ਸਾਡਾ ਇਹ ਫੇਥ ਬਿਲਕੁਲ ਅਡਿੱਗ ਅਡੋਲ ਪਰ ਫਰਮ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਅਸੀਂ ਜਿੱਤਣਾ ਹੀ ਜਿੱਤਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਜਤਿੰਦਰ ਸਿੰਘ ਜੀ, ਤੁਸੀਂ ਜਿਹੜਾ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿੱਤਾ ਜੀ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਹਨ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਬਿਕਰਮਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ मोहम्मद जाकूब जी कहते लव खालिस्तान, डॉक्टर साहब प्लीज़ जल्दी से खालिस्तान बना दें, वक्त बहुत कम है। और ਯਾਕੂਬ ਸਾਹਿਬ ਇਹ ਹੁਣ ਅੱਲਾਹ ਤਾਲਾ ਦਾ ਮਹਿਕਮਾ, ਉਹਨੇ ਕਦੋਂ ਬਣਾਉਣਾ ਹੈ। ਹਾਂ, ਅਸੀਂ ਇਸ ਗੱਲ ਦੇ ਉੱਤੇ ਜਿਹੜਾ ਬਿਲਕੁਲ ਆਮਨ ਹੈ ਕਿ ਬਿਨਾਂ ਖਾਲਿਸਤਾਨ ਤੋਂ ਸਿੱਖਾਂ ਦਾ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਬਾਕੀ ਅੱਲਾਹ ਤਾਲਾ ਦੇ ਕੋਲ ਹੈ ਕਦੋਂ। ਬਿਲਕੁਲ। ਧਰਮ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਜੀ, मोहम्मद जाकूब जी, और फिर इसी तरह कहते कल 1 बजे को जुम्मा है, जुम्मे की नमाज है, तो वक्त क्या वक्त है कहते डॉक्टर साहब। सो इसी तरह फिर उन्होंने क्या कोई फ़ायदा नहीं है यूनाइटेड नेशन का, क्योंकि ਉਹਨਾਂ ਦਾ ਨਹੀਂ, ਕੱਲ ਅਸੀਂ ਉਹ ਯੂਨਾਈਟਿਡ ਨੇਸ਼ਨਸ ਦੇ ਫੰਕਸ਼ਨ ਦੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਵੀ ਕੱਲ ਹਾਂਜੀ ਉਹੀ ਮੈਂ ਕਹਿ ਰਹੀ ਨਾ, ਹਾਂਜੀ ਕੋਈ ਦਾ ਟਾਈਮ ਨਾ ਕਹਿੰਦੇ, ਹਾਂਜੀ ਕੋਈ ਗੱਲ ਨਹੀਂ। ਫਿਰ ਉਹਨਾਂ ਨੇ ਰਜ਼ਾ ਰਜ਼ਾਕ ਦੀ ਤਾਰੀਫ ਕੀਤੀ ਹੈ, ਰਾਜਨਪ੍ਰੀਤ ਸਿੰਘ ਜੀ ਵੀ, ਅਮਰਜੀਤ ਸਿੰਘ ਸੈਨਿਕ ਜੀ ਵੀ, ਬਲਜੀਤ ਵਰਾਜ ਜੀ ਵੀ। ਔਰ ਫਿਰ ਇਸੇ ਤਰ੍ਹਾਂ मोहम्मद जाकूब जी कहते हैं कि भारत माता का एक ही इलाज है, खालिस्तान खालिस्तान, और भारत माता को हर सूरत में कश्मीर और खालिस्तान से निकलना होगा। भारत माता तेरा क्या काम कश्मीर और खालिस्तान में। और पाल सिंह गरेवाल जी भी, मनजीत सिंह जी भी, सुरजीत कौर जी भी, मेरी जिंद मेरी जान खालिस्तान। और फिर इसी तरह जाकूब जी कहते हैं कि ज़िंदगी की आखिरी सांस तक कश्मीर और खालिस्तान की आज़ादी तक लड़ता रहूँगा, हमारा काम है और कोशिश जारी है। और इसी तरह महबूब लाम जड़े राणा जी ने वो भी खालिस्तान जिंदाबाद कहते। राम सिंह जी भी फतेह बुलाते हैं। और मैर खान जी कहते राज साहब ते नीलम कौर साहिबा आज़ादी खून ते मांगती मानो यकीन वे खालिस्तान बनते ही जैसे पता नहीं कि सॉरी अबाउट दैट। और फिर इसी तरह हाँ जी कमलजीत सिंह जी, एज इन न्यूज़ मोदी वाज इनवाइटेड बाय ट्रंप टू कम USA ड्यूरिंग G7 and he refused because no time, but I think he was scared because Trump could ask Modi to sit with Pakistani's journal and talk on Kashmir। ਮੇਰਾ ਖਿਆਲ ਹੈ ਕਿਉਂਕਿ ਉਸ ਪੀਰੀਅਡ 'ਚ ਆਲਰੇਡੀ ਪਾਕਿਸਤਾਨ ਦੇ ਫੌਜੀ ਚੀਫ ਨੂੰ ਇਨਵਾਈਟ ਕੀਤਾ ਹੋਇਆ ਸੀ ਔਰ ਮੋਦੀ ਨੂੰ ਵੀ ਉਹਨਾਂ ਨੇ ਕਿਹਾ, ਔਰ ਮੋਦੀ ਨੂੰ ਇਹ ਲੱਗਾ ਕਿ ਬਈ ਇਹ ਤਾਂ ਕੰਨ ਮਰੋੜ ਕੇ ਕੋਈ ਨਾ ਕੋਈ ਸਮਝੌਤਾ ਕਰਕੇ ਹੀ ਮੈਨੂੰ ਤੋਰੇਗਾ। ਸੋ हाँ जी, फिर इस तरह जाकूब जी कहते डॉक्टर साहब और नीलम साहिबा आप दोनों का बहुत शुक्रिया। खालिस्तान बन के बाद आप दोनों का नाम सुनहरी हरफों में लिखा जाएगा।
ਯਾਕੂਬ ਸਾਹਿਬ, ਬਹੁਤ ਸਾਰੇ ਤਾਂ ਸ਼ਹੀਦਾਂ ਦਾ ਡੁੱਲਿਆ ਖੂਨ ਹੈ ਜਿਸ ਦੀ ਅਸੀਂ ਵਜ਼ਾਹਤ ਕਰਦੇ ਹਾਂ, ਔਰ ਬਹੁਤ ਸਾਰੇ ਜਿਹੜੇ ਨੇ ਇਸ ਫੀਲਡ ਦੇ ਵਿੱਚ ਸਰਗਰਮ ਨੇ। ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ, ਕੋਈ ਕਿਸੇ ਫਰੂਟ ਦੀ ਚਾਹਨਾ ਨਾਲ ਨਹੀਂ। ਰੱਬ ਰਹਿਮਤ ਕਰੇ, ਕੌਮ ਨੂੰ ਖਾਲਿਸਤਾਨ ਬਖਸ਼ੇ, ਇਹੀ ਸਾਡੀ ਰੱਬ ਦੇ ਅੱਗੇ, ਗੁਰੂ ਦੇ ਅੱਗੇ ਅਰਦਾਸ ਹੈ। ਕਹਿੰਦੇ ਨਾ ਚੀਜ਼ ਕੋ ਵੀ ਯਾਦ ਰੱਖਣਾ। ਹਾਂਜੀ ਹਾਂਜੀ, ਤੁਸੀਂ ਹਮੇਸ਼ਾ ਹੀ ਯਾਦ ਉਹਨੂੰ ਰੱਖਿਆ ਜਾਂਦਾ ਜਿਹੜਾ ਭੁੱਲਦਾ ਹੀ ਨਹੀਂ ਹੈਗਾ, ਜਿਹੜਾ ਭੁੱਲਿਆ ਹੋਇਆ। ਹਾਂਜੀ। ਸ਼ਾਹਜਾਦ पाकिस्तान ਤੇ 3 ਦਿਨ हमला किया अमेरिका, इजराइल, इंडिया, न्यूयॉर्क मिलकर PIR पाकिस्तान न्यूयॉर्क 10 मई को सुबह 5 से 11 बजे तक इंडिया को ऐसा जवाब दिया कि देखकर अमेरिका इजराइल भाग गए भारत माता को छोड़कर। और इसी तरह फतार एफ जी ਜਿਹੜੇ ਫਰੀ ਖਾਲਿਸਤਾਨ ਕਹਿੰਦੇ ਨੇ। ਔਰ ਇਸੇ ਤਰ੍ਹਾਂ ਹਾਂਜੀ, ਫਿਰ ਸ਼ਾਹਜਾਦ ਕਹਿੰਦੇ ਮੋਦੀ 2 ਦਿਨ ਦੇ ਅੰਦਰ ਸਭ ਸੱਚ ਬਤਾਏਗਾ। ਔਰ ਇਸ ਤਰ੍ਹਾਂ ਬਾਜ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਸਾਨੂੰ ਹੈਗਾ ਤੇ ਨਾਮ ਬਾਜ ਸਿੰਘ ਖਾਲਸਾ, ਪਰ ਉਹਨਾਂ ਨੇ ਹਿੰਦੀ ਚ ਲਿਖਿਆ। ਓਕੇ ਜੀ। मोदी राम राम करके मस्त है, खालिस्तान पंजाब का एक है। और जिस प्रकार हिंदू प्रचारक बोलते हैं कि समस्या का हल एक लोटा जल है, उसी तरह इंडिया ऑक्युपाइड पंजाब के सारे समस्या का हल खालिस्तान है। और बहुत शुक्रिया बाज सिंह जी। फिर इसी तरह हाँ जी, उन्होंने काफ़ी सारे मैसेज ने कहते हैं कि राज करेगा खालसा, राज बिना ना धर्म चले हैं, धर्म बिना सब दले मले हैं। और इसी तरह फिर उन्होंने कहा सब लोगों से विनती है कि TV 84 डॉक्टर अमरजीत सिंह एंड ऑफिशियल दीपक फौजी को भी सुने। और फिर इसी तरह निहंग सिंह जी फतेह बुलाते ने। और फिर बाज सिंह खालसा जी कहते मेरे द्वारा TV 84 पर एक प्रश्न पूछा गया है, what will happen to Sikhs living outside Punjab if Khalistan is as created? कृपा करके इस पे ਦੇਖੋ, ਇਸ ਦੇ ਉੱਤੇ ਅਸੀਂ ਬਹੁਤ ਵਾਰ ਗੱਲ ਕੀਤੀ ਹੈ। ਜਦੋਂ ਤੁਹਾਡਾ ਕਿਲਾ ਮਜ਼ਬੂਤ ਹੁੰਦਾ ਹੈ ਨਾ, ਫਿਰ ਤੁਹਾਡੇ ਹਜ਼ਾਰਾਂ ਮੀਲ ਦੂਰ ਵੀ ਕੋਈ ਤੁਹਾਡਾ ਰਿਸ਼ਤੇਦਾਰ ਬੈਠਾ ਹੁੰਦਾ ਹੈ ਤਾਂ ਉਹਨੂੰ ਪਤਾ ਹੁੰਦਾ ਹੈ ਵੀ ਕਿਲਾ ਮਜ਼ਬੂਤ ਹੈ, ਮੈਨੂੰ ਕੋਈ ਹਰਫ ਨਹੀਂ ਆਏਗਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰਿਆਂ ਦੇ ਦਿਮਾਗ 'ਚ 1947 ਦਾ ਖੂਨ ਖਰਾਬਾ ਯਾਦ ਆਉਂਦਾ ਹੈ। ਪਰ ਇਸ ਮਾਮਲੇ 'ਚ ਇਸ ਗੱਲ ਦਾ ਧਿਆਨ ਰਹੇ ਕਿ ਵੀ ਜੇ ਖਾਲਿਸਤਾਨ ਹੋਂਦ ਦੇ ਵਿੱਚ ਆਏਗਾ, ਕਿਉਂਕਿ ਸਾਡੇ ਗੁਰਦੁਆਰਾ ਸਾਹਿਬਾਨ ਸਾਰੇ ਉਸ ਖਿੱਤੇ ਦੇ ਵਿੱਚ ਨੇ, ਸਿੱਖ ਸਾਡੇ ਵੀਰ ਭੈਣਾਂ 4 ਮਿਲੀਅਨ ਤੋਂ ਜ਼ਿਆਦਾ ਬਾਕੀ ਸੂਬਿਆਂ 'ਚ ਬੈਠੇ ਨੇ। ਉਹ ਕਿਉਂਕਿ ਭਾਰਤ ਟੁੱਟੇਗਾ ਔਰ ਇਹਦੇ 8-10 ਟੁਕੜੇ ਹੋਣਗੇ, ਲੇਕਿਨ ਮਜ਼ਬੂਤ ਖਾਲਿਸਤਾਨ ਬਾਕੀ ਸਿੱਖਾਂ ਦੀ ਵੀ ਹਿਫਾਜ਼ਤ ਦੀ ਗਾਰੰਟੀ ਹੋਏਗਾ। ਇਹ ਅਦਰਵਾਈਜ਼ ਤਾਂ ਤੁਸੀਂ ਅੱਜ ਸਿਟਿੰਗ ਡਕਸ ਹੋ, ਕੋਈ ਨਵੰਬਰ 84 ਵਰਗੀ ਘਟਨਾ ਹੁੰਦੀ ਹੈ ਤੇ ਜਦੋਂ ਮਰਜ਼ੀ ਭੀੜਾਂ, ਪੁਲਿਸ, ਦੂਜੇ ਤੀਜੇ ਤੁਹਾਡੇ ਗੁਰਦੁਆਰੇ। ਹਰਿਦੁਆਰ 'ਚ ਗੁਰਦੁਆਰਾ ਗਿਆਨ ਗੋਦੜੀ 'ਤੇ ਉਹਨਾਂ ਨੇ ਕਬਜ਼ਾ ਕੀਤਾ ਹੈ। ਜਿਹੜਾ ਕਸ਼ਮੀਰ ਦੇ ਵਿੱਚ ਮਟਨ 'ਚ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ 'ਤੇ ਕਬਜ਼ਾ ਕੀਤਾ ਹੈ। ਸਿੱਕਮ 'ਚ ਗੁਰਦੁਆਰਾ ਡੋਂਗਮੌਰ 'ਤੇ ਕਬਜ਼ਾ ਕੀਤਾ ਹੈ। ਉੜੀਸਾ 'ਚ ਮੰਗੂ ਮੱਠ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਰੁਕੇ ਜਗਨਨਾਥਪੁਰੀ, ਉਸ ਨੂੰ ਉਹਨਾਂ ਨੇ ਉੱਥੇ ਮਾਰਕੀਟ ਬਣਾ ਦਿੱਤੀ ਹੈ। ਸੋ ਤੁਸੀਂ ਤਾਂ ਪਹਿਲਾਂ ਹੀ ਵਲਨਰੇਬਲ ਹੋ, ਬਾਹਰ ਬੈਠੇ ਤਾਂ ਹੈ ਹੀ ਹੋ। ਤੇ ਜਦੋਂ ਇੱਕ ਵਾਰੀ ਤੁਹਾਡਾ ਘਰ ਹੋਏਗਾ ਫਿਰ ਤੁਹਾਡੀ ਵਾਹ ਵੱਲ ਵੀ ਕੋਈ ਨਹੀਂ ਦੇਖ ਸਕੇਗਾ। और इस तरह बाज सिंह खालसा जी कहते हैं कि वाहिगुरू जी का खालसा, वाहिगुरू जी की फतेह, राज करेगा खालसा, आकी रहे न कोई, खुआरे सा मिलेंगे बचे शरण जो होए। और इसी तरह बलाल जी सानू जड़े ने हालो कहते हैं और जुम्मा मुबारक कहते हैं। और खालसा मुबारक ਤੁਹਾਨੂੰ ਵੀ जुम्मा मुबारक बलाल जी, बहुत बहुत मुबारकां जी जुम्मे दियां। और डॉक्टर परमजीत सिंह समराट जी भी हमेशा इस तरह प्यार भरी सत श्री अकाल ते गुरफतेह बुलाते हैं। हाँ जी। और इसी तरह मुहम्मद सईद जड़े ने वो भी वेरी नाइस सरदार जी कहते हैं। और इसी तरह बाज सिंह जी भी खालसा कहते हैं कि सानू खालसा जिंदाबाद, आल ट्रू गुरसिक्स जिंदाबाद, आल खालिस्तानी सपोर्टर जिंदाबाद, हिंदू खालिस्तानी पता नहीं की कहते पे ने। ओके जी। इंद्रजीत सिंह संधू जी भी, फिर इस तरह बिलाल अहमद जी भी, फिर इसी तरह जी जावेद रहमान जी भी, गुड चैनल TV 84 कहते हैं। गुरजीत सिंह जी भी खालसा जिंदाबाद कहते। बलाल जी दे काफ़ी सारे मैसेज ने उन्होंने कहते डॉक्टर साहब पाकिस्तान, ईरान और USA में पीस करवाने जा रहा है, जल्द ही कोई अच्छी खबर आने वाली, होप सो ऑल इज़ वेल। फिर उन्होंने लिखा है कि सुरजीत खाक जी भी कहते डॉक्टर साहब प्लीज़ स्टे हेल्दी,
we will need you for first flag ceremony of Khalsa. ਹਾਂ, ਬਹੁਤ ਸ਼ੁਕਰੀਆ ਖਾਕ ਸਾਹਿਬ। ਮਹਾਰਾਜ ਮੁਲਕ ਬਖਸ਼ੇ ਸਾਨੂੰ। ਫਲੈਗ ਤਾਂ ਕੋਈ ਵੀ ਜਿਹੜਾ ਗੁਰੂ ਕਾ ਪਿਆਰਾ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਚਲਾ ਦੇਗਾ। बिल्कुल। बलाल जी कहते हैं कि पाकिस्तान पर अमेरिका की मेहरबानी की एक वजह इब्राहिम अकॉर्ड भी है। अगर पाकिस्तान इसराइल को एक्सपर्ट करता है तो सऊदी अरब के लिए अच्छी होगी एंड देन टू नेशन थ्योरी पर काम होगा। और सिंह गर्चा जी ਅਜੇ भी ਕੋਈ ਪਤਾ ਨਹੀਂ ਹੈ ਵੀ ਪ੍ਰੈਜ਼ੀਡੈਂਟ ਟਰੰਪ ਨੇ ਕੀ ਡਾਇਰੈਕਸ਼ਨ ਲੈਣੀ ਹੈ। ਹਾਲਾਂ ਐਬਰਾਮੈਨਿਕ ਅਕੋਰਡ ਟਰੰਪ ਦੇ ਪੀਰੀਅਡ 'ਚ ਹੀ ਹੋਏ ਸੀ, ਲੇਕਿਨ ਉਸ ਤੋਂ ਬਾਅਦ ਜੋ ਫਲਸਤੀਨੀਆਂ ਦਾ ਹਾਲ ਕੀਤਾ ਹੋਇਆ ਹੈ ਵੈਸਟ ਬੈਂਕ ਦੇ ਵਿੱਚ, ਗਜ਼ਾ ਦੇ ਵਿੱਚ, ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਅਰਬ ਮੁਲਕ ਜਿਹੜਾ ਉਹ ਇਜ਼ਰਾਈਲ ਨੂੰ ਰੈਕਗਨਾਈਜ਼ ਕਰੇਗਾ ਇਸ ਹਾਲਤ ਦੇ ਵਿੱਚ। खान बनारस जी भी और इसी तरह लोमन बाजवा जी भी लोकम बाजवा जी सलाम फ्रॉम लंदन सिस्टर जी एंड सरदार जी। और फिर इसी तरह ब्रह्मलीन ਭਿੰਦਰ जी भी डॉक्टर साहब ਤੇ ਮੈਨੂੰ ਤੁਹਾਨੂੰ ਫਤਿਹ ਬੁਲਾਉਂਦੇ ਨੇ। ਔਰ ਬਲਵਿੰਦਰ ਸਿੰਘ ਜੀ ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ। ਕੁਲਦੀਪ ਕੌਰ ਜੀ ਵੀ, ਬਲਿਹਾਰ ਸਿੰਘ ਕੰਗ ਜੀ ਵੀ, ਮਨਪ੍ਰੀਤ ਸਿੰਘ ਜੀ ਵੀ ਕਹਿੰਦੇ 20 ਜੂਨ 1972 ਸਥਾਨ ਗੁਰਦੁਆਰਾ ਸਾਹਿਬਾਨ ਘਟਨਾ ਇਸ ਦਿਨ ਸਵਧਾਰਤ ਗੁਰਦੁਆਰਾ ਸਾਹਿਬ ਉੱਤੇ ਹਮਲਾ ਕਰਕੇ ਸੈਂਕੜੇ ਮੁਕਾਮੀ ਬੰਗਲੀਆਂ ਦੀ ਭੀੜ ਨੇ 20 ਬੇਗੁਨਾਹ ਸਿੱਖ ਮਾਰ ਦਿੱਤੇ। और राजविंदर कौर जी भी, बलाल जी भी फिर आए ने कहते हैं कि डॉक्टर साहब आपको क्या लगता है कि दुनिया के हालात हैं कि उसमें सिख कौम कैसे फ़ायदा उठा सकती है, यानी खालिस्तान तहरीक और ज़्यादा इंटरनेशनल हो, पता नहीं क्या इंटेंशन हो ले, ਜਾਨੀ ਕਿ ਕੀ ਫਾਇਦਾ ਲੈ ਸਕ ਜੋ ਹਾਲਾਤ ਜਿਹੜੇ ਬਣੇ ਨੇ ਜਿਹੜੀ ਸਿੱਖ ਕੌਮ ਹੈ ਨਹੀਂ ਉਹਦੇ ਕੀ ਬਲਾਲ ਫਾਇਦਾ ਸਾਹਿਬ ਲੈ ਦੇਖੋ ਸਕਦੀ ਅਸੀਂ ਹੈ। ਵੀ ਬੜੇ ਗੌਰ ਨਾਲ ਇਸ ਸਾਰੀਆਂ ਡਿਵੈਲਪਮੈਂਟਸ ਨੂੰ ਮੋਨੀਟਰ ਵੀ ਕਰ ਰਹੇ ਹਾਂ, ਆਪਣਾ ਬਣਦਾ ਰੋਲ ਵੀ ਅਦਾ ਕਰ ਰਹੇ ਹਾਂ ਜੀ। ਭਾਰਤ ਦਾ ਕਮਜ਼ੋਰ ਹੋਣਾ, ਉਹਨਾਂ ਦਾ ਇਮੇਜ ਟੁੱਟਣਾ, ਉਹਦਾ ਐਜ਼ ਏ ਰੋਗ ਸਟੇਟ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੋਣਾ, ਇਹ ਬੜੀਆਂ ਪੋਜ਼ਿਟਿਵ ਡਿਵੈਲਪਮੈਂਟਸ ਨੇ। ਔਰ ਕਿੰਨੀ ਦੇਰ 'ਚ ਇਹਨਾਂ ਦਾ ਜਿਹੜਾ ਕਲੈਪਸ ਹੋਣ ਦੀ ਪ੍ਰੋਸੈਸ ਸ਼ੁਰੂ ਹੁੰਦੀ ਹੈ ਜਾਂ ਜਿਹੜੀ ਨਿਊ ਮੈਪ ਮੇਕਿੰਗ ਹੈ ਉਹਦੇ 'ਚ ਸਿੱਖ ਫੈਕਟਰ ਨੂੰ ਇਹ ਤਾਕਤਾਂ, ਪੱਛਮੀ ਤਾਕਤਾਂ ਖਾਸ ਤੌਰ 'ਤੇ ਅਮਰੀਕਾ ਇਨ ਪਰਟੀਕੂਲਰ ਦੇਖਦੇ ਨੇ, ਇਸ ਦੇ ਉੱਤੇ ਬਹੁਤ ਕੁਝ ਡਿਪੈਂਡ ਕਰੇਗਾ। ਹਾਂਜੀ। ਫਿਰ ਇਸ ਤਰ੍ਹਾਂ ਮਨਪ੍ਰੀਤ ਸਿੰਘ ਜੀ ਕਹਿੰਦੇ ਜੂਨ 1984 ਸਥਾਨ ਸ੍ਰੀ ਦਰਬਾਰ ਸਾਹਿਬ ਘਟਨਾ ਇਸ ਦਿਨ ਹਿੰਸਕ ਘਟਨਾਵਾਂ ਦੇ ਸੰਦਰਭ ਵਿੱਚ ਸਰਦਾਰ ਹਰਿੰਦਰ ਸਿੰਘ ਖਾਲਸਾ ਨੇ ਨਾਰਵੇ ਦੇ ਭਾਰਤੀ ਸਫਾਰਤਖਾਨੇ ਵਿੱਚ ਆਪਣਾ ਫੌਜੀ ਸਵੈਤਰ ਤੋੜ ਕੇ ਅਤੇ ਆਪਣੀ ਪਵਿੱਤਰਤਾ ਸਮੇਤ ਨਾਰਵੇ ਵਿਖੇ ਆ ਕੇ ਸਿਆਸੀ ਪਨਾਹ ਦੀ ਅਰਜ਼ੀ ਦਿੱਤੇ। ਔਰ ਫਿਰ ਕਿਉਂਕਿ ਹਰਿੰਦਰ ਸਿੰਘ ਨਾਰਵੇ ਚਾਰਜ ਡੀ ਅਫੇਅਰ ਸਨ ਨਾਰਵੇ ਦੇ ਵਿੱਚ, ਇਹਨਾਂ ਨੇ ਆਪਣੇ ਅਹੁਦੇ ਤੋਂ ਰਿਜ਼ਾਈਨ ਕੀਤਾ ਸੀ ਔਰ ਅਸਾਈਲਮ ਲਈ ਅਪਲਾਈ ਕੀਤਾ ਸੀ। ਔਰ ਇਸੇ ਤਰ੍ਹਾਂ ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਦਿਸ ਸ਼ਿਫਟ ਇਨ ਪਾਵਰ ਡਾਇਨਾਮਿਕਸ of the world, we as Sikhs have big opportunities, we need to gain and work together for a better future। ਫਿਰ ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ, ਆਲ ਦਾ ਜ਼ਿੰਦਾਬਾਦ ਜ਼ਿੰਦਾਬਾਦ, यूनिवर्स ब्लेसिंग थ्रू पीपल, सिख पंथ निश्चय कर अपनी जीत करो, ਨਿਸ਼ਚੈ ਕਰ ਆਪਣੀ ਜੀਤ ਕਰੋ। और गुरप्रीत सिंह जी भी राज करेगा खालसा कहते नवरूप सिंह जी भी आई इंडोर्स वट वीर जतिंदर सिंह सेज। और बहुत शुक्रिया। हाँ जी। फिर इसी तरह सुमेरा फातिमा सपोर्ट फ्रॉम पाकिस्तान, वाह जी, बहुत शुक्रिया फातिमा जी। और बिक्रमजीत सिंह जी भी फिर खालसा जिंदाबाद कहते हैं। और डिसेंडेंट्स ऑफ पंजाब कहते थैंक्स फॉर द बीइंग हियर and continuing this work, it's a blessing for our generation and the generation to come that people like you are there to guide us। फिर कहते I have been listening to you guys from last few months and told many friends the knowledge you provide us on world issues and how it impact Sikhs। Thank you।
ਬਹੁਤ ਥੈਂਕ ਯੂ ਸੋ ਸ਼ੁਕਰੀਆ ਮਚ। ਭਾਈ ਜੀ, ਬਹੁਤ ਮਿਹਰਬਾਨੀ। ਸੋ ਇਸ ਤੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।